ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 24 ਦਸੰਬਰ 2024 11 ਪੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਨ ਕੇਬਲ ਵਰਫਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨਾਲ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਰੀਲੈਂਡ ਤੋਂ ਸਰਦਾਰ ਗੁਰਦਰਸ਼ਨ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਸਾਨ ਦੀ ਪ੍ਰਾਪਤੀ ਦੀ ਕਾਮਨਾ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਦਰਸ਼ਨ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਇੰਡੀਆਨਾ ਮਿਨਸਟਰ ਕੈਨੇਡਾ ਗਏ ਸਨ ਸੋ ਉਹਨਾਂ ਨੇ ਜਿਹੜੇ ਉੱਥੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਸੰਗਤਾਂ ਦੇ ਰੂਬਰੂ ਹੋਏ ਨੇ ਆਪਣੇ ਵਿਚਾਰ ਦਿੱਤੇ ਨੇ ਆਪਣੀਆਂ ਸਪੀਚਸ ਦਿੱਤੀਆਂ ਨੇ। ਸੋ ਉਹਨਾਂ ਬਾਰੇ ਆਪਾਂ ਉਹਨਾਂ ਦੀ ਜ਼ੁਬਾਨੀ ਪੁੱਛਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਭਾਈ ਗੁਰਦਰਸ਼ਨ ਸਿੰਘ ਉਹਨਾਂ ਦਾ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ ਉਹ ਸੱਚਮੁੱਚ ਜਿੱਥੇ ਧਾਰਮਿਕ ਤੌਰ ਤੇ ਬੜੇ ਜਾਗਰੂਕ ਔਰ ਉਹਨਾਂ ਨੇ ਆਪਣਾ ਜੀਵਨ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਜਾਂ ਜਦੋਂ ਉਹਨਾਂ ਨੇ ਜੀਵਨ ਦੇ ਵਿੱਚ ਗ੍ਰੰਥੀ ਦੀ ਸੇਵਾ ਨੂੰ ਚੁਣਿਆ ਔਰ ਮੁੱਢਲੀ ਟ੍ਰੇਨਿੰਗ ਉਹਨਾਂ ਦੀ ਦਮਦਮੀ ਟਕਸਾਲ ਦੇ ਵਿੱਚ ਸਿੱਖ ਮਿਸ਼ਨਰੀ ਕਾਲਜ ਔਰ ਦੂਸਰੀਆਂ ਥਾਵਾਂ ਤੇ ਹੋਈ ਪਰ ਜਿਵੇਂ ਉਹ ਸੰਘਰਸ਼ ਨੂੰ ਸ਼ੁਰੂ ਤੋਂ ਹੀ ਪਰਨਾਏ ਰਹੇ ਆਪਣਾ ਯੋਗਦਾਨ ਵੀ ਪਾਇਆ ਅਮਰੀਕਾ 'ਚ ਪਹੁੰਚੇ ਇੱਥੇ ਵੀ ਜਿਵੇਂ ਉਹਨਾਂ ਨੇ ਮੈਰੀਲੈਂਡ ਦੇ ਵਿੱਚ ਖਾਸ ਤੌਰ ਤੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ 'ਚ ਆਪਣੇ ਸਿੱਖੀ ਪ੍ਰਚਾਰ ਔਰ ਨਾਲ ਦੀ ਨਾਲ ਖਾਲਿਸਤਾਨ ਇਸ ਲਈ ਉਹਨਾਂ ਦੀ ਕਮਿਟਮੈਂਟ ਰਹੀ। ਪਹਿਲੀ ਵਾਰ ਹੀ ਸਾਨੂੰ ਮੁੱਢਲਿਆਂ ਦੇ ਦਿਨਾਂ ਦੇ ਵਿੱਚ ਹੀ ਜਦੋਂ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਦੀ ਸ਼ੁਰੂਆਤ ਕੀਤੀ ਉਹਨਾਂ ਦੇ ਨਾਲ ਮਿਲਣ ਦਾ ਸਬਬ ਹੋਇਆ। ਉਹ ਚੇਚਾ ਜਿਹੜੇ ਨੇ ਉਹ ਸਾਡੇ ਕੋਲ ਕੈਲੀਫੋਰਨੀਆ ਵੀ ਆਏ ਔਰ ਫਿਰ ਸਾਡਾ ਆਉਣ ਜਾਣ ਵੀ ਰਿਹਾ। ਹਾਲਾਂਕਿ ਅਸੀਂ ਦੇਖਦੇ ਹਾਂ ਕਿ ਬਹੁਤ ਵਾਰ ਤੁਹਾਡੇ ਗੁਣ ਜਾਂ ਤੁਹਾਡੀ ਸ਼ੌਹਰਤ ਜਾਂ ਕਈ ਵਾਰ ਜਿਹਨਾਂ ਦੇ ਨਾਲ ਤੁਸੀਂ ਤੁਰਦੇ ਹੋ ਉਹਨਾਂ ਦਾ ਜੇ ਕਿਸੇ ਨੇ ਜਿਹੜਾ ਉਹਨਾਂ ਦੇ ਵਿੱਚ ਕੋਈ ਕਮਜ਼ੋਰੀਆਂ ਨੇ ਤੇ ਉਹ ਵੀ ਤੁਹਾਡੇ ਖਾਤੇ 'ਚ ਪੈ ਜਾਂਦੀਆਂ ਨੇ। ਨਿੱਜੀ ਤੌਰ ਤੇ ਵੀ ਉਹਨਾਂ ਨੂੰ ਕਾਫੀ ਜਿਹੜੇ ਇਸ ਕਿਸਮ ਦੇ ਮੋਰਲ ਟਰਪੀਚੂਡ ਦੇ ਇਸ਼ੂ ਨਾਲ ਜੋੜ ਕੇ ਜਿਹੜਾ ਉਹ ਕਾਫੀ ਹਰਾਸਮੈਂਟ 'ਚੋਂ ਗੁਜ਼ਰਨਾ ਪਿਆ। ਪਰਿਵਾਰ ਵੀ ਸਫਰ ਕਰਦਾ ਜਦੋਂ ਇਸ ਕਿਸਮ ਦਾ ਕੋਈ ਕੈਂਪੇਨ ਹੁੰਦਾ ਲੇਕਿਨ ਇਸ ਦੇ ਬਾਵਜੂਦ ਉਹਨਾਂ ਦੀ ਕਾਜ਼ ਪ੍ਰਤੀ ਕਮਿਟਮੈਂਟ ਔਰ ਸਾਡੇ ਨਾਲ ਜਿਸ ਕਿਸਮ ਦਾ ਉਹਨਾਂ ਦਾ ਪਹਿਲੇ ਦਿਨ ਤੋਂ ਹੀ ਇੱਕ ਆਪਣਤ ਵਾਲਾ ਔਰ ਉਹ ਸਿੱਖੀ ਦੇ ਨਾਤੇ ਖਾਲਿਸਤਾਨੀ ਐਕਟਿਵਿਸਟ ਹੋਣ ਦੇ ਨਾਤੇ ਰਿਹਾ ਔਰ ਇਹੀ ਕਾਰਨ ਹੈ ਕਿ ਬੇਸ਼ੱਕ ਉਹਨਾਂ ਦੇ ਕੋਲ ਕੋਈ ਆਪਣੇ ਆਰਥਿਕ ਵੱਡੇ ਜ਼ਰੀਏ ਨਹੀਂ ਨੇ ਲੇਕਿਨ ਹਰ ਵਾਰ ਜਦੋਂ ਵੀ ਫੰਡ ਰੇਜ਼ਿੰਗ ਟੀਵੀ 84 ਦੇ ਹਵਾਲੇ ਨਾਲ ਹੁੰਦਾ ਹੈ ਉਹ ਸਭ ਤੋਂ ਫਰੰਟ ਰੈਂਕਿੰਗ ਹੁੰਦੇ ਨੇ ਔਰ ਪੂਰੇ ਉਤਸ਼ਾਹ ਦੇ ਨਾਲ ਜਿਹੜਾ ਉਹੀ ਨਹੀਂ ਕਿ ਖੁਦ ਕੰਟਰੀਬਿਊਟ ਕਰਦੇ ਨੇ ਬਲਕਿ ਬਾਕੀਆਂ ਨੂੰ ਵੀ ਪ੍ਰੇਰਦੇ ਨੇ। ਔਰ ਲੇਟਲੀ ਮੈਂ ਦੇਖਦਾ ਉਹਨਾਂ ਦਾ ਇੱਕ ਹੋਰ ਟੈਲੈਂਟ ਜਿਹੜਾ ਉਹ ਪੁਰਾਤਨ ਛੰਦਾਬੰਦੀ ਸਟਾਈਲ ਦੇ ਵਿੱਚ ਪੋਇਟਰੀ ਲਿਖਣ ਦਾ ਹੈ। ਉਹਨਾਂ ਨੇ ਅਸੀਂ ਉਹਨਾਂ ਦੀਆਂ ਲਿਖਤਾਂ ਵੀ ਇੱਕ ਵਾਰ ਸਾਂਝੀਆਂ ਕੀਤੀਆਂ ਸੀ ਔਰ ਹੁਣ ਵੀ ਮੌਜੂਦਾ ਦੌਰ 'ਚ
ਕਿਸ ਕਿਸਮ ਦਾ ਨਕਲੀ ਗੁਰੂਡਮ ਔਰ ਕਿਵੇਂ ਹਿੰਦੂ ਅਵਤਾਰਵਾਦ ਨੂੰ ਸਿੱਖੀ ਨਾਲ ਜੋੜਿਆ ਜਾ ਰਿਹਾ ਹੈ ਔਰ ਬਹੁਤ ਵਾਰ ਭੱਟਾਂ ਦੇ ਸਵਈਆਂ ਨੂੰ ਉਹਦਾ ਸਹਾਰਾ ਆਸਰਾ ਬਣਾ ਕੇ ਕਿਵੇਂ ਜਿਹੜੇ ਕੱਚ ਘਰੜ ਕਿਸਮ ਦੇ ਬਾਬੇ ਔਰ ਪ੍ਰਚਾਰਕ ਨੇ ਉਹ ਹਿੰਦੂ ਤਵੀਆਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ। ਇਸ ਬਾਰੇ ਵੀ ਉਹਨਾਂ ਨੇ ਇੱਕ ਬੜੀ ਖੂਬਸੂਰਤ ਜਿਹੜੀ ਹੈ ਕੰਪੋਜੀਸ਼ਨ ਕੀਤੀ, ਉਹਨਾਂ ਨੇ ਮੈਨੂੰ ਸੁਣਾਈ ਵੀ। ਜਦੋਂ ਮੈਨੂੰ ਉਸ ਦੀ ਸਕ੍ਰਿਪਟ ਮਿਲੀ ਤਾਂ ਮੈਂ ਜ਼ਰੂਰ ਸਾਂਝਾ ਵੀ ਕਰਾਂਗਾ। ਸੋ ਅਸੀਂ ਭਾਈ ਗੁਰਦਰਸ਼ਨ ਸਿੰਘ ਸਮੁੱਚੇ ਪਰਿਵਾਰ ਦਾ ਬਹੁਤ ਸ਼ੁਕਰੀਆ ਅਦਾ ਕਰਦੇ। ਅੱਜ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਸ਼ਹਿਰ ਦੇ ਵਿੱਚ ਰੌਣਕਾਂ ਨੇ ਕਿਉਂਕਿ ਕ੍ਰਿਸਮਸ ਈਵ ਹੈ, ਕ੍ਰਿਸਮਸ ਟਰੀ ਵੀ ਸਜੇ ਹੋਏ ਨੇ ਔਰ ਇਹ ਰੌਣਕਾਂ ਜਿਹੜੀਆਂ ਨੇ ਉਹ ਨਿਊ ਈਅਰ ਤੱਕ ਚੱਲਣੀਆਂ। ਔਰ ਸਾਡੇ ਵੀ ਸਾਰੇ ਸਟੂਡੀਓ ਜਾਂ ਇੱਥੇ ਕਿਉਂਕਿ ਜਿਹੜੇ ਅੱਡ-ਅੱਡ ਚੈਨਲਸ ਨੇ ਉਹਨਾਂ 'ਚ ਇੱਕ ਉਜਾੜੇ ਵਾਂਗ ਹੈ ਕਿਉਂਕਿ ਛੁੱਟੀਆਂ ਹੁੰਦੀਆਂ ਨੇ ਇਹਨਾਂ ਦਿਨਾਂ 'ਚ। ਪਰ ਅਸੀਂ ਕਿਉਂਕਿ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਕਰੰਟ ਟੌਪਿਕਸ ਨੇ ਉਹਨਾਂ ਦੇ ਉੱਤੇ ਸਾਡਾ ਨੈਰੇਟਿਵ ਜਿਹੜਾ TV 84 ਦਾ ਉਹ ਜ਼ਰੂਰ ਹੋਏ। ਅਸੀਂ ਜਿਹੜਾ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਪ੍ਰੋਗਰਾਮ ਅਸੀਂ ਇਹਨਾਂ ਦਿਨਾਂ ਦੇ ਵਿੱਚ ਕਰ ਸਕੀਏ। ਉਸੇ ਲੜੀ ਦੇ ਵਿੱਚ ਹੀ ਅੱਜ ਅਸੀਂ ਇਸ ਪ੍ਰੋਗਰਾਮ ਨੂੰ ਕਰ ਰਹੇ ਹਾਂ। ਲਾਸਟ ਪ੍ਰੋਗਰਾਮ ਅਸੀਂ ਥਰਸਡੇ ਕੀਤਾ ਸੀ ਔਰ ਉਹਦੇ 'ਚ ਅਸੀਂ ਆਪਣੇ ਵਿਊਅਰਸ ਨੂੰ ਦੱਸਿਆ ਸੀ ਕਿ ਸਾਡਾ ਟ੍ਰਿਪ 2 ਥਾਵਾਂ ਤੇ ਹੈ। ਫਰਾਈਡੇ ਅਸੀਂ ਫਲਾਈ ਕੀਤਾ, ਸੈਚਰਡੇ ਦਾ ਪ੍ਰੋਗਰਾਮ ਜਿਵੇਂ ਭਾਈ ਭੋਲਾ ਸਿੰਘ ਜਿਹੜੇ ਬਹੁਤ ਸਫਲ ਕਾਰੋਬਾਰੀ ਨੇ ਔਰ ਸਿੱਖੀ ਦਰਦ ਰੱਖਦੇ ਨੇ, ਖਾਲਿਸਤਾਨ ਦੇ ਮੁੱਢਲੇ ਹਮਾਇਤੀਆਂ 'ਚੋਂ ਨੇ। ਜਦੋਂ ਅਸੀਂ 1992 'ਚ ਫਰਵਰੀ 1992 'ਚ ਸੈਂਟਾ ਕਲੈਰਾ ਕੈਲੀਫੋਰਨੀਆ ਦੇ ਉਸ ਸ਼ਹਿਰ ਦੇ ਵਿੱਚ 1400 ਕੋਲਮੈਨ ਐਵਨਿਊ ਦੇ ਉੱਤੇ ਆਪਣਾ ਦਫ਼ਤਰ ਸ਼ੁਰੂ ਕੀਤਾ ਤੇ ਪਹਿਲੇ ਜਿਹੜੇ ਜਿਨ੍ਹਾਂ ਨੇ ਵਿਜ਼ਿਟ ਕੀਤਾ ਔਰ ਆਪਣੀ ਹਾਜ਼ਰੀ ਲਵਾਈ, ਸਪੋਰਟ ਦਿੱਤੀ, ਉਹਨਾਂ ਦੇ ਵਿੱਚ ਭਾਈ ਭੋਲਾ ਸਿੰਘ ਸਨ। LA ਰਹਿੰਦੇ ਸੀ, ਉੱਥੋਂ ਆਲ ਦਾ ਵੇ ਆਏ ਮਿਲਣ ਦੇ ਲਈ। ਸੋ ਉਹਨਾਂ ਦਾ ਇਹ ਜਿਹੜਾ ਸਾਰਾ ਹੀ ਸਾਡੇ ਨਾਲ ਇੱਕ ਸਾਥ ਵਾਲਾ ਵੀ ਸਫ਼ਰ ਔਰ ਉਦੋਂ ਤਾਂ ਬਹੁਤ ਕਿਰਤ ਗਰਾਊਂਡ ਲੈਵਲ ਦੇ ਉੱਤੇ ਕਰਦੇ ਸੀ। ਹੁਣ ਮਹਾਰਾਜ ਨੇ ਉਹਨਾਂ ਨੂੰ ਬਹੁਤ ਵੱਡਾ ਬ੍ਰਿਟਿਸ਼ ਕਹਿ ਰਹੇ ਬਿਜ਼ਨਸ ਐਮਪਾਇਰ ਦਿੱਤਾ ਹੈ। ਹੋ ਸਕਦਾ ਹੈ ਬ੍ਰਿਟਿਸ਼ ਐਮਪਾਇਰ ਵਾਂਗ ਹੋਰ ਵੀ ਵੱਡਾ ਹੁੰਦਾ ਜਾਏਗਾ, ਪਰ ਉਹਨਾਂ ਦੀ ਕਮਿਟਮੈਂਟ ਕਾਜ਼ ਪ੍ਰਤੀ ਪੂਰੀ ਰਹੀ। ਔਰ ਜਦੋਂ ਉਹਨਾਂ ਨੇ ਪਿਛਲੇ ਨਵੰਬਰ ਦੇ ਪਹਿਲੇ ਹਫਤੇ ਗੁਰਦੁਆਰਾ ਸਾਹਿਬ ਦਾ ਉਦਘਾਟਨ ਕੀਤਾ ਤੇ ਉਹਦੇ 'ਚ ਉਹਨਾਂ ਨੇ ਪਹਿਲਾ ਕਮੈਂਟ ਇਹ ਕਿਹਾ ਕਿ ਕੋਈ ਥਾਂ ਟਿਕਾਣਾ ਤਾਂ ਹੁਣ ਸਾਡੇ ਕੋਲ ਇੰਡੀਆਨਾ ਸਟੇਟ 'ਚ ਹੈ ਜਿੱਥੇ ਅਸੀਂ ਖੁੱਲ੍ਹ ਕੇ ਪੰਥ ਦੀ, ਖਾਲਿਸਤਾਨ ਦੀ ਗੱਲ ਕਰ ਸਕਾਂਗੇ। ਔਰ ਉਦੋਂ ਕਿਉਂਕਿ ਅਸੀਂ ਯੂਬਾ ਸਿਟੀ ਸੀ, ਅਸੀਂ ਸ਼ਮੂਲੀਅਤ ਨਹੀਂ ਕੀਤੀ। ਉਹਨਾਂ ਦੀ ਚਾਹਨਾ ਸੀ ਕਿ ਉਹਨਾਂ ਨੇ ਸਪੈਸ਼ਲ ਦੀਵਾਨ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਔਰ ਇਸ ਸਾਰੇ ਸਫਰੇ ਸ਼ਹਾਦਤ ਜਿਹੜਾ ਲਫ਼ਜ਼ ਅੱਜ ਇਸ ਸਾਰੇ ਲਈ ਬਣ ਗਿਆ ਕਿਉਂਕਿ ਇਹ 15ਵਾੜਾ ਹੈ ਸਫਰੇ ਸ਼ਹਾਦਤ ਦਾ, ਜਿਸ ਦੇ ਵਿੱਚ ਅਸੀਂ ਅਨੰਦਪੁਰ ਸਾਹਿਬ ਦੇ ਕਿਲੇ ਦੇ ਘੇਰੇ ਤੋਂ ਲੈ ਕੇ ਫਿਰ ਅਨੰਦਪੁਰ ਸਾਹਿਬ ਤੋਂ ਨਿਕਲਣਾ, 10ਵੇਂ ਪਾਤਸ਼ਾਹ ਦਾ ਸਰਸਾ ਦੇ ਕੰਢੇ ਪਰਿਵਾਰ ਵਿਛੋੜਾ, ਚਮਕੌਰ ਦੀ ਗੜੀ, ਮਾਛੀਵਾੜਾ, ਦੀਨਾ ਕਾਂਗੜ ਤੱਕ, ਕਲਾ ਰਾਏਕੋਟ ਔਰ ਫਿਰ ਸੂਬਾ ਸਰਹੰਦ, ਵਜ਼ੀਰ ਖਾਨ, ਸੁੱਚਾ ਨੰਦ ਦੀ ਕਰਤੂਤ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਉਹਨਾਂ ਦਾ ਸੰਸਕਾਰ ਔਰ ਫਿਰ ਜਿਨ੍ਹਾਂ ਦੀ ਇਸ ਸਾਰੇ ਦੌਰ ਦੇ ਵਿੱਚ ਜਿਨ੍ਹਾਂ ਦੀ ਵੱਡੀ ਕੁਰਬਾਨੀ ਹੈ ਉਹ ਬੇਸ਼ੱਕ ਕੁੰਮਾ ਮਾਸ਼ਕੀ ਹੋਏ ਜਿਹਦੀ ਝੁੱਗੀ 'ਚ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੇ ਰਾਤ ਗੁਜ਼ਾਰੀ, ਜਾਂ ਉਹ ਮੋਤੀ ਲਾਲ ਮਹਿਰਾ ਹੋਏ ਜਿਹਨੇ ਬਹੁਤ ਤੰਗ ਦਸਤੀ ਦੇ ਵਿੱਚ ਵੀ ਆਪਣਾ ਬਾਲ ਬੱਚਾ ਜਿਹਦਾ ਕਾਣ ਕੀਤਾ ਗਿਆ, ਉਹ ਮਾਤਾ ਜੀ ਔਰ ਬੱਚਿਆਂ ਨੂੰ ਦੁੱਧ ਛਕਾਉਣ ਦੀ ਸੇਵਾ ਕੀਤੀ। ਔਰ ਜੈਨ ਮਤ ਨਾਲ ਸੰਬੰਧਿਤ ਟੋਡਰਮਲ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਜੀ ਦੀ ਜਿਹੜੀ ਜਿਸ ਨੂੰ ਅੱਜ ਜਦੋਂ ਪ੍ਰਚਾਰਕ ਕਹਿੰਦੇ ਨੇ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਕਿ ਮੋਹਰਾਂ ਵਿਛਾ ਕੇ ਉਹਨਾਂ ਨੇ ਉਹ ਜ਼ਮੀਨ ਲਈ ਜਿੱਥੇ ਉਹਨਾਂ ਨੇ ਸੰਸਕਾਰ ਕੀਤਾ। ਇਹ ਸਾਰੇ ਵੱਡੇ ਕਿਰਦਾਰ ਨੇ ਔਰ ਬਹੁਤ ਚੰਗੀ ਗੱਲ ਹੈ ਕਿ ਆਲਮੋਸਟ 1999 ਤੋਂ ਬਾਅਦ ਸਾਡੇ ਧਾਰਮਿਕ ਪ੍ਰਚਾਰਕਾਂ ਨੇ ਜਿਨ੍ਹਾਂ ਦੇ ਵਿੱਚ ਗਿਆਨੀ ਹਰਪਾਲ ਸਿੰਘ ਜਿਹੜੇ ਫਤਿਹਗੜ੍ਹ ਸਾਹਿਬ ਦੇ ਮੁੱਖ ਕਥਾਵਾਚਕ ਨੇ, ਹੁਣ ਵੀ ਨੇ, ਹਾਲਾਂਕਿ ਉਹਨਾਂ ਨੇ ਅਮਰੀਕਾ ਵੀ ਉਹਨਾਂ ਦਾ ਆਉਣ ਜਾਣ ਹੁੰਦਾ ਹੈ, ਸਾਡੇ ਸਟੂਡੀਓ ਵੀ ਆਏ ਹੋਏ ਨੇ। ਉਹਨਾਂ ਨੇ ਬਾਕੀ ਜਿਹੜੇ ਧਾਰਮਿਕ ਵਿਅਕਤੀਆਂ ਦੇ ਨਾਲ ਮਿਲ ਕੇ ਇਹ ਆਰੰਭ ਕੀਤਾ ਸੀ ਯਤਨ
ਕਿ ਇਸ ਨੂੰ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਉਹਨਾਂ ਦਿਨਾਂ ਜਿੱਥੇ ਜਿੱਥੇ ਪੜਾਅ ਕੀਤੇ ਉਸ ਸਫਰੇ ਸ਼ਹਾਦਤ ਦੇ ਦੌਰਾਨ ਗੁਰੂ ਸਾਹਿਬ ਨੇ, ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਨੇ, ਉਹਨਾਂ ਦਿਨਾਂ ਨੂੰ ਯਾਦ ਕੀਤਾ ਜਾਏ। ਸੋ ਇਹ ਇੱਕ ਬੜਾ ਪੋਪੂਲਰ ਮਾਰਚ ਬਣ ਗਿਆ ਸਫਰੇ ਸ਼ਹਾਦਤ ਦਾ, ਔਰ ਉਸ ਦੇ ਨਤੀਜੇ ਵਜੋਂ ਕਿਉਂਕਿ ਇਸ ਦਾ ਲਾਈਵ ਟੈਲੀਕਾਸਟ ਹੁੰਦਾ ਹੈ ਇਹਨਾਂ ਸਾਰੇ ਦਿਨਾਂ 'ਚ ਅੱਡ-ਅੱਡ ਚੈਨਲਸ ਰਾਹੀਂ ਜੀ, ਦੁਨੀਆ ਭਰ ਦੇ ਵਿੱਚ ਜਿਨ੍ਹਾਂ ਨੂੰ, ਕਿਉਂਕਿ ਜਿਹੜੇ ਤਾਂ ਉਸ ਇਲਾਕੇ ਨਾਲ ਸੰਬੰਧਿਤ ਨੇ, ਜਿਨ੍ਹਾਂ ਨੂੰ ਜਿਹੜੇ ਇਸ ਨੂੰ ਸਭਾ ਕਹਿੰਦੇ ਨੇ ਹੁਣ ਵੀ, ਔਰ ਉਹਨਾਂ ਦਾ ਤਾਂ ਹੁੰਦਾ ਸੀ ਕਿ ਉਹ ਜ਼ਮੀਨ ਤੇ ਸੌਣਾ ਔਰ ਉਹਨਾਂ ਦਿਨਾਂ ਨੂੰ ਯਾਦ ਕਰਨਾ, ਪਰ ਇਹਨਾਂ ਕੁਰਬਾਨੀਆਂ ਨੂੰ ਇੰਟਰਨੈਸ਼ਨਲਾਈਜ਼ ਕਰਨ ਦੇ ਵਿੱਚ ਮੈਂ ਸਮਝਦਾ ਹਾਂ ਔਰ ਨੈਕਸਟ ਜਨਰੇਸ਼ਨ ਤੱਕ ਵੀ ਇਹ ਮੈਸੇਜ ਪਹੁੰਚਾਉਣ 'ਚ ਇਹ ਸਫਰੇ ਸ਼ਹਾਦਤ ਦਾ ਬਹੁਤ ਵੱਡਾ ਰੋਲ ਹੈ। ਔਰ ਇਹ ਲਫ਼ਜ਼ ਹੁਣ ਆਲਮੋਸਟ ਸਾਰੇ ਪਾਸੇ ਕੋਟ ਵੀ ਹੁੰਦੇ ਨੇ, ਐਕਸੈਪਟੇਬਲ ਤਾਂ ਹੈ ਹੀ ਇਹਨੇ ਲਫ਼ਜ਼, ਕਿਉਂਕਿ ਆਪਣੇ ਆਪ ਦੇ ਵਿੱਚ ਇਹ ਇੱਕ ਸ਼ਹਾਦਤ ਦਾ ਜ਼ਿਕਰ ਨਹੀਂ, ਜਿਵੇਂ ਤੁਸੀਂ ਕਿਹਾ ਵੀ ਇਹ ਉਹ ਪੀਰੀਅਡ ਹੈ। ਮੈਂ ਤਾਂ ਈਵਨ ਮਹੀਨਿਆਂ ਬਾਅਦ ਜਿਹੜਾ ਕਿਲ੍ਹਾ ਆਨੰਦਗੜ੍ਹ ਦਾ ਘੇਰਾ ਹੈ, ਜਿਸ 'ਚ ਹਜ਼ਾਰਾਂ ਸਿੰਘ ਸਿੰਘਣੀਆਂ ਸ਼ਹੀਦ ਹੋਏ, ਫਿਰ ਸਰਸਾ ਦਾ ਕੰਢਾ, ਬਿਲਕੁਲ ਚਮਕੌਰ ਦੀ ਗੜ੍ਹੀ, ਔਰ ਇਸ ਦੇ ਵਿੱਚ 3 ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ। ਔਰ ਫਿਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਬੀਬੀ ਸ਼ਰਨ ਕੌਰ, ਜਿਨ੍ਹਾਂ ਨੇ, ਕਿਉਂਕਿ ਚਮਕੌਰ ਦੀ ਗੜ੍ਹੀ ਦੀ ਜੰਗ 21 ਦਸੰਬਰ ਦੀ ਹੈ, ਔਰ ਫਿਰ ਕਿਵੇਂ ਜਿਹੜੀ ਹੈ ਉਹਨਾਂ ਦੇ ਮ੍ਰਿਤਕ ਸਰੀਰਾਂ ਨੂੰ ਸਿੱਖਾਂ ਦੇ ਔਰ ਸਾਹਿਬਜ਼ਾਦਿਆਂ ਦੇ ਇੱਕ ਥਾਂ ਉਹਨਾਂ ਦਾ ਅੰਗੀਠਾ ਬਣਾ ਕੇ ਕਿਵੇਂ ਬੀਬੀ ਸ਼ਰਨ ਕੌਰ ਉਹਨਾਂ ਦਾ ਸੰਸਕਾਰ ਕਰਦੇ ਨੇ, ਔਰ ਕਿਵੇਂ ਫਿਰ ਉਹਨਾਂ ਨੂੰ ਵੀ ਸ਼ਹੀਦ ਕਰਕੇ ਉਸੇ ਹੀ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ। ਸੋ ਇਹ ਇੰਨੇ ਕੁ ਵਾਕਿਆਤ ਨੇ, ਅੱਗੇ ਅਸੀਂ ਹਰ ਸਾਲ ਉਹਨਾਂ ਨੂੰ ਡੇ ਬਾਈ ਡੇ ਲੈਂਦੇ, ਲੇਕਿਨ ਕਿਉਂਕਿ ਟਰੈਵਲ ਵੀ ਹੋ ਜਾਂਦਾ ਹੈ ਵਿਚਾਲੇ, ਔਰ ਇਸ ਵਾਰ ਅਸੀਂ ਉਸ ਤਰੀਕੇ ਨਾਲ ਨਹੀਂ ਕਰ ਸਕੇ। ਲੇਕਿਨ ਇਹ ਜ਼ਰੂਰ ਹੈ ਵੀ ਜਿੱਥੇ ਵੀ ਸਾਡਾ ਜਾਣਾ ਹੈ, ਕਿਉਂਕਿ ਇਹ ਦਿਨ ਸਾਰੇ ਉਸ ਯਾਦ ਦੇ ਨਾਲ ਜੁੜੇ ਹੋਏ ਨੇ, ਔਰ ਇਸੇ ਤਰ੍ਹਾਂ ਇਹ ਜਿਹੜੇ ਦੋਵੇਂ ਹੀ ਸਮਾਗਮ ਮੁੱਖ ਤੌਰ 'ਤੇ ਜਿਹੜਾ ਗੁਰਦੁਆਰਾ ਖਾਲਸਾ ਦੀਵਾਨ ਗ੍ਰੈਂਜਰ ਜਿਹੜਾ ਸਾਊਥ ਪਿੰਡ ਦਾ ਸੁਬਰਬ ਹੈ, ਜਿਹੜਾ ਭਾਈ ਭੋਲਾ ਸਿੰਘ ਹੋਰਾਂ ਦੇ ਉਦਮ ਦੇ ਨਾਲ ਰੱਖਿਆ ਗਿਆ, ਉਸ ਦੇ ਵਿੱਚ ਸਾਡੀ ਸੈਚਰਡੇ ਦੀ ਪਾਰਟਿਸਿਪੇਸ਼ਨ ਸੀ। ਹਾਲਾਂ ਅਜੇ ਬਿਗਨਿੰਗ ਹੈ, ਲੇਕਿਨ ਫਿਰ ਵੀ ਬੜੇ ਉਤਸ਼ਾਹ ਨਾਲ ਸਮੁੱਚੇ ਪਰਿਵਾਰਾਂ ਨੇ ਸੇਵਾ ਕੀਤੀ। ਔਰ ਦੂਸਰੀ ਖਾਸੀਅਤ ਸੀ ਕਿ ਗਿਆਨੀ ਜਗਤਾਰ ਸਿੰਘ, ਜਿਹੜੇ ਦਰਬਾਰ ਸਾਹਿਬ ਦੇ ਆਲਮੋਸਟ 35-40 ਸਾਲ ਹੈੱਡ ਗ੍ਰੰਥੀ ਰਹੇ, ਹੁਣੇ ਹੀ ਰਿਟਾਇਰ ਹੋਏ ਨੇ ਕੁਝ ਮਹੀਨੇ ਪਹਿਲਾਂ, ਉਹਨਾਂ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ। ਉਹਨਾਂ ਨੇ ਬੜੀ ਇੱਕ ਅੱਛੀ, ਜਿੱਥੇ ਮੈਂ ਸਮਝਦਾ ਵੀ ਧਾਰਮਿਕ ਤੌਰ ਦੇ ਉੱਤੇ ਸਾਡੀ ਇਹ ਸ਼ਿਕਾਇਤ ਵੀ ਹੁੰਦੀ ਹੈ ਕਿ ਬਹੁਤ ਵਾਰ ਉਹ ਬੀਤੇ ਦੇ ਇਤਿਹਾਸ ਤੱਕ ਹੀ ਰਹਿੰਦੀ ਹੈ ਮਹਦੂਦ ਉਹਨਾਂ ਦੀ ਗੱਲਬਾਤ, ਪਰ ਉਹਨਾਂ ਨੇ ਜਿੱਥੇ ਸਾਡੀਆਂ ਸੇਵਾਵਾਂ ਨੂੰ ਐਡਮਾਇਰ ਕੀਤਾ, ਉਹਨਾਂ ਨੇ ਕਿਹਾ ਕਿ ਜੀ ਮੈਂ 2001 ਤੋਂ ਸੁਣਦਾ ਆ ਰਿਹਾ ਜਦੋਂ ਮੈਂ ਨਿਊਯਾਰਕ ਜਾਂਦਾ, ਔਰ ਲਗਾਤਾਰਤਾ ਦੇ ਨਾਲ ਉਹਨਾਂ ਨੇ ਜਿਹੜੇ ਸਾਡੀਆਂ ਸੇਵਾਵਾਂ ਦੀ ਸਰਾਹਨਾ ਕੀਤੀ। ਚਲੋ ਐਪਰੀਸ਼ੀਏਸ਼ਨ ਤਾਂ ਚੰਗੀ ਲੱਗਦੀ ਹੈ, ਪਰ ਮੈਨੂੰ ਚੰਗਾ ਲੱਗਾ ਕਿ ਜਿਹੜਾ ਉਹਨਾਂ ਦਾ ਬਿਰਤਾਂਤ ਜਾਂ ਗੱਲ ਕਹਿਣ ਦਾ ਅੰਦਾਜ਼ ਔਰ ਮਜ਼ਬੂਤੀ ਨਾਲ ਸਿੱਖੀ, ਪੰਜ ਕਕਾਰੀ ਰੂਪ, ਔਰ ਇਹ ਮੈਸੇਜ ਕਿ ਵੀ ਠੀਕ ਹੈ, ਅਸੀਂ ਜਦੋਂ ਸੁਣਦੇ ਹਾਂ ਕੋਈ ਦਿਲ ਐਸਾ ਨਹੀਂ ਹੁੰਦਾ ਦੀਵਾਨ 'ਚ ਕੋਈ ਬੈਠੇ ਕਿਸੇ ਸਿੰਘ ਸਿੰਘਣੀ ਦਾ ਜਿਹਦਾ ਦਿਲ ਪਿੰਗਰਦਾ ਨਾ ਹੋਏ, ਅੱਖਾਂ 'ਚੋਂ ਅਥਰੂ ਨਾ ਵਗਦੇ ਹੋਣ। ਇਹ ਜਿਹੜਾ ਸਾਰਾ ਸਾਕਾ ਹੀ ਇਸ ਕਿਸਮ ਦਾ। ਪਰ ਉਹਨਾਂ ਨੇ ਵੀ ਪੁੱਛਿਆ ਕਿ ਵੀ ਕੀ ਸਿਰਫ ਵਿਰਾਗ ਕਰਨਾ, ਅੱਖਾਂ 'ਚੋਂ ਅਥਰੂ ਕੇਰਨਾ ਕਾਫੀ ਹੈ? ਅਸੀਂ ਇਹ ਦੇਖੀਏ ਅਸੀਂ ਕਿੱਥੇ ਖੜੇ। ਜੇ 7 ਤੇ 9 ਸਾਲ ਦੇ ਸਾਹਿਬਜ਼ਾਦੇ ਸਿੱਖੀ ਵੈਲਿਊਜ਼ ਦੀ ਖਾਤਰ ਕੇਸਾਂ ਨੂੰ ਜਿਹੜਾ ਔਰ ਕੇਸਾਂ ਸਵਾਸਾਂ ਨਾਲ ਸਿੱਖੀ ਨੂੰ ਨਿਭਾਉਂਦੇ ਨੇ, ਕੀ ਅਸੀਂ ਉਸ ਅਮਲ ਦੇ ਉੱਤੇ ਖੜੇ? ਕੀ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਸਿੱਖੀ ਸਰੂਪ 'ਚ ਰੱਖਿਆ? ਔਰ ਜੇ ਕਹਿਣਾ ਹੋਏ, ਜਿਵੇਂ ਇੱਕ ਬਲੌਗਰ ਨੇ ਪਿਛਲੇ ਦਿਨਾਂ 'ਚ ਕਿਹਾ, ਉਹਨੇ ਕਿਹਾ ਕਿ ਜੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ, ਔਰ ਜੇ ਹੁਣ ਤੱਕ ਜੋ 2024 ਤੱਕ ਪਹੁੰਚਦੇ ਆ ਸਾਡੀ ਸਟਰਗਲ, ਇਹਨੂੰ ਫਾਸਟ ਫਾਰਵਰਡ ਕਰੀਏ ਤੇ ਅਲਟੀਮੇਟਲੀ ਲੜਾਈ ਤਾਂ ਈਨ ਨਾ ਮੰਨਣ ਦੀ ਹੈ। ਹੁਣ ਇਹੀ ਗੱਲ ਜਹਾਂਗੀਰ ਨੂੰ ਚੁੱਭਦੀ ਸੀ ਕਿ ਭਾਈ ਇਹ
ਸੱਚ ਹੱਕ ਦੀ ਗੱਲ ਕਰਨ ਵਾਲੇ ਆਪਣਾ ਇੱਕ ਵੱਖਰਾ ਆਧਾਰ ਰੱਖਦੇ ਨੇ ਔਰ ਇਹ ਸਾਡੇ ਸਬਡਿਊ ਨਹੀਂ ਹੋਏ ਸਾਡੇ ਤੋਂ। ਬਿਲਕੁਲ ਇਹੀ ਤਕਲੀਫ ਬਾਕੀ ਮੁਗਲਾਂ ਨੂੰ, ਔਰੰਗਜ਼ੇਬ ਨੂੰ ਵੀ ਸੀ। ਇਹੀ ਤਕਲੀਫ ਦਰਾ ਖੈਬਰ ਪਾਰ ਦੇ ਹਮਲਾਵਰਾਂ ਨੂੰ ਸੀ। ਅੰਗਰੇਜ਼ਾਂ ਨੇ ਢੰਗ ਜੇ ਨਾਲ ਮਰਸਨਰੀ ਬਣਾਇਆ, ਪਰ ਇਹੀ ਤਕਲੀਫ ਇਹਨਾਂ ਹਿੰਦੂ ਤਵੀਆਂ ਨੂੰ ਹੈ ਕਿ ਵੀ ਇਹ ਆਪਣੀ ਨਿਆਰੇ ਪੰਥ ਦੀ, ਆਪਣੀ ਤਹਿਜ਼ੀਬ ਦੀ ਔਰ ਗੈਰਤ ਦੀ, ਅਣਖ ਦੀ ਔਰ ਦਿੱਲੀ ਤਖਤ ਤੋਂ 2 ਫੁੱਟ ਉੱਚਾ ਅਕਾਲ ਤਖਤ ਔਰ ਟੈਂ ਨਾ ਮੰਨਣ ਵਾਲੇ ਨੇ, ਇਹਨਾਂ ਨੂੰ ਦੀ ਟੈਂ ਭੰਨਣੀ ਹੈ। ਸੋ ਗੱਲ ਕੁੱਲ ਮਿਲਾ ਕੇ ਗੱਲ ਤਾਂ ਜ਼ਿੰਦਗੀ ਤਾਂ ਉਹੀ ਹੈ ਹਰ ਇੱਕ ਦੀ, ਬਿਲਕੁਲ, ਲੇਕਿਨ ਕਿਵੇਂ ਜੀਣੀ ਹੈ। ਜਿਵੇਂ ਫੈਜ਼ ਅਹਿਮਦ ਫੈਜ਼ ਜਿਹੜੇ ਗਾਲਿਬ ਤੋਂ ਬਾਅਦ ਉਰਦੂ ਪੋਇਟਰੀ ਦੇ ਵਿੱਚ ਬਹੁਤ ਵੱਡੇ ਸ਼ਾਇਰ ਦੇ ਤੌਰ ਤੇ ਜਿਨ੍ਹਾਂ ਦਾ ਰੁਤਬਾ ਹੈ, ਉਹਨਾਂ ਦਾ ਹੀ ਇੱਕ ਸ਼ੇਅਰ ਹੈ ਕਿ ਜਿਸ ਧਜ से कोई मकतल में गया वो शान सलामत रहती है, इस जान की तो कोई बात नहीं, ये जान तो आनी जानी है। गल तो अल्टीमेटली जान ਦਾ ਕੀ ਹੈ, ਕਿੰਨੇ ਲੋਕ ਜੰਮਦੇ ਨੇ ਚਲੇ ਜਾਂਦੇ ਨੇ, ਪਰ ਸਾਡੇ ਸਾਹਿਬਜ਼ਾਦੇ ਗੁਰੂ ਕੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਜੂਝ ਕੇ ਇਹ ਦੱਸਦੇ ਨੇ ਕਿ ਸੱਚ ਹੱਕ ਇਨਸਾਫ ਦੇ ਲਈ ਕਿਵੇਂ ਜੂਝਿਆ ਜਾਂਦਾ ਹੈ। ਤੇ ਸਾਡੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ, ਫਤਿਹ ਸਿੰਘ ਗੁਰੂ ਕੇ ਲਾਲ, ਉਹ ਚਮਕੌਰ ਦਾ ਵਾਕਿਆ ਹੋ ਰਿਹਾ ਤੇ ਇਧਰ ਸੂਬਾ ਸਰਹੰਦ ਆਪਣੀ ਕਰਤੂਤ ਤੇ ਉਤਰਿਆ ਹੋਇਆ। ਔਰ ਜਦੋਂ ਤੁਸੀਂ ਉਹ ਸਾਰਾ ਬਰਤਾਂਤ ਦੇਖਦੇ ਹੋ ਸਟੈਪ ਬਾਈ ਸਟੈਪ, ਮਰਿੰਡਾ ਥਾਣਾ, ਗੰਗੂ ਦੇ ਘਰ ਤੋਂ ਮਰਿੰਡਾ ਥਾਣਾ ਔਰ ਸੂਬਾ ਸਰਹੰਦ ਦੀ ਕਚਹਿਰੀ ਔਰ ਜੁੱਤੀ ਦੀ ਨੋਕ ਜਿਹੜੀ ਹੈ ਉਸ ਦੇ ਉੱਤੇ ਉਹਨਾਂ ਦੀਆਂ ਆਫਰਸ ਨੂੰ, ਉਹਨਾਂ ਦੀਆਂ ਪੇਸ਼ਕਸ਼ਾਂ ਨੂੰ, ਉਹਨਾਂ ਦੇ ਲਾਲਚਾਂ ਨੂੰ ਮਾਰਨਾ ਔਰ ਗੱਜ ਵੱਜ ਕੇ ਕਹਿਣਾ ਕਿ ਭਾਈ ਇਹ ਜਿਹੜਾ ਸਾਨੂੰ ਛੱਡੋ, ਅਸੀਂ ਫੌਜ ਬਣਾਵਾਂਗੇ, ਆਪਣੇ ਪਿਤਾ ਜੀ ਦੇ ਰਸਤੇ ਤੇ ਤੁਰਦੇ ਆ, ਇਹ ਗੁਲਾਮੀ ਦੇ ਸੰਗਲ ਕੱਟਾਂਗੇ। ਔਰ ਜੇ ਦੁਸ਼ਮਣ ਸੁੱਚਾਨੰਦ ਦੇ ਰੂਪ ਜਿਹੜਾ ਕਦੇ ਗੰਗੂ ਚੰਦੂ ਬਣ ਕੇ ਸਾਹਮਣੇ ਆਇਆ, ਉਹ ਇਹ ਕਹਿੰਦਾ ਕਿ ਦੇਖ ਲਿਆ ਜੀ, ਸੱਪਾਂ ਦੇ ਬੱਚੇ ਸੱਪ ਹੁੰਦੇ ਨੇ। ਤੇ ਸਿੱਖਾਂ ਦੀ ਡਿਫਾਈਨੈਂਸ ਇਹ ਸੀ, ਹੁਣ ਸੱਪ ਸੰਸਕ੍ਰਿਤ ਦੇ ਵਿੱਚ ਸੱਪ ਲਈ ਲਫ਼ਜ਼ ਭੁਜੰਗ ਹੈ। ਸਿੱਖਾਂ ਨੇ ਕਿਹਾ ਠੀਕ ਹੈ, ਜੇ ਤੁਸੀਂ ਸਾਨੂੰ ਸੱਪ ਸਮਝਦੇ ਹੋ, ਅਸੀਂ ਭੁਜੰਗੀ ਭੁਜੰਗਣਾ ਹੈ। ਇਹ ਹੈ ਡਿਫਾਈਨੈਂਸ। ਔਰ ਜਿਹੜੀ ਗੱਲ ਅੱਜ ਦੇ ਕੰਟੈਕਸਟ ਦੇ ਵਿੱਚ ਉਹ ਭਾਵੇਂ ਤੁਸੀਂ ਕਿਸੇ ਫਾਰਮੈਟ ਤੇ ਜਾ ਕੇ ਕਰੋ, ਉਹ ਦੇਖਣ ਵਾਲੀ ਹੈ ਕਿ ਭਾਈ ਅੱਜ ਅਸੀਂ ਕਿੰਨੇ ਕੁਛ ਡਿਫਾਈਨੈਂਸ ਦੇ ਰਸਤੇ ਤੇ ਤੁਰੇ ਹੋਏ ਆ, ਕਿੰਨਿਆਂ ਨੂੰ ਕਿ ਕਿਤੇ ਇਹ ਤਾਂ ਨਹੀਂ ਹੈ ਕਿ ਵੀ ਮੈਂ ਜਿਵੇਂ ਉਸ ਤੋਂ ਪਹਿਲਾਂ ਵਾਲੇ ਵੀ ਜਿਹੜੇ ਨੇ ਉਹ ਉਸ ਕਿਸਮ ਦੇ ਦਿਲੀਸ਼ਵਰੋ ਈਸ਼ਵਰੋ ਕਹਿ ਕੇ ਜੀ ਜਾਂਦੇ ਸੀ। 1000 ਸਾਲ ਤੋਂ ਜੁੱਤੀਆਂ ਵੀ ਖਾਈ ਜਾਂਦੇ ਸੀ, ਨਿਆਣੇ ਵੀ ਜੰਮਦੇ ਸੀ, ਜਨਰੇਸ਼ਨਾਂ ਵੀ ਤੁਰੀਆਂ ਜਾਂਦੀਆਂ ਸੀ। ਬਿਲਕੁਲ। ਔਰ ਉਹਨਾਂ ਦਾ ਤੁਹਾਨੂੰ ਕੋਈ ਭਾਰਤ ਦੇ ਵਿੱਚ ਮੰਦਰ ਕਿਸੇ ਸ਼ਹੀਦ ਦੇ ਨਾਂ ਦਾ ਨਹੀਂ ਮਿਲਦਾ, ਕਿਉਂਕਿ ਸ਼ਹੀਦਾਂ ਦਾ ਕਨਸੈਪਟ ਹੀ ਨਹੀਂ ਸੀ। ਤੇ ਸਾਡੇ ਤਾਂ ਵੱਡੀ ਗਿਣਤੀ 'ਚ ਗੁਰਦੁਆਰਿਆਂ ਦੀ ਜੇ ਗਿਣਤੀ ਕੀਤੀ ਜਾਏ ਤਾਂ ਉਹ ਸੰਬੰਧ ਹੀ ਜਾ ਕੇ ਸ਼ਹੀਦਾਂ ਨਾਲ ਜੁੜਦਾ। ਸੋ ਮਤਲਬ ਇਹ ਹੈ ਕਿ ਸ਼ਹੀਦ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਬਈ ਅਸੀਂ ਮਰਦੇ ਆਏ ਆ, ਮਰ ਰਹੇ ਆ, ਮਰਦੇ ਰਵਾਂਗੇ, ਨਹੀਂ। ਇੱਕ ਕਾਜ਼ ਦੇ ਨਾਲ ਔਰ ਇਹ ਦੱਸਦੇ ਆ ਸ਼ਹੀਦ ਤਾਂ ਹੈ ਹੀ ਇੱਕ ਸ਼ਹਾਦਤ ਵਾਂਗ, ਇੱਕ ਗਵਾਹੀ ਵਾਂਗ ਰੱਬ ਦੇ ਦਰਬਾਰ 'ਚ। ਤੇ ਜਿਨ੍ਹਾਂ ਨੇ ਸ਼ਹੀਦੀਆਂ ਦਾ ਇਤਿਹਾਸ ਰਚਿਆ, ਸਾਡੀ ਅਰਦਾਸ ਦਾ ਇੱਕ ਵੱਡਾ ਹਿੱਸਾ ਉਸ ਜਿਹੜਾ ਇਤਿਹਾਸ, ਸ਼ਹੀਦੀਆਂ ਦੇ ਇਤਿਹਾਸ ਨੂੰ ਯਾਦ ਦਹਾਨੀ ਕਰਵਾਉਂਦਾ। ਤੇ ਜੇ ਇਹ ਦਿਨ ਵੀ ਆਏ, ਹਰ ਸਾਲ ਆਉਂਦੇ ਨੇ, ਅਸੀਂ ਉਵੇਂ ਹੀ ਕਰ ਕਰਾ ਕੇ ਗੁਜ਼ਾਰ ਲਏ ਕਿਸੇ, ਚਲੋ ਹੋ ਗਿਆ ਜੀ, ਮਿਠਾਈਆਂ ਨਾ ਬਣਾਓ, ਫਲਾਣਾ ਨਾ ਕਰੋ, ਟਿਮਕਾ ਨਾ ਕਰੋ। ਹਾਲਾਂਕਿ ਇਸ ਦੇ ਉੱਤੇ ਵੀ ਇੱਕ ਵੱਖਰੀ ਟੇਕ ਹੈ ਹਰ ਇੱਕ ਦੀ ਕਿ ਭਈ ਇਹ ਅਸੀਂ ਕੋਈ ਉਸ ਕਿਸਮ ਦੇ ਮਾਤਮ ਦਾ ਵੀ ਸ਼ਿਕਾਰ ਨਹੀਂ ਹੋਣਾ। ਅਸੀਂ ਤਾਂ ਸ਼ਹਾਦਤ ਨੂੰ ਸੈਲੀਬ੍ਰੇਟ ਕਰਦੇ, ਇਸ ਲਈ ਸਾਡੇ ਲਫ਼ਜ਼ ਹੀ ਸ਼ਹੀਦੀ ਜੋੜ ਮੇਲਾ ਹੈ। ਅਸੀਂ ਜੁੜਦੇ ਹਾਂ ਔਰ ਉਸ ਦੇ ਲਈ ਕੋਈ ਮਾਤਮ ਦਾ ਰੰਗ ਨਹੀਂ ਹੈ। ਲੇਕਿਨ ਇਹ ਤਾਂ ਜ਼ਰੂਰ ਯਾਦ ਦਹਾਨੀ ਸਾਨੂੰ ਇਹਨਾਂ ਦਿਨਾਂ ਦੇ ਮੌਕੇ ਦੇ ਉੱਤੇ ਹੋਣੀ ਚਾਹੀਦੀ ਹੈ। ਹੁਣ ਹਾਲਾਤ ਇਹ ਨੇ, ਅਸੀਂ ਕ੍ਰਿਸਮਸ ਈਵ ਦੀ ਇੱਥੇ ਗੱਲ ਕਰਦੇ ਹਾਂ, ਪਿਛਲੇ ਕੱਲ 2 ਦਿਨਾਂ ਤੋਂ ਮੈਂ ਦੇਖ ਰਿਹਾ ਪੰਜਾਬ 'ਚ ਜਿੰਨੇ ਵੱਡੇ ਕ੍ਰਿਸਮਸ ਨਾਲ ਸੰਬੰਧਿਤ ਜਲੂਸ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਐਂ ਲੱਗਦਾ ਜਿਵੇਂ ਅੱਧਾ ਪੰਜਾਬ ਈਸਾਈ ਹੋ ਗਿਆ ਹੈ। ਹੁਣ ਇਹ ਕਿਹਦੀ ਜ਼ਿੰਮੇਵਾਰੀ ਹੈ? ਕੌਣ ਨੇ? ਹਕੂਮਤਾਂ ਆਪਣੇ ਕੰਮ ਕਰਦੀਆਂ ਨੇ, ਜਿਨ੍ਹਾਂ ਨੇ ਧਰਮ ਪੈਸੇ ਦੇ ਕੇ ਫਲਾਣਾ ਆਪਣਾ ਕੰਮ ਕਰਦੇ ਨੇ। ਪਰ ਜੇ ਸਾਡੇ ਘਰਾਂ ਦੇ ਅੰਦਰ ਲੱਗੇ ਹੋਏ ਕ੍ਰਿਸਮਸ ਟਰੀ ਔਰ ਉਹੀ ਕੁਛ ਅਸੀਂ ਜਿਹੜਾ ਉਹ ਮੁਬਾਰਕ ਹੈ ਈਸਾਈਆਂ ਨੂੰ ਕ੍ਰਿਸਮਸ, ਪਰ ਸਾਡੇ ਲਈ ਜੇ ਇਹਨਾਂ ਦਿਨਾਂ ਦੇ ਵਿੱਚ
ਜਿਹੜਾ ਉਹ ਇਹ ਦਿਨ ਇੰਪੋਰਟੈਂਟ ਅਹਿਮੀਅਤ ਨਹੀਂ ਰੱਖਦੇ। ਹਕੂਮਤਾਂ ਦਾ ਹਾਲ ਦੇਖੋ, ਜੇ ਨਗਰ ਨਿਗਮਾਂ ਔਰ ਮਿਊਨਿਸਪਲ ਕਮੇਟੀਆਂ ਦੀਆਂ ਚੋਣਾਂ ਨੇ ਉਹ ਇਹਨਾਂ ਦਿਨਾਂ 'ਚ ਅਨਾਉਂਸ ਕੀਤੀਆਂ। ਹੁਣ ਇੱਕ ਪਾਸੇ ਜੇ ਅਕਾਲ ਤਖਤ ਤੋਂ 2 ਦਸੰਬਰ ਦਾ ਹੁਕਮਨਾਮਾ ਹੈ ਕਿ ਭਾਈ ਛੱਡੋ, ਰਿਜ਼ਾਈਨ ਕਰੋ, ਦੂਜਾ ਕਰੋ, ਤੇ ਉਹ ਕਹਿੰਦੇ ਨੇ ਜੀ ਦੇਖੋ ਇਹ ਨਾ ਪੰਦਰਵਾੜਾ ਚੱਲ ਰਿਹਾ, ਇਸ ਤੋਂ ਬਾਅਦ ਇਹਨੂੰ ਇਹ 'ਤੇ ਸੋਚਾਂਗੇ। ਪਰ ਤੁਸੀਂ ਮੀਟਿੰਗਾਂ ਵੀ ਕਰ ਰਹੇ ਹੋ, ਬਦਨਾਮੀਆਂ ਵੀ ਕਰ ਰਹੇ ਹੋ। ਉਹ ਲੱਖਾਂ ਲੋਕ ਇਕੱਠੇ ਕਰਕੇ ਸੜਕਾਂ ਤੇ ਜੀਸਸ ਦਾ ਨਾਮ ਨੂੰ ਜਿਹੜਾ ਉਹ ਉਹਨਾਂ ਨੇ ਕ੍ਰਿਸਮਸ ਇੱਕ ਜਿਹੜਾ ਉਹ ਪੱਕੀ ਇਵੈਂਟ ਬਣਾ ਦਿੱਤਾ ਪੰਜਾਬ ਦੇ ਵਿੱਚ। ਤੁਹਾਡੇ ਬੱਚੇ ਬੱਚੀਆਂ ਕ੍ਰਿਸਮਸ ਟਰੀ ਦੇ ਥੱਲੇ ਗਿਫਟਸ ਰੱਖ ਕੇ ਬੈਠੇ ਹੋਏ ਨੇ, ਔਰ ਜੇ ਫਿਕਰ ਹੀ ਨਹੀਂ ਹੈ ਔਰ ਫਿਰ ਤੁਸੀਂ ਕਹੋ ਜੀ ਅਸੀਂ ਤਾਂ ਬਹੁਤ ਲੰਗਰ ਲਾਇਆ, ਇੱਥੇ ਵੀ ਲਾਇਆ, ਉੱਥੇ ਵੀ ਲਾਇਆ, ਇਹ ਕੋਈ ਮਤਲਬ ਨਹੀਂ ਰੱਖਦਾ। ਸੋ ਇਹ ਜਿਹੜੀ ਇਵੈਂਟ ਖਾਸ ਤੌਰ ਤੇ ਸੈਚਰਡੇ ਦੀ ਸੀ, ਉਹ ਜਿਵੇਂ ਮੈਂ ਕਿਹਾ ਕਿ ਵੀ ਗੁਰਦੁਆਰਾ ਸਾਹਿਬ ਗ੍ਰੈਂਜਰ ਗੁਰਦੁਆਰਾ ਦਾ ਨਾਮ ਗੁਰਦੁਆਰਾ ਖਾਲਸਾ ਦੀਵਾਨ ਹੈ। ਸਾਡੇ ਵਿਊਅਰਸ ਨੇ ਪਿਕਚਰਸ ਵੀ ਨਾਲ ਦੇਖੀਆਂ ਨੇ ਜੋ ਚੱਲ ਰਿਹਾ ਸੀ। ਔਰ ਫਿਰ ਅਸੀਂ ਸੈਚਰਡੇ ਵਿੰਡਜ਼ਰ ਕੈਨੇਡਾ, ਜਿਹੜਾ ਬਿਲਕੁਲ ਅਮਰੀਕਾ ਦੇ ਬਾਰਡਰ ਤੇ ਹੈ, ਉੱਥੇ ਪਹੁੰਚੇ। ਔਰ ਅਸੀਂ ਜਿਵੇਂ ਪਿਛਲੇ ਦਿਨਾਂ 'ਚ ਲਗਾਤਾਰ ਪ੍ਰੋਮੋ ਵੀ ਚੱਲ ਰਿਹਾ ਸੀ ਔਰ ਅਸੀਂ ਦੱਸਿਆ ਵੀ ਸੀ ਕਿ ਇਹ ਇੱਕ ਵੱਡਾ ਐਫਰਟ ਸਾਡੇ ਵੀਰ ਭਾਈ ਹਰਜਿੰਦਰ ਸਿੰਘ ਔਰ ਹੋਰ ਬਹੁਤ ਸਾਰੇ ਨੌਜਵਾਨ ਸਿੰਘਾਂ ਸਿੰਘੀਆਂ ਦੇ ਸਹਿਯੋਗ ਨਾਲ, ਜਿਹਨਾਂ 'ਚ ਉਹਨਾਂ ਦਾ ਆਪਣਾ ਇਮੀਡੀਏਟ ਪਰਿਵਾਰ ਵੀ, ਜਿਨ੍ਹਾਂ ਦੇ ਵਿੱਚ ਉਹਨਾਂ ਦੀ ਬੇਟੀ ਜਪਮਨ ਕੌਰ, ਉਹਨਾਂ ਦਾ ਬੇਟਾ ਤ੍ਰੈਮਨ ਸਿੰਘ ਔਰ ਜਿਹੜੀ ਉਹਨਾਂ ਦੇ ਸਨ ਇਨ ਲਾਅ, ਸ਼ਾਇਦ ਉਹਨਾਂ ਦਾ ਨਾਂ ਸ਼ਰਨਜੀਤ ਹੈ ਜਾਂ ਮੈਨੂੰ ਐਗਜ਼ੈਕਟ ਯਾਦ ਨਹੀਂ ਹੈ, ਔਰ ਬਾਕੀਆਂ ਦੇ ਨਾਲ। ਇਹ ਕਿਉਂਕਿ ਛੋਟਾ ਐਫਰਟ ਨਹੀਂ ਹੁੰਦਾ ਜਦੋਂ ਤੁਸੀਂ ਇਸ ਲੈਵਲ ਦਾ ਪ੍ਰੋਗਰਾਮ ਰੱਖਦੇ ਹੋ। ਔਰ ਜਿਵੇਂ ਅਸੀਂ ਇਹ ਦੱਸਿਆ ਸੀ ਕਿ ਵੀ ਉਸ ਦੇ ਵਿੱਚ ਉਹਨਾਂ ਨੇ ਇਹ 40ਵਾਂ ਸਮਾਗਮ, ਔਰ ਦੀਵਾਨ ਦੀ ਕਾਰਵਾਈ ਤੋਂ ਹੀ ਇਹ ਪਤਾ ਵੀ ਲੱਗਾ ਕਿ ਭਾਈ 39 ਸਮਾਗਮ ਉਹਨਾਂ ਨੇ 13 ਅਪ੍ਰੈਲ ਜਦੋਂ ਕਿ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ ਹੋਰ 12 ਸਾਥੀ ਸਿੰਘਾਂ ਦੀ ਸ਼ਹਾਦਤ ਹੋਈ, ਉਹ ਪਹਿਲਾ ਸਮਾਗਮ ਉਹਨਾਂ ਨੇ ਸ਼ਹੀਦਾਂ ਦੀ ਯਾਦ ਦੇ ਵਿੱਚ ਮੌਜੂਦਾ ਦੌਰ ਦੇ ਇਹ 13 ਅਪ੍ਰੈਲ ਨੂੰ ਕੀਤਾ। ਔਰ ਇਹ ਸਾਰੇ ਪੀਰੀਅਡਸ, ਕਿਉਂਕਿ ਇਹ ਕਾਲ ਪਿੱਛੇ ਸਾਡੀ ਜੁਝਾਰੂ ਲੀਡਰਸ਼ਿਪ ਵੱਲੋਂ ਦਿੱਤੀ ਗਈ ਸੀ ਕਿ ਭਾਈ ਇਹ ਸਾਰੇ ਸਿੰਘਾਂ ਨੂੰ ਯਾਦ ਕੀਤਾ ਜਾਏ। ਸੋ ਉਹਨਾਂ ਨੇ ਜਿਹੜੇ ਵੀ ਪ੍ਰੋਮੀਨੈਂਟ ਹਫ਼ਤੇ ਤੁਰਦੇ ਰਹੇ, ਉਹਨਾਂ ਦੇ ਮੁਤਾਬਕ ਇਸ ਜਿਹੜੇ ਨੇ ਉਹ ਸਮਾਗਮ ਕੀਤੇ ਉਹਨਾਂ ਨੇ। ਔਰ ਇਹ 40ਵਾਂ ਸਮਾਗਮ ਸੀ ਜਿਹੜਾ ਕਿ ਐਤਵਾਰ ਦੇ ਦੀਵਾਨ ਦੇ ਵਿੱਚ, ਜਿੱਥੇ ਮੁੱਖ ਦੀਵਾਨ ਆਲਮੋਸਟ ਅਖੰਡ ਪਾਠ ਸਾਹਿਬ ਦੇ ਭੋਗ ਤੋਂ 9 ਵਜੇ ਤੋਂ ਲੈ ਕੇ 2 ਵਜੇ ਤੱਕ ਚੱਲਿਆ। ਦੂਸਰਾ ਜਿਹੜਾ ਜਿਸ ਦੇ ਵਿੱਚ ਬੁਲਾਰਿਆਂ ਦੀ ਪ੍ਰੈਜੈਂਟੇਸ਼ਨ ਸੀ, ਉਹ ਆਲਮੋਸਟ 5 ਘੰਟੇ ਚੱਲਿਆ। ਕਨਕਲੂਜਨ ਦੇ ਵਿੱਚ ਭਾਈ ਦਲਜੀਤ ਸਿੰਘ ਖਾਲਸਾ, ਜਿਨ੍ਹਾਂ ਨੇ ਮੂਵਮੈਂਟ ਨੂੰ ਲੀਡ ਕੀਤਾ ਲੰਬਾ ਵਕਤ, ਉਹਨਾਂ ਨੇ ਲਾਈਵ ਹੋ ਕੇ ਜਿਹੜਾ 40-45 ਮਿੰਟ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਸਾਡੀ ਟੀਮ ਖਾਸ ਤੌਰ ਤੇ ਵੀਰ ਸੁਖਵਿੰਦਰ ਸਿੰਘ ਟੋਰਾਂਟੋ ਤੋਂ ਪਹੁੰਚੇ ਹੋਏ ਸੀ, ਉਹਨਾਂ ਨੇ ਉਹਨੂੰ ਕਵਰ ਕੀਤਾ। ਔਰ ਕੱਲ ਦਾ ਪ੍ਰੋਗਰਾਮ, ਹਾਲਾਂਕਿ ਸਾਡੀ ਇਹ ਚਾਹਨਾ ਨਹੀਂ ਹੁੰਦੀ ਕਿ ਵੀ ਕੋਈ ਪ੍ਰੋਗਰਾਮ ਮਿਸ ਹੋਏ, ਪਰ ਮੈਂ ਇਸ ਸੈਮੀਨਾਰ ਦੀ ਔਰ ਇਸ ਡਿਸਕਸ਼ਨ ਦੀ ਔਰ ਜਿਹੜਾ ਐਫਰਟ ਸਾਡੇ ਵੀਰਾਂ ਨੇ ਇਸ ਦੇ ਉੱਤੇ ਪੁੱਟ ਕੀਤਾ, ਇਹਦੀ ਇੰਪੋਰਟੈਂਸ ਨੂੰ ਸਮਝਦੇ ਹਾਂ। ਮੈਂ ਸਮਝਦਾ ਸੀ ਕਿ ਵੀ ਇਹ ਬੜਾ ਜ਼ਰੂਰੀ ਹੈ ਕਿ ਵੀ ਇਸ ਨੂੰ ਰਾਈਟ ਅਵੇ ਟੈਲੀਕਾਸਟ ਕੀਤਾ ਜਾਏ। ਔਰ ਉਹ ਦਰਸ਼ਕ ਜਿਹੜੇ ਨੇ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ, ਬਹੁਤ ਸਾਰੇ ਮੈਸੇजेस ਨੇ। ਔਰ ਇਹ ਕਿਉਂਕਿ ਜਿਵੇਂ ਅਸੀਂ ਦੱਸਿਆ ਸੀ ਕਿ ਇਸ ਦੇ ਵਿੱਚ ਮੁੱਖ ਤੌਰ ਤੇ ਜਿਹੜਾ ਉਹ 4 ਸਪੀਕਰਸ ਜਿਹੜੇ ਨੇ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ। ਹਾਲਾਂ ਮੌਕੇ ਤੇ ਉਹਨਾਂ ਨੇ ਬੀਬੀ ਹਰਲੀਨ ਕੌਰ ਜਿਹੜੇ ਕੈਂਪਾਂ 'ਚ ਵੀ ਪ੍ਰੈਜੈਂਟੇਸ਼ਨ ਦਿੰਦੇ ਰਹੇ, ਔਰ ਬੜੀ ਖੂਬਸੂਰਤ ਪ੍ਰੈਜੈਂਟੇਸ਼ਨ ਸੀ ਉਹਨਾਂ ਦੀ। ਉਹਨਾਂ ਨੇ ਇਸ ਨੂੰ ਓਪਨ ਕੀਤਾ। ਉਸ ਤੋਂ ਪਹਿਲਾਂ ਇੰਟਰੋਡਕਟਰੀ ਸੈਸ਼ਨ ਸੀ, ਔਰ ਫਿਰ ਬਲਪ੍ਰੀਤ ਸਿੰਘ ਜਿਹੜੇ ਬੜੇ ਸਫਲ ਵਕੀਲ ਨੇ, ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਨਾਲ ਉਹਨਾਂ ਦਾ ਸੰਬੰਧ ਹੈ, ਔਰ ਬੜੇ ਗੁਰਮਤ ਦੇ ਦਾਇਰੇ 'ਚ ਰਹਿੰਦੇ ਆ। ਉਹਨਾਂ ਨੇ ਸਿੱਖੀ ਰਹਿਣੀ ਬਹਿਣੀ ਕਹਿਣੀ ਸਹਿਣੀ ਇਸ ਦੇ ਉੱਤੇ ਕਿ ਆਈਡੀਅਲ ਸਾਡੇ ਸਿੱਖ ਥਾਟ ਕੀ ਨੇ, ਔਰ ਕਿਵੇਂ ਅਸੀਂ ਸਿੱਖੀ ਤੋਂ ਪ੍ਰੇਰਨਾ ਲੈ ਕੇ ਰਣ ਤੱਤੇ ਦੇ ਵਿੱਚ ਜਿਹੜਾ ਜੀਵਨ ਦਾ ਸਾਡਾ ਸੰਗਰਾਮ ਹੈ, ਉਸ 'ਚ ਉਹਨਾਂ ਵੈਲਿਊਜ਼ ਨੂੰ ਕਿਵੇਂ ਅਪਲਾਈ ਕਰਨਾ, ਔਰ ਕਿਵੇਂ ਆਪਣੇ ਸਿਆਸੀ ਨੁਕਤੇ ਖਾਲਿਸਤਾਨ ਤੱਕ ਵੀ ਪਹੁੰਚਣਾ। ਔਰ ਉਸ ਤੋਂ ਬਾਅਦ ਸਾਨੂੰ ਬੋਲਣ ਦਾ ਮੌਕਾ ਦਿੱਤਾ ਗਿਆ। ਬੇਸ਼ੱਕ ਟਾਈਮ ਲਿਮਿਟੇਸ਼ਨ ਸੀ ਵੀ, ਲੇਕਿਨ ਹਰ ਇੱਕ ਨੇ ਖੁੱਲ੍ਹ ਕੇ ਆਪਣੇ ਵਿਚਾਰ ਦਿੱਤੇ। ਅਸੀਂ ਵੀ ਸਾਡਾ ਟੌਪਿਕ ਖਾਸ ਤੌਰ ਤੇ
ਗੁਰਬਾਣੀ ਜਾਂ ਸਿੱਖੀ ਮੁਤਾਬਕ ਜਿਹੜਾ ਜੰਗ ਤੋਂ ਸ਼ਹਾਦਤ ਤੱਕ ਦਾ ਸਫ਼ਰ। ਸੋ ਗੁਰਬਾਣੀ ਆਧਾਰਿਤ ਸਾਡੀ ਕੋਸ਼ਿਸ਼ ਸੀ ਗੱਲਬਾਤ ਦੀ, ਜਿਸ ਨੂੰ ਸਭ ਵੱਲੋਂ ਸਰਾਹਿਆ ਗਿਆ, ਔਰ ਉਹ ਸਪੀਚ ਸੈਪਰੇਟ ਤੌਰ ਦੇ ਉੱਤੇ ਵੀ ਹੁਣ ਅਪਲੋਡ ਹੋ ਚੁੱਕੀ ਹੈ। ਫਿਰ ਵੀਰ ਪ੍ਰਭਜੋਤ ਸਿੰਘ ਜਿਹੜੇ ਅਗੇਨ ਵਕੀਲ ਨੇ ਐਡਮਿੰਟਨ ਕੈਨੇਡਾ ਤੋਂ, ਖਾਲਿਸਤਾਨ ਸੈਂਟਰ ਨਾਲ ਸੰਬੰਧ, ਔਰ ਇਹ ਉਹ ਨੇ ਜਿਨ੍ਹਾਂ ਨੇ ਜਦੋਂ ਪਬਲਿਕ ਸੇਫਟੀ ਕਮੇਟੀ ਹੀਅਰਿੰਗ ਕੈਨੇਡੀਅਨ ਪਾਰਲੀਮੈਂਟ 'ਚ ਹੋਈ, ਜਿਨ੍ਹਾਂ ਨੇ ਈਵਨ ਜਸਟਿਨ ਟਰੂਡੋ ਨੂੰ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਦੂਸਰੇ ਦੇ ਉੱਤੇ ਕ੍ਰਾਸ ਐਗਜ਼ਾਮਨ ਕੀਤਾ, ਔਰ ਬੜੇ ਹੀ ਜਿਹੜੇ ਜੁੜੇ ਹੋਏ ਵੀਰ ਨੇ, ਇਹਨਾਂ ਨੇ ਸਿੱਖੀ ਵੈਲਿਊਜ਼ ਨੂੰ ਸਮਝਿਆ ਬੜੇ ਨਿਡਰ ਹੋ ਕੇ, ਔਰ ਗੁਰਮਤ ਸਿਧਾਂਤ ਦੀ ਰੌਸ਼ਨੀ 'ਚ ਸਿੱਖੀ ਜਿਹੜੇ ਸਰੋਤ ਨੇ ਮੁੱਢਲੇ ਤੌਰ 'ਤੇ ਉਹ ਪ੍ਰਾਚੀਨ ਪੰਥ ਪ੍ਰਕਾਸ਼ ਹੋਏ ਜਾਂ ਸਾਡੀ ਸਾਖੀ ਪਰੰਪਰਾ ਹੋਏ, ਉਸ ਦੇ ਤਹਿਤ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ। ਔਰ ਅਖੀਰ ਦੇ ਵਿੱਚ ਮਨਿੰਦਰ ਸਿੰਘ ਜਿਹੜੇ ਭਾਈ ਹਰਦੀਪ ਸਿੰਘ ਨਿੱਜਰ ਦੇ ਨੇੜਲੂ ਸਾਥੀ, ਬੜੇ ਫੀਅਰਲੈਸ ਔਰ ਜੀਵਨ ਦੇ ਅੰਦਰ ਗੁਰਸਿੱਖੀ ਦੀ ਖੁਸ਼ਬੂ, ਔਰ ਉਹਨਾਂ ਨੇ ਜਿਹੜਾ ਆਪਣਾ ਫਾਈਨਲ ਕਨਕਲੂਜਨ ਦੇ ਵਿੱਚ ਕਿ ਭਾਈ ਕੀ ਕਰਨ ਦੀ ਲੋੜ ਹੈ, ਜ਼ਫਰਨਾਮੇ ਦੇ ਉੱਤੇ ਉਹਨਾਂ ਦੀ ਗੁਫ਼ਤਗੂ ਸੀ। ਕਿਉਂਕਿ ਜ਼ਫਰਨਾਮਾ ਅਲਟੀਮੇਟਲੀ ਇਹ ਦਰਸਾਉਂਦਾ ਹੈ ਕਿ ਫਿਜ਼ੀਕਲ ਡੈਥਸ, ਫਿਜ਼ੀਕਲ ਕਿਲਿੰਗਸ ਜਾਂ ਲਾਸ, ਕੋਈ ਲਾਸ ਨਹੀਂ ਹੁੰਦਾ ਸਿੱਖੀ ਦੇ ਵਿੱਚ। ਨਾ ਤਾਂ ਗਿਣਤੀਆਂ ਮਿਣਤੀਆਂ ਨਾਲ ਲੜਾਈ ਲੜੀ ਜਾਂਦੀ ਹੈ, ਸਾਡਾ ਤਾਂ ਮੈਥਮੈਟਿਕਸ 1.25 ਲੱਖ ਤੋਂ ਸ਼ੁਰੂ ਹੁੰਦਾ, ਤੇ ਨਾ ਹੀ ਜਿਹੜੀ ਜੰਗ ਦੇ ਮੈਦਾਨ ਦੀ ਜਿੱਤ ਜਾਂ ਹਾਰ, ਗੱਲ ਅਲਟੀਮੇਟਲੀ ਅਖਲਾਕੀ ਜਿੱਤ ਹੈ ਔਰ ਸੱਚ, ਹੱਕ, ਇਨਸਾਫ ਦੇ ਰਸਤੇ ਦੀ ਜਿੱਤ। ਔਰ ਇਹੀ 10ਵੇਂ ਪਾਤਸ਼ਾਹ ਨੇ ਜ਼ਫਰਨਾਮੇ ਰਾਹੀਂ ਔਰੰਗਜ਼ੇਬ ਨੂੰ ਵੰਗਾਰਿਆ ਸੀ। ਸੋ ਉਹਨਾਂ ਦੀ ਪ੍ਰੈਜੈਂਟੇਸ਼ਨ ਔਰ ਜਿਹੜਾ ਇੱਕ ਹੋਰ ਖਾਸ ਮੈਂ ਸਮਝਦਾ ਜਿਹਦੇ ਲਈ ਪ੍ਰਬੰਧਕਾਂ ਨੇ ਬਹੁਤ ਉਚੇਰਾ ਉਦਮ ਕੀਤਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਹੀਦ ਹੋਏ ਸਿੰਘ ਜਿਹੜੇ ਸਾਡੇ ਖਾਲਿਸਤਾਨ ਦੇ ਸੰਘਰਸ਼ ਦੇ ਨੇ, ਉਹਨਾਂ ਦੇ ਪਰਿਵਾਰਾਂ ਨੂੰ ਇਨਵਾਈਟ ਕੀਤਾ ਹੋਇਆ ਸੀ, ਉਹਨਾਂ ਨੂੰ ਆਨਰ ਕੀਤਾ ਗਿਆ। ਜਿਵੇਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਜਿਨ੍ਹਾਂ ਨੇ ਲਗਭਗ 1978 ਤੋਂ 1993 ਤੱਕ ਲਗਾਤਾਰਤਾ ਨਾਲ ਸੇਵਾ ਕੀਤੀ, 1978 'ਚ ਵੀ ਜ਼ਖਮੀ ਹੋਏ ਸਨ। ਉਹਨਾਂ ਦੀ ਕਮਾਂਡ ਥੱਲੇ ਹੀ 5 ਮੈਂਬਰੀ ਪੰਥਕ ਕਮੇਟੀ ਬਣੀ, ਜਿਨ੍ਹਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ। ਉਹਨਾਂ ਦੇ ਬੇਟੇ ਹਰਬਿੰਦਰ ਸਿੰਘ ਮਾਨੋਚਾਲ ਜਿਹੜੇ ਟੋਰਾਂਟੋ ਬੇਸਡ ਨੇ, ਉਹ ਵੀ ਆਏ ਹੋਏ ਸੀ। ਇਸੇ ਤਰ੍ਹਾਂ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਸਾਡੇ ਸੰਘਰਸ਼ ਦੇ ਵੱਡੇ ਯੋਧੇ ਨੇ, ਉਹਨਾਂ ਦੇ ਸਪੁੱਤਰ ਮਨਵੀਰ ਸਿੰਘ ਨਾਂ ਹੈ ਉਹਨਾਂ ਦਾ, ਉਹ ਵੀ ਆਏ ਹੋਏ ਸਨ। ਔਰ ਹੋਰ ਬਹੁਤ ਸਾਰੇ ਜਿਹੜੇ ਪ੍ਰੋਮੀਨੈਂਟ ਸਿੰਘ ਜਿਹੜੇ, ਕਿਉਂਕਿ ਉਹ ਸਾਰਿਆਂ ਦੇ ਹੀ ਪਰਿਵਾਰਾਂ 'ਚ ਉਹਨਾਂ ਦੇ ਬੱਚੇ, ਔਰ ਇੱਕ ਯੰਗ ਸਿੱਖ ਜਿਹੜਾ ਜਿਹਨੇ ਕਵੀਸ਼ਰੀ ਵੀ ਕਹੀ, ਉਹਨੇ ਇੱਕ ਪ੍ਰੋਮੀਨੈਂਟ ਪੇਂਟਿੰਗ ਜਿਹੜੀ ਕਿ ਜਿਹਦੇ 'ਚ ਪ੍ਰੋਮੀਨੈਂਟ ਸਿੰਘਾਂ ਦੇ ਚਿਹਰੇ ਸੀ, ਉਹ ਇੱਕ ਕੈਨਵਸ 'ਤੇ ਉਤਾਰੀ ਹੋਈ ਸੀ। ਉਸ ਦਾ ਤੋਂ ਪਰਦਾ ਚੁੱਕਣ ਦੀ ਰਸਮ ਵੀ ਹੋਈ, ਔਰ ਸੰਗਤ ਦੇ ਵਿੱਚ ਉਸ ਬੱਚੇ ਨੇ ਜਿਹੜਾ 14 ਸਾਲ ਦਾ ਹੈ, ਜਿਹੜਾ ਮਝੈਲ ਸਿੰਘ ਦੇ ਨਾਂ ਥੱਲੇ, ਉਹਨੇ ਆਪਣੀ ਪੋਇਮ ਵੀ ਸੁਣਾਈ, ਔਰ ਉਹਦੀ ਵੱਡੀ ਕੰਟਰੀਬਿਊਸ਼ਨ ਜਿਹੜੀ ਹੈ ਸਾਰੇ ਪਾਸੇ। ਸੋ ਇਹ ਸਾਡੇ ਲਈ ਹਾਲਾਂ ਇੱਕ ਇਹ ਲੰਬਾ ਦੀਵਾਨ ਸੀ, ਆਲਮੋਸਟ 9-10 ਵਜੇ ਤੋਂ ਲੈ ਕੇ 8 ਵਜੇ ਤੱਕ। ਲੇਕਿਨ ਜਿਵੇਂ ਨੌਜਵਾਨ ਬੜੇ ਉਤਸ਼ਾਹ ਦੇ ਨਾਲ ਟੋਰਾਂਟੋ ਤੋਂ ਵੀ ਆਏ ਹੋਏ ਸੀ, ਇੱਧਰੋਂ ਵੀ ਲੋਕਲ ਵੀ, ਔਰ ਜਿੰਨਾ ਲੰਬਾ ਸਮਾਂ ਇਹ ਸਾਰਾ ਪ੍ਰੋਗਰਾਮ ਚੱਲਿਆ, ਇੱਕ ਆਰਡਰਲੀ ਫੈਸ਼ਨ ਦੇ ਵਿੱਚ ਇਸ ਨੂੰ ਸਰਾਹਿਆ ਗਿਆ। ਅਸੀਂ ਸਮਝਦੇ ਹਾਂ ਵੀ ਇਹ ਬੜਾ ਜ਼ਰੂਰੀ ਹੈ, ਜਿਹਦੇ 'ਚ ਕਿ ਅਸੀਂ ਆਪਣੇ ਯੋਧਿਆਂ ਨੂੰ ਔਰ ਉਹਨਾਂ ਦੇ ਪਰਿਵਾਰਾਂ ਨੂੰ ਰੈਕਗਨਾਈਜ਼ ਕਰੀਏ। ਬਿਲਕੁਲ ਬੀਤੇ ਦੇ ਇਤਿਹਾਸ, ਸਾਹਿਬਜ਼ਾਦਿਆਂ ਦੀ, ਮਾਤਾ ਗੁਜਰੀ ਜੀ ਦੀ ਕੁਰਬਾਨੀ, ਉਹ ਇੱਕ ਸਾਡੇ ਲਈ ਚਾਨਣ ਮੁਨਾਰਾ ਹੈ। ਲੇਕਿਨ ਉਹੀ ਇਤਿਹਾਸ ਇਹਨਾਂ 4 ਦਹਾਈਆਂ ਦੇ ਵਿੱਚ ਇਨ ਜਨਰਲ, ਔਰ ਜੇ ਕਹਿਣਾ ਹੋਏ ਕਿ 13 ਅਪ੍ਰੈਲ 1978 ਤੋਂ ਹੁਣ ਤੱਕ ਜਿਹੜੇ ਫਿਰ 44 ਸਾਲ ਬਣਦੇ ਨੇ, ਇਨ ਪਰਟੀਕੂਲਰ ਦੁਹਰਾਇਆ ਗਿਆ। ਸੋ ਅਸੀਂ ਜਿੱਥੇ ਬਹੁਤ ਸਾਰੇ ਸਾਡੇ ਵੀਰ ਭੈਣਾਂ ਜਿਹੜੇ TV 84 ਨਾਲ ਜੁੜੇ ਹੋਏ ਨੇ, ਉਹ ਆ ਕੇ ਮਿਲੇ, ਜਿਵੇਂ ਵੀਰ ਕੁਲਦੀਪ ਸਿੰਘ ਸਪੈਸ਼ਲੀ ਟੋਰਾਂਟੋ ਤੋਂ ਆਏ। ਇਸੇ ਤਰ੍ਹਾਂ ਭੈਣ ਜੀ ਕੁਲਦੀਪ ਕੌਰ ਜਿਹੜੇ, ਹਾਲਾਂ ਅਸੀਂ ਮੇਰਾ ਹੁੰਦਾ ਵੀ ਇੱਕ ਵਾਰ ਦੀਵਾਨ 'ਚ ਬੈਠ ਕੇ ਫਿਰ ਨਾ ਉੱਠਿਆ ਜਾਏ, ਲੇਕਿਨ ਆ ਕੇ ਭਾਈ ਹਰਜਿੰਦਰ ਸਿੰਘ ਨੇ ਇਨਸਿਸਟ ਕੀਤਾ ਕਿ ਇੱਕ ਪਰਿਵਾਰ ਹੈ, ਉਹ ਤੁਹਾਡੇ ਬਹੁਤ ਐਡਮਾਇਰਰ TV 84 ਦੇ, ਉਹ ਸੇਵਾ ਵੀ ਕਰਨਾ ਚਾਹੁੰਦੇ ਨੇ, ਤੇ ਉਹ ਤੁਹਾਨੂੰ ਭਾਵੇਂ ਤੁਸੀਂ 2 ਮਿੰਟ ਮਿਲ ਲਓ। ਔਰ ਅਸੀਂ ਜਦੋਂ ਬਾਹਰ ਆਏ, ਉਹਨਾਂ ਦੇ ਪਰਿਵਾਰ ਭੈਣ ਜੀ ਕੁਲਦੀਪ ਕੌਰ ਉਹਨਾਂ ਦੇ ਸਾਡੀ ਇੰਤਜ਼ਾਰ 'ਚ ਸਨ,
ਉਹਨਾਂ ਨੇ ਤੁਹਾਨੂੰ ਵੀ ਫਤਿਹ ਭੇਜੀ ਔਰ ਇਵੇਂ ਦੇ ਘੱਟੋ ਘੱਟ 4-5 ਹੋਰ ਵੀ ਇੰਡੀਵਿਜੂਅਲ ਜਿਹੜੇ ਜਿਨ੍ਹਾਂ ਨੂੰ ਇਹ ਸੀ ਕਿ TV 84 ਰਾਹੀਂ ਉਹਨਾਂ ਨੂੰ ਪਤਾ ਲੱਗਿਆ ਕਿ ਵੀ ਇਵੇਂ ਵਿੰਡਜ਼ਰ ਦੇ ਪ੍ਰੋਗਰਾਮ ਤੇ ਅਸੀਂ ਆ ਰਹੇ ਹਾਂ। ਸੋ ਇਹ ਪਲ ਸਾਡੇ ਲਈ ਹੌਸਲੇ ਵਾਲੇ ਵੀ ਹੁੰਦੇ ਨੇ ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਭਾਈ ਚਲੋ ਜੋ ਕੁਝ ਕਰਨ ਦੇ ਹਾਲਾਂ YouTube ਵਾਲੇ ਸਾਡੇ ਮਗਰ ਪਏ ਹੋਏ ਨੇ, ਹੋਰ ਉਹਨਾਂ ਨੇ ਸਟ੍ਰਾਈਕ ਤਾਂ ਨਹੀਂ ਕੀਤੀ ਲੇਕਿਨ ਵਾਰਨਿੰਗਸ ਆ ਗਈਆਂ। ਇਹ ਕਿੰਨੀ ਕੁ ਦੇਰ ਅਸੀਂ ਇਹਨੂੰ YouTube ਤੇ ਚਲਾ ਸਕਾਂਗੇ ਤਾਂ ਹੁਣ ਗੁਰੂ ਜਾਣਦਾ ਹੈ ਜਾਂ ਇਹੀ ਜਾਣਦੇ ਨੇ ਕੀ ਚੱਲ ਰਿਹਾ ਅੰਦਰ। ਲੇਕਿਨ ਅਸੀਂ ਸਮੁੱਚੇ ਹੀ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਇਸ ਮੌਕੇ ਦੇ ਉੱਤੇ ਪਿਆਰ ਦਾ ਇਜ਼ਹਾਰ ਕੀਤਾ, ਸਮੁੱਚਾ ਪਰਿਵਾਰ ਖਾਸ ਤੌਰ ਤੇ ਜਿਵੇਂ ਭਾਈ ਹਰਜਿੰਦਰ ਸਿੰਘ ਹੋਰਾਂ ਦਾ, ਉਹਨਾਂ ਦੇ ਘਰ ਅਸੀਂ ਰੁਕੇ ਇੱਕ ਰਾਤ, ਉਹਨਾਂ ਨੇ ਵੀ ਪੂਰੀ ਸੇਵਾ ਕੀਤੀ। ਇਸੇ ਤਰ੍ਹਾਂ ਭਾਈ ਰਾਮਪਾਲ ਸਿੰਘ ਜਿਨ੍ਹਾਂ ਦੇ ਬ੍ਰਦਰ ਇਨ ਲਾਅ ਖਾਸ ਤੌਰ ਤੇ ਭਾਈ ਬਲਬੀਰ ਸਿੰਘ ਜਿਨ੍ਹਾਂ ਨੇ ਖਾਲਿਸਤਾਨ ਦਾ ਐਲਾਨਨਾਮਾ ਕਰਵਾਉਣ ਦੇ ਵਿੱਚ ਕੀ ਰੋਲ ਅਦਾ ਕੀਤਾ, ਫੈਡਰੇਸ਼ਨ ਦੇ ਬੜੇ ਸਿਰਕੜਵੇਂ ਆਗੂ ਸੀ, ਸ਼ਹਾਦਤ ਹੋਈ, ਉਹ ਸਮੁੱਚਾ ਪਰਿਵਾਰ ਵੀ ਟੋਰਾਂਟੋ ਤੋਂ ਆਇਆ ਹੋਇਆ ਸੀ। ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਵੀਰ ਭੈਣਾਂ, ਮੈਂ ਕਿੰਨਿਆਂ ਦੇ ਨਾਂ ਲਵਾਂ, ਉਹਨਾਂ ਸਾਰਿਆਂ ਨੇ ਜਿਸ ਕਿਸਮ ਦੀ ਇਸ ਪਾਸੇ ਦਿਲਚਸਪੀ ਦਿਖਾਈ। ਮੈਂ ਸਮਝਦਾ ਵੀ ਇਹ ਜਿਹੜਾ ਇੱਕ ਕੰਟੀਨਿਊਟੀ ਦੇ ਨਾਲ ਅੱਗੇ ਗੱਲ ਇਹ ਤੁਰੇਗੀ। ਭਾਈ ਦਲਜੀਤ ਸਿੰਘ ਹੋਰਾਂ ਨੇ ਵੀ ਬੜੇ ਭਾਵਕ ਅੰਦਾਜ਼ 'ਚ ਆਪਣੇ ਤਜਰਬੇ, ਪੋਹ ਦੇ ਮਹੀਨੇ ਨਾਲ ਸੰਬੰਧਿਤ ਵੀ, ਇਸ ਮੂਵਮੈਂਟ ਨਾਲ ਸੰਬੰਧਿਤ ਵੀ ਔਰ ਫਿਊਚਰ ਜੋ ਸਾਡੇ ਸਾਹਮਣੇ ਹੈ ਉਸ 'ਚ ਅਸੀਂ ਕਿਵੇਂ ਤੁਰਨਾ ਹੈ, ਕਿਵੇਂ ਸੰਭਲਣਾ ਹੈ, ਇਸ ਦਾ ਜ਼ਿਕਰ ਵੀ ਕੀਤਾ। ਔਰ ਭਾਈ ਗੁਰਦੇਵ ਸਿੰਘ ਜਿਹੜੇ ਸਾਡੇ ਹੁਣ ਸਫ਼ਰਾਂ ਦੇ ਪੱਕੇ ਸਾਥੀ ਨੇ, ਉਹਨਾਂ ਨੇ ਹੀ ਸਾਨੂੰ ਜਿਹੜਾ ਹੈ ਉਹ ਉੱਥੋਂ ਇੰਡੀਆਨਾ ਔਰ ਫਿਰ ਜਿਹੜਾ ਵਿੰਡਜ਼ਰ ਤੱਕ ਪਹੁੰਚਾਇਆ। ਪਰ ਇਸ ਪੀਰੀਅਡ 'ਚ ਇਸ ਸੈਗਮੈਂਟ ਨੂੰ ਕਨਕਲੂਡ ਕਰਨ ਤੋਂ ਪਹਿਲਾਂ ਅਸੀਂ ਉਸ ਸਾਡੇ ਪੰਥ ਦਰਦੀ ਵੀਰ ਜਿਹੜੇ ਸਾਨੂੰ ਵਿਛੋੜਾ ਦੇ ਗਏ ਨੇ, ਵੀਰ ਸੁਖਵਿੰਦਰ ਸਿੰਘ ਧਾਲੀਵਾਲ ਜਿਹੜੇ ਭਾਈ ਗੁਰਦੇਵ ਸਿੰਘ ਹੋਰਾਂ ਦੇ ਭੈਣ ਜਿਨ੍ਹਾਂ ਨੂੰ ਰਾਣੀ ਕਰਕੇ ਅਸੀਂ ਕਹਿੰਦੇ ਹਾਂ ਪਿਆਰ ਨਾਲ, ਉਹਨਾਂ ਦੇ ਜਿਹੜਾ ਇਨ ਲਾਜ਼ ਵੱਲੋਂ ਔਰ ਉਸ ਪਰਿਵਾਰ ਦੇ ਵਿੱਚ ਜਿਹੜੀ ਟ੍ਰੈਜਡੀ ਹੋਈ, ਕਿਉਂਕਿ ਮੈਨੂੰ ਵੀ ਨਹੀਂ ਸੀ ਪਤਾ, ਮਿਲੇ ਜ਼ਰੂਰ ਇਸ ਨੌਜਵਾਨ ਨੂੰ ਸੀ ਲੇਕਿਨ ਕਿ ਵੀ ਇਸ ਦੀ ਕੀ ਕੰਟਰੀਬਿਊਸ਼ਨ ਹੈ। ਸੁਖਵਿੰਦਰ ਸਿੰਘ ਧਾਲੀਵਾਲ ਜਿਹੜੇ ਕਿ 56 ਸਾਲ ਦੀ ਉਮਰ 'ਚ ਸਾਨੂੰ ਵਿਛੋੜਾ ਦੇ ਗਏ ਔਰ ਉਹਨਾਂ ਦਾ ਕਿਉਂਕਿ ਅੰਤਮ ਸੰਸਕਾਰ ਸੀ, ਸੋ ਭਾਈ ਗੁਰਦੇਵ ਸਿੰਘ ਫਿਰ ਸਾਨੂੰ ਡ੍ਰੌਪ ਕਰਕੇ ਚਲੇ ਗਏ। ਐਤਵਾਰ ਫਿਊਨਰਲ ਔਰ ਅੰਤਮ ਅਰਦਾਸ 'ਚ ਸ਼ਾਮਲ ਹੋ ਕੇ ਵਾਪਸ ਮੁੜੇ ਔਰ ਅਸੀਂ ਉਹਨਾਂ ਨੂੰ ਟ੍ਰਿਬਿਊਟ ਵੀ ਦੇਣਾ ਚਾਹੁੰਦੇ ਹਾਂ ਸੁਖਵਿੰਦਰ ਸਿੰਘ ਧਾਲੀਵਾਲ ਨੂੰ, ਕਿਉਂਕਿ ਭਾਈ ਸੁਖਦੇਵ ਸਿੰਘ ਸਾਡੇ ਜਿਹੜੇ ਅੱਜ ਦੀ ਆਵਾਜ਼ ਦੇ 27-28 ਸਾਲ ਤੋਂ ਹੋਸਟ ਨੇ, ਉਹਨਾਂ ਨਾਲ ਵੀ ਅੱਜ ਗੱਲ ਹੋ ਰਹੀ ਸੀ। ਉਹਨਾਂ ਨੇ ਕਿਹਾ ਕਿ ਜੀ ਇਹ ਨੌਜਵਾਨ ਜਿਹੜਾ ਹਰ ਜਦੋਂ ਵੀ ਆਵਾਜ਼ ਮਾਰੀ ਖਾਲਿਸਤਾਨ ਦੇ ਕੰਮਾਂ ਦੇ ਵਿੱਚ ਮੋਹਰੀ ਰੋਲ ਅਦਾ ਕੀਤਾ, ਪਿੱਛੇ ਵੀ ਇਹਨਾਂ ਦੀਆਂ ਸੇਵਾਵਾਂ ਸੀ, ਕਿਉਂਕਿ ਬਹੁਤ ਵਾਰ ਜਿਹੜੇ ਜਦੋਂ ਕੋਈ ਤੁਰ ਜਾਂਦਾ ਤਾਂ ਉਦੋਂ ਸਾਹਮਣੇ ਆਉਂਦਾ। ਔਰ ਇਹ ਵੀ ਕਿ ਇਹਨਾਂ ਦਾ ਸਮੁੱਚਾ ਪਰਿਵਾਰ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਇਹਨਾਂ ਦੇ ਫੁੱਫੜ ਜੀ ਜਿਹੜੇ ਸਾਡੇ ਰੈਗੂਲਰ ਵਿਊਅਰ ਹੁੰਦੇ ਨੇ, ਡਾਕਟਰ ਪਰਮਜੀਤ ਸਿੰਘ ਸੰਘਾ, ਤੁਸੀਂ ਵੀ ਉਹਨਾਂ ਦੇ ਮੈਸੇਜ ਪੜ੍ਹਦੇ ਹੋ। ਸੋ ਇਹ ਸਮੁੱਚਾ ਪਰਿਵਾਰ ਹੀ। ਔਰ ਫਿਰ ਮੈਂ ਭਾਈ ਗੁਰਦੇਵ ਸਿੰਘ ਨੂੰ ਕਿਹਾ ਕਿ ਭਾਈ ਇਸ ਵੀਰ ਦੇ ਪਰਿਵਾਰਕ ਪਿਛੋਕੜ ਬਾਰੇ ਸਾਨੂੰ ਹੋਰ ਵੀ ਜਾਣਕਾਰੀ ਦਿਓ ਤਾਂ ਕਿ ਅਸੀਂ ਉਹਨਾਂ ਨੂੰ ਆਪਣੀ ਟ੍ਰਿਬਿਊਟ ਵੀ ਦੇ ਸਕੀਏ। ਸੋ ਜਿਹੜੀ ਜਾਣਕਾਰੀ ਉਹਨਾਂ ਨੇ ਭੇਜੀ ਹੈ, ਇਹ ਸੁਖਵਿੰਦਰ ਸਿੰਘ ਧਾਲੀਵਾਲ, ਉਹਨਾਂ ਦਾ ਜਨਮ 22 ਅਕਤੂਬਰ 1968 ਨੂੰ ਉਹਨਾਂ ਮਾਤਾ ਹੁਸ਼ਿਆਰ ਕੌਰ ਪਿਤਾ ਸਰ ਗੁਰਮੇਲ ਸਿੰਘ ਧਾਲੀਵਾਲ ਦੇ ਘਰ ਹੋਇਆ। ਔਰ ਪ੍ਰਾਇਮਰੀ ਸਕੂਲ ਦੇ ਵਿੱਚ ਜਦੋਂ ਉਹ ਪੜ੍ਹ ਰਹੇ ਸੀ ਉਹਨਾਂ ਦੇ ਮਾਤਾ ਜੀ ਵਿਛੋੜਾ ਦੇ ਗਏ। 3 ਭੈਣ ਭਰਾ ਸੀ ਜਿਹੜੇ ਚੋਂ ਸਭ ਤੋਂ ਛੋਟੇ ਸੀ। 10ਵੀਂ ਉਹਨਾਂ ਨੇ ਮੋਹੀ ਜਿਹੜਾ ਪਿੰਡ ਦੇ ਕੈਂਪ ਖਾਲਸਾ ਹਾਈ ਸਕੂਲ ਤੋਂ 1984-85 'ਚ ਕੀਤੀ ਔਰ ਫਿਰ ਉਹ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਾਖਾ ਜ਼ਿਲ੍ਹਾ ਲੁਧਿਆਣਾ ਵਿੱਚ ਦਾਖਲ ਹੋਏ। ਇਹ ਉਹੀ ਪੀਰੀਅਡ ਸੀ ਜਦੋਂ ਪੰਜਾਬ ਦੇ ਵਿੱਚ ਸੰਤ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ, ਫਿਰ ਉਹਨਾਂ ਦੀ ਰਿਲੀਜ਼ ਔਰ ਇਸ ਨਾਲ ਜੁੜੇ ਜਿਹੜੇ ਸਾਰੇ ਵਾਕਿਆ ਸੀ ਉਹ ਵਾਪਰ ਰਹੇ ਸੀ। ਸੋ ਉਹਨਾਂ ਨੇ ਜਦੋਂ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਰਿਲੀਜ਼ ਕੀਤਾ ਗਿਆ, ਜਗਤ ਨਾਰਾਇਣ ਕੇਸ 'ਚ ਪਹਿਲਾਂ ਗ੍ਰਿਫਤਾਰੀ ਹੋਈ ਔਰ ਮੁੱਲਾਂਪੁਰ ਦਾਖਾ ਉਹ ਦੌਰਾ ਕਰ ਰਹੇ ਸੀ ਸੰਤ, ਔਰ ਇਸ ਨੌਜਵਾਨ ਨੇ ਸੁਖਵਿੰਦਰ ਸਿੰਘ ਧਾਲੀਵਾਲ ਨੇ ਸੰਤਾਂ ਦਾ ਭਾਸ਼ਣ ਸੁਣਿਆ ਔਰ ਇਹੀ ਮੌਕਾ ਸੀ ਕਿ ਉਹ ਖੁੱਲ੍ਹ ਕੇ ਸਿੱਖ ਸੰਘਰਸ਼ ਕੁੱਦੇ ਔਰ ਅਖੀਰ ਤੱਕ ਉਹਨਾਂ ਨੇ ਆਪਣੀ ਜਿਹੜੀ ਕਮਿਟਮੈਂਟ ਹੈ ਖਾਲਿਸਤਾਨ ਦੇ ਨਾਲ ਨਿਭਾਈ। 1997 ਦੇ ਦੌਰਾਨ ਉਹਨਾਂ ਦਾ ਆਨੰਦ ਕਾਰਜ ਬੀਬੀ ਧਨਜੀਤ ਕੌਰ
ਜਿਹੜੇ ਸਰ ਗੁਰਮੀਤ ਸਿੰਘ ਗਰੇਵਾਲ ਉਹਨਾਂ ਦੀ ਸਪੁੱਤਰੀ ਨੇ। ਇਹ ਫੱਲੇਵਾਲ ਜਿਹੜਾ ਲੁਧਿਆਣਾ ਨਾਲ ਸੰਬੰਧ ਹੈ। ਔਰ ਉਸ ਤੋਂ ਬਾਅਦ ਉਹ ਕੈਨੇਡਾ ਆਏ ਵਿਆਹ ਤੋਂ ਬਾਅਦ, ਔਰ ਇੱਥੇ ਉਹਨਾਂ ਦੇ ਸਪੁੱਤਰ ਵੀ ਜਿਹੜੇ ਸਿੱਖੀ ਸਰੂਪ 'ਚ ਬੜੇ ਹੈਂਡਸਮ ਨੌਜਵਾਨ ਹੈ, ਮਨਵੀਰ ਸਿੰਘ ਧਾਲੀਵਾਲ। ਉਹਨਾਂ ਨੇ ਵੀ ਜਿਵੇਂ ਉਹਨਾਂ ਦੇ ਪਿਤਾ ਦੇ ਸੰਸਕਾਰ ਦੇ ਮੌਕੇ ਜਿਸ ਕਿਸਮ ਦੀ ਟ੍ਰਿਬਿਊਟ ਦਿੱਤੀ, ਔਰ ਜਿਵੇਂ ਉਹਨਾਂ ਨੂੰ ਖਾਲਿਸਤਾਨ ਦੇ ਝੰਡੇ ਦੇ ਨਾਲ ਜਿਹੜਾ ਉਹ ਰੁਖਸਤ ਕੀਤਾ ਗਿਆ, ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦੀ ਗਵਾਹੀ ਵੀ ਹੈ ਕਿ ਭਾਈ ਇਹ ਜਿਹੜੀ ਜਨਰੇਸ਼ਨ ਆਫਟਰ ਜਨਰੇਸ਼ਨ ਹੈ ਗੱਲ ਅੱਗੇ ਤੁਰਦੀ ਹੈ। ਔਰ ਇਹਨਾਂ ਦਾ ਜਿਹੜੀ ਟ੍ਰੈਜਡੀ, ਹਾਲਾਂ ਫਿਜ਼ੀਕਲੀ ਫਿਟ, ਪੂਰੇ ਜਿਮ ਜਾਣ ਵਾਲੇ ਔਰ ਦੂਸਰੇ, ਲੇਕਿਨ 29 ਸਤੰਬਰ ਨੂੰ ਦਿਮਾਗ ਦੀ ਨਾੜੀ ਫਟਣ ਦੀ ਜਿਹੜਾ ਹੈ ਉਹ ਹੋਇਆ ਔਰ ਉਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਤੇ ਆਲਮੋਸਟ 2.5 ਮਹੀਨੇ ਦੀ ਇਸ ਸਫਰਿੰਗ ਤੋਂ ਬਾਅਦ ਉਹਨਾਂ ਨੇ ਜਿਹੜਾ 13 ਦਸੰਬਰ ਨੂੰ ਜਿਹੜਾ ਸਰੀਰ ਛੱਡਿਆ। ਔਰ ਇਹ ਅਸੀਂ ਉਹਨਾਂ ਨੂੰ ਇਹ ਟ੍ਰਿਬਿਊਟ ਵੀ ਦਿੰਦੇ ਹਾਂ, ਕਿਉਂਕਿ ਅਸੀਂ ਸਮਝਦੇ ਹਾਂ ਵੀ ਜਿਹੜੇ ਪੰਥਕ ਪਰਿਵਾਰ ਨੇ ਜਾਂ ਇਸ ਪਾਸੇ ਤੁਰੇ ਹੋਏ ਨੇ, ਇਹੀ ਸਾਡਾ ਪਰਿਵਾਰ ਹੈ। ਔਰ ਜਦੋਂ ਇੱਕ ਜਨਰੇਸ਼ਨ ਨੇ ਆਪਣਾ ਜੀਵਨ ਕੰਟਰੀਬਿਊਟ ਕੀਤਾ ਹੁੰਦਾ ਹੈ ਜੀਵਨ ਦੇ ਵਿੱਚ, ਤੇ ਅਗਲੀ ਜਨਰੇਸ਼ਨ ਵੀ, ਔਰ ਇੱਕ ਫਖਰ ਔਰ ਮਾਣ ਹੈ ਕਿ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਥੱਲੇ, ਖਾਲਿਸਤਾਨ ਜ਼ਿੰਦਾਬਾਦ ਦੇ ਨਾਰਿਆਂ ਨਾਲ ਉਹਨਾਂ ਨੂੰ ਅੰਤਮ ਰੁਖਸਤਗੀ ਦਿੱਤੀ ਗਈ। ਦਰਸ਼ਕ ਨਾਲ ਦੀ ਨਾਲ ਪਿਕਚਰਸ ਵੀ ਦੇਖ ਸਕਦੇ ਨੇ। ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਸਤਿਗੁਰੂ ਸੁਖਵਿੰਦਰ ਸਿੰਘ ਧਾਲੀਵਾਲ ਹੋਰਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਔਰ ਇਵੇਂ ਹੀ ਇਹ ਖਾਲਿਸਤਾਨੀ ਵੈਲਿਊਜ਼, ਪੰਥਕ ਵੈਲਿਊਜ਼, ਸਿੱਖੀ ਕਦਰਾਂ ਕੀਮਤਾਂ ਇਹ ਪਰਿਵਾਰ ਦੇ ਵਿੱਚ ਇਵੇਂ ਹੀ ਅੱਗੋਂ ਤੁਰੀਆਂ ਰਹਿਣ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣੇ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਅੱਜ ਕੱਲ ਜਿਹੜੇ ਸਫਰੇ ਸ਼ਹਾਦਤ ਦਾ ਪੰਦੜਵਾੜਾ ਚੱਲ ਰਿਹਾ ਹੈ, ਸੋ ਜਿਸ ਦੌਰਾਨ 3 ਪਿਆਰਿਆਂ, 4 ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਜਿਹੜੇ ਸੈਂਕੜਿਆਂ ਹੋਰ ਜਿਹੜੇ ਸਿੰਘਾਂ ਦੀ ਸ਼ਹਾਦਤ ਹੋਈ ਹੈ। ਸੋ ਇਸ ਸੰਬੰਧੀ ਕਾਂਗਰਸਮੈਨ ਟੌਮ ਸਵਾਜ਼ੀ ਨੇ US ਕਾਂਗਰੈਸ਼ਨ ਰਿਕਾਰਡ ਵਿੱਚ ਆਪਣੀ ਸਟੇਟਮੈਂਟ ਦਿੱਤੀ ਹੈ, ਜਿਸ ਵਿੱਚ ਮਾਤਾ ਗੁਜਰੀ ਜੀ ਦੇ 400 ਸਾਲਾ ਜਨਮ ਦਿਵਸ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮਾਨਤਾ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਅਸੀਂ ਇੱਥੇ ਆਪਣੇ ਬੱਚੇ ਬੱਚੀਆਂ ਨੂੰ ਉਹਨਾਂ ਪ੍ਰੋਫੈਸ਼ਨ 'ਚ ਲਿਆਈਏ ਜਿਹੜੇ ਰਾਹੀਂ ਉਹ ਲਾਅ ਮੇਕਰਸ, ਓਪੀਨੀਅਨ ਮੇਕਰਸ, ਡਿਸੀਜਨ ਮੇਕਰਸ ਨੂੰ ਪ੍ਰਭਾਵਿਤ ਕਰ ਸਕਣ, ਤੇ ਇਸ ਦੇ ਲਈ ਇੱਕ ਚੰਗੀ ਗੱਲ ਹੈ ਵੀ ਸਾਡੀ ਅਗਲੀ ਜਨਰੇਸ਼ਨ 'ਚੋਂ ਕੁਝ ਬੱਚੇ ਬੱਚੀਆਂ ਜਿਨ੍ਹਾਂ ਦੀ ਟ੍ਰੇਨਿੰਗ ਮੁੱਢਲੇ ਤੌਰ 'ਤੇ ਸਿੱਖੀ ਵੈਲਿਊਜ਼ ਦੇ ਵਿੱਚ ਹੋਈ, ਕੌਮੀ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਜਿਨ੍ਹਾਂ ਨੇ ਬਚਪਨ ਤੋਂ ਪ੍ਰੋਟੈਸਟ ਦੇ ਵਿੱਚ ਦੂਸਰਿਆਂ ਦੇ ਵਿੱਚ ਸ਼ਿਰਕਤ ਕੀਤੀ ਔਰ ਫਿਰ ਕਾਮਯਾਬੀ ਦੇ ਨਾਲ ਆਪਣੇ ਪ੍ਰੋਫੈਸ਼ਨ ਨੂੰ ਜਿਹੜਾ ਉਹ ਅਡਾਪਟ ਕਰਦੇ ਆ, ਕਾਂਗਰੈਸ਼ਨਲ ਲੈਵਲ ਦੇ ਉੱਤੇ ਉਹਨਾਂ ਨੇ ਆਪਣੀ ਥਾਂ ਵੀ ਬਣਾਈ
ਉਹਨਾਂ 'ਚੋਂ ਖਾਸ ਤੌਰ 'ਤੇ ਸਾਡੀ ਬੱਚੀ ਕਿਰਨਜੀਤ, ਜਿਨ੍ਹਾਂ ਨੂੰ ਅਸੀਂ ਤੇਜੀ ਕਰਕੇ ਕਹਿੰਦੇ, ਜਿਨ੍ਹਾਂ ਨੇ ਵਕਾਲਤ ਕੀਤੀ ਔਰ ਫਿਰ ਸਫਲਤਾ ਦੇ ਨਾਲ ਜਿਹੜੇ ਨੇ ਉਹ ਹੁਣ ਕਾਂਗਰਸਮੈਨ ਟੌਮ ਸਵਾਜ਼ੀ ਜਿਹੜੇ ਨੇ ਉਹਨਾਂ ਦੇ ਆਫਿਸ ਦੇ ਵਿੱਚ ਉਹ ਇੱਕ ਲੀਗਲ ਜਿਹੜਾ ਲੈਜਿਸਲੇਚਰ ਦਾ ਰੋਲ ਹੁੰਦਾ ਉਹ ਨਿਭਾਉਂਦੇ ਨੇ। ਨਾਈਸ। ਔਰ ਉਹ ਸਿੱਖੀ ਰੰਗ ਵਿੱਚ ਰੰਗੀ ਹੋਈ ਬੇਟੀ ਹੈ ਔਰ TV 84 ਤੇ ਇੱਕ ਸਟੇਜ ਤੇ ਉਹਨਾਂ ਦਾ ਖਾਸ ਤੌਰ ਤੇ ਸਾਖੀਆਂ ਦੇ ਨਾਲ ਸੰਬੰਧਿਤ ਉਹਨਾਂ ਦੇ ਇੰਟਰਵਿਊ ਵੀ ਚੱਲਦੇ ਰਹੇ, ਜਿਹੜੇ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤੇ ਗਏ ਸੀ। ਹੁਣ ਉਹ ਇੱਕ ਬੜੇ ਕਾਰਗਰ ਰੋਲ ਦੇ ਵਿੱਚ ਨੇ, ਕਿਉਂਕਿ ਉਹ ਜਿੱਥੇ ਵੀ ਬੈਠਦੇ ਹੈ ਬੀਬੀ ਜਿਨ੍ਹਾਂ ਨੂੰ ਵੀ ਮਿਲਦੇ ਨੇ ਉਹਨਾਂ ਦੇ ਵਿੱਚ ਉਹ ਆਪਣੇ ਜੀਵਨ ਦੀ ਖੂਬਸੂਰਤੀ, ਪੋਜ਼ਿਟਿਵਨੈਸ, ਸਿੱਖੀ ਵੈਲਿਊਜ਼ ਉਹਨਾਂ ਦਾ ਪ੍ਰਭਾਵ ਛੱਡਦੇ ਨੇ। ਔਰ ਮੈਨੂੰ ਇਹ ਖੁਸ਼ੀ ਹੈ ਕਿ ਵੀ ਉਹਨਾਂ ਨੇ, ਕਿਉਂਕਿ ਜਿਹੜਾ ਸਫਰੇ ਸ਼ਹਾਦਤ ਚੱਲ ਰਿਹਾ ਉਹਨਾਂ ਨੇ ਸਾਰੇ ਇਤਿਹਾਸ ਬਾਰੇ ਟੌਮ ਸਵਾਜ਼ੀ ਕਾਂਗਰਸਮੈਨ ਜਿਨ੍ਹਾਂ ਦੇ ਲਈ ਉਹ ਕੰਮ ਕਰਦੇ ਨੇ ਉਹਨਾਂ ਨੂੰ ਬਰੀਫ ਕੀਤਾ ਹੋਏਗਾ, ਉਹਨਾਂ ਨੂੰ ਦੱਸਿਆ ਹੋਏਗਾ ਕਿ ਔਰ ਕਾਂਗਰਸਮੈਨ ਨੇ ਇਸ ਨੂੰ ਇੰਨੀ ਅਹਿਮੀਅਤ ਵਾਲਾ ਸਮਝਿਆ। ਹਾਲਾਂ ਜਦੋਂ ਅਸੀਂ ਜਿਹੜੀ ਕਾਂਗਰੈਸ਼ਨਲ ਲੈਂਗੁਏਜ ਹੁੰਦੀ ਹੈ ਉਹਦੇ 'ਚ ਸਾਡਾ ਉਹ ਬਿਲਕੁਲ ਉਹ ਨੈਰੇਟਿਵ ਤਾਂ ਨਹੀਂ ਹੈ ਜਿਹੜਾ ਅਸੀਂ ਗੁਰਦੁਆਰਿਆਂ ਦੀ ਕਰਾਊਡ ਜਾਂ ਆਪਣੇ ਇਤਿਹਾਸ ਦੇ ਹਵਾਲੇ ਨਾਲ ਕਰਦੇ, ਪਰ ਇਸ ਲੈਵਲ ਦੇ ਉੱਤੇ ਰੈਕਗਨੀਸ਼ਨ, ਕਿਉਂਕਿ ਜਿਹੜਾ ਵਰ੍ਹਾ ਚੱਲ ਰਿਹਾ ਹੈ ਮਾਤਾ ਗੁਜਰੀ ਜੀ ਦੇ ਜਨਮ ਦਾ ਵੀ 400 ਸਾਲ ਪੂਰਾ ਹੋਣ ਦਾ ਇਹ ਪਾਰਟ ਹੈ, ਕਿਉਂਕਿ ਲਗਭਗ 81 ਸਾਲ ਦੀ ਉਮਰ ਮਾਤਾ ਗੁਜਰੀ ਜੀ ਦੀ ਸਾਡੇ ਇਤਿਹਾਸਕ ਸਰੋਤਾਂ ਨੇ ਦਿੱਤੀ ਹੈ। ਸੋ ਇਹ ਜਿਹੜੀ ਉਹਨਾਂ ਨੇ 19 ਦਸੰਬਰ ਨੂੰ ਟੌਮ ਸਵਾਜ਼ੀ ਨੇ ਆਪਣੀ ਸਟੇਟਮੈਂਟ ਕਾਂਗਰੈਸ਼ਨਲ ਰੈਕਡ ਦੇ ਵਿੱਚ ਦਿੱਤੀ ਔਰ ਉਸ ਦਾ ਟਾਈਟਲ ਹੈ ਆਨਰਿੰਗ ਦਾ 400th ਬਰਥ ਐਨੀਵਰਸਰੀ ਆਫ ਮਾਤਾ ਗੁਜਰੀ ਜੀ। ਹੁਣ ਇਹਦੇ 'ਚ ਜਿਹੜੀ ਗੱਲ ਮੈਂ ਜਦੋਂ ਇੱਕ ਅਮਰੀਕਨ ਐਂਗਲ ਤੋਂ ਦੇਖਦਾ ਹਾਂ ਕਿ ਵੀ ਜਿਹੜੇ ਪਾਰਟ ਸਾਡੇ ਲਈ ਅਸੀਂ ਮਾਤਾ ਜੀ ਦਾ ਠੰਡਾ ਬੁਰਜ, ਉਹਨਾਂ ਦੀ ਸ਼ਹਾਦਤ, ਉਹਨਾਂ ਦੀ ਪ੍ਰੇਰਨਾ, ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਉਸ ਐਂਗਲ ਤੋਂ ਦੇਖਦੇ ਹਾਂ, ਪਰ ਜਿਵੇਂ ਟੌਮ ਸਵਾਜ਼ੀ ਨੇ ਮਾਤਾ ਗੁਜਰੀ ਜੀ ਨੂੰ ਫਰੀਡਮਸ ਦੀ ਉਸ ਜਿਹਦੇ ਥੱਲੇ ਉਹਨਾਂ ਨੇ ਡਿਟੈਂਸ਼ਨ, ਜਿਹਦੇ ਥੱਲੇ ਉਹਨਾਂ ਨੇ ਇਨਸਪਾਇਰ ਕੀਤਾ ਆਪਣੇ ਹਸਬੈਂਡ ਗੁਰੂ ਤੇਗ ਬਹਾਦਰ ਸਾਹਿਬ ਨੂੰ, ਜਿਵੇਂ ਬਿਊਟੀਫੁਲੀ ਉਹਨੇ ਵੀਵਨ ਕੀਤਾ ਇਹਨਾਂ ਸਾਰੇ ਲਫ਼ਜ਼ਾਂ 'ਚ, ਮੈਂ ਸਮਝਦਾ ਵੀ ਇਹ ਮੈਂ ਉਹਨਾਂ ਦੀ ਸਟੇਟਮੈਂਟ ਸਾਂਝੀ ਕਰਨਾ ਹੀ ਆਪਣਾ ਫਰਜ਼ ਵੀ ਸਮਝਦਾ ਔਰ ਇਹ ਤੇਜੀ ਬੇਟੀ ਨੂੰ ਮੁਬਾਰਕ ਵੀ ਹੈ ਕਿ ਉਹਨਾਂ ਨੇ ਇਸ ਸਾਰੇ ਨੂੰ ਇਸ ਲੈਵਲ ਤੇ, ਔਰ ਇਹਦੇ 'ਚ ਸਫਰੇ ਸ਼ਹਾਦਤ ਦਾ ਜ਼ਿਕਰ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਇਸ ਦੀ ਦਾ ਜਿਹੜਾ ਹੈ ਉਹ ਕਾਂਗਰੈਸ਼ਨਲ ਰੈਕਡ 'ਚ ਆਉਣਾ ਇੱਕ ਆਨਰ ਹੈ। ਉਹਦੇ 'ਚ ਉਹ ਖਲੋ ਕੇ ਹਾਊਸ 'ਚ ਕਹਿੰਦੇ ਨੇ, ਹਾਊਸ ਆਫ ਮਿਸਟਰ ਸਵਾਜ਼ੀ ਕਹਿੰਦੇ ਨੇ, ਮਿਸਟਰ ਸਪੀਕਰ, ਆਈ ਰਾਈਜ਼ ਟੂਡੇ to honor the 400th birth anniversary of Mata Gujri ji, who in 1704 at the age of 81 was the first female Sikh civil rights activist to face imprisonment, torture and execution, all for the sake of liberty. ये बड़ी खूबसूरत ओपन एक नवा एंगल है माता गुजरी जी की शहादत नूं कि मैं हाउस खलो के 400 साल ਮਾਤਾ ਗੁਜਰੀ ਜੀ ਦੇ ਜਨਮ ਦਿਨ ਦੇ ਮੌਕੇ ਮੈਂ ਉਹ ਪਹਿਲੀ ਸਿੱਖ ਬੀਬੀ ਨੇ ਸਿਵਲ ਰਾਈਟ ਐਕਟਿਵਿਸਟ ਜਿਨ੍ਹਾਂ ਨੇ ਕੈਦ ਕੱਟੀ, ਤਸੀਹੇ ਸੇ ਟਾਰਚਰ ਔਰ ਫਾਈਨਲੀ ਉਹਨਾਂ ਦੀ ਸ਼ਹਾਦਤ ਹੋਈ ਲਿਬਰਟੀ ਦੀ ਖਾਤਰ। ਇਹ ਹੈ ਜਦੋਂ ਤੁਸੀਂ ਆਰਟੀਕੂਲੇਟ ਕਰਨਾ ਹੈ, ਆਲ ਫॉर द ਲਿਬਰਟੀ। ਸਿੱਖਸ ਅਰਾਊਂਡ ਦ ਵਰਲਡ ਸੈਲੀਬ੍ਰੇਟ ਹਰ ਲਾਈਫ ਡਿਊਰਿੰਗ ਦ ਸਫਰੇ ਸ਼ਹਾਦਤ ਦ ਲਾਸਟ ਵੀਕ ਆਫ ਦਸੰਬਰ which is the holiest week for Sikhs. As a member of the Sikh caucus, I join the worldwide Sikh community in recognizing this important quadricentennial anniversary. कि मैं सिख कॉकस का मैंबर होने के नाते समुची सिख कौम के नाल इन्हां सफरे शहादत के दिनों जदों कि सिख इस दिन नूं दुनिया भर दे विच याद करते हैं, मैं भी इस दे विच शमूलीयत करते हैं, इसनूं रैकगनाइज करते हैं। माता गुजरी जी वॉज द मदर ऑफ 10th सिख गुरु, गुरु गोबिंद सिंह साहिब जी, एंड द वाइफ ऑफ गुरु तेग बहादुर जी। When Guru Gobind Singh Ji was 9 years old, the monarchy of the time started clamping down on religious freedom and civil liberties. Guru Tegh Bahadur Ji stood up to the monarchy's oppression and as a result
faced imprisonment, Mata Gujari ji stood by his side and encouraged him to continue fighting for freedom. ਹੁਣ ਇਹ ਅਮਰੀਕਨ ਐਂਗਲ ਹੈ ਸਾਰਿਆਂ ਨੂੰ ਕਿ ਵੀ ਜਦੋਂ ਗੁਰੂ 10ਵੇਂ ਪਾਤਸ਼ਾਹ 9 ਸਾਲ ਦੇ ਸੀ ਤੇ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜਿਹੜੇ ਨੇ ਉਹਨਾਂ ਦੀ ਨੇ ਟੱਕਰ ਲਈ ਵੇਲੇ ਦੇ ਹਾਕਮ ਨਾਲ ਮੋਨਾਰਕ ਬਾਦਸ਼ਾਹ ਨੂੰ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਉਹ ਮੋਨਾਰਕ ਬਾਦਸ਼ਾਹ ਤੇ ਉਹ ਜ਼ੁਲਮ ਕਰ ਰਹੀ ਸੀ ਔਰ ਇਹਦੇ ਨਤੀਜੇ ਵਜੋਂ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ। ਔਰ ਇਸ ਸਾਰੇ ਮੌਕੇ ਤੇ ਮਾਤਾ ਗੁਜਰੀ ਜੀ ਉਹਨਾਂ ਦੇ ਨਾਲ ਜਿਹਨੂੰ ਸ਼ਾਨਾ ਬਿਸ਼ਾਨਾ ਖਲੋਤੇ ਔਰ ਤਾਂ ਕਿ ਇਹ ਜਿਹੜੀ ਮੁੱਢਲੀਆਂ ਆਜ਼ਾਦੀਆਂ ਦੀ ਲੜਾਈ ਹੈ ਉਹ ਬਰਾਬਰ, ਕਿਉਂਕਿ ਉਹਨਾਂ ਨੇ ਸਾਰਾ ਜਿਹੜੀ ਨੈਰੇਟਿਵ ਹੈ ਉਹ ਮਾਤਾ ਗੁਜਰੀ ਜੀ ਦੇ ਇੱਕ ਸਿਵਲ ਲਿਬਰਟੀ ਫਰੀडम ਦੇ ਇੱਕ ਔਰਤ ਸਿੰਬਲ ਦੇ ਤੌਰ ਦੇ ਉੱਤੇ ਜਿਹੜੀ ਕਾਂਗਰਸਮੈਨ ਟੌਮ ਸਵਾਜ਼ੀ ਨੇ ਲਿਆਂਦੀ ਹੈ। ਗੁਰੂ ਤੇਗ ਬਹਾਦਰ ਜੀ was given an ultimatum. He could either abandon his struggle against the monarchy or face execution. Mata Gujari ji and Guru Gobind Singh ji encouraged Guru Tegh Bahadur ji not to abandon his principles. Guru Tegh Bahadur ji was later executed. ਹੁਣ ਜਿਹੜੀ ਸਾਰੀ ਸਾਖੀ ਹੈ ਕਿ ਜਿਵੇਂ 9 ਸਾਲ ਦੇ ਗੁਰੂ 10ਵੇਂ ਪਾਤਸ਼ਾਹ ਕਸ਼ਮੀਰੀ ਪੰਡਤ ਆਂਦੇ ਨੇ, ਰੋ ਰਹੇ ਨੇ, ਅਪੀਲ ਕਰ ਰਹੇ ਨੇ ਔਰ ਗੁਰੂ ਸਾਹਿਬ ਜਦੋਂ ਪੁੱਛਦੇ ਨੇ ਕਿ ਭਾਈ ਇਹ ਕੀ ਹੈ, ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਇਹ ਜ਼ੁਲਮ ਹੈ ਔਰ ਇਹ ਤਾਂ ਹੀ ਠੱਲਿਆ ਜਾ ਸਕਦਾ ਹੈ ਕਿ ਕੋਈ ਮਹਾਨ ਕੁਰਬਾਨੀ ਹੋਏ ਤਾਂ ਕਿ ਲੋਕਾਂ ਦੀ ਜ਼ਮੀਰ ਜਾਗੇ, ਲੋਕ ਖਲੋਣ ਜ਼ੁਲਮ ਦੇ ਖਿਲਾਫ। ਤੇ ਉਹਨਾਂ ਦਾ ਸੀ ਕਿ ਤੁਹਾਡੇ ਤੋਂ ਵੱਡਾ ਹੋਰ ਕੌਣ ਮਹਾਂਪੁਰਖ ਹੈ। ਇਹ ਨਹੀਂ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਤਾ ਨਹੀਂ ਸੀ ਉਹਨਾਂ ਨੇ ਕੀ ਕਰਨਾ, ਪਰ ਜਦੋਂ ਤੁਸੀਂ ਵੱਡੇ ਫੈਸਲੇ ਲੈਂਦੇ ਹੋ ਔਰ ਉਦੋਂ ਇਹ ਹੈ ਕਿ ਵੀ ਸ਼ਹਾਦਤ ਹੋਏਗੀ, ਇਹ 9 ਸਾਲ ਦਾ ਬੱਚਾ ਜਿਹੜੀ ਇੰਨੀ ਵੱਡੀ ਜ਼ਿੰਮੇਵਾਰੀ ਆਏਗੀ ਸਿਰ ਦੇ ਉੱਤੇ ਔਰ ਸਿੱਧੀ ਟੱਕਰ ਹੋਏਗੀ, ਉਸ ਦੇ ਇਹ ਇੱਕ ਕ੍ਰਾਈਟੇਰੀਆ ਵੀ ਸੀ। ਜਿਵੇਂ ਅਸੀਂ 8-9 ਗੁਰੂ ਸਾਹਿਬਾਨ ਦਾ ਗੁਰਗੱਦੀ ਦੇਣ ਤੋਂ ਪਹਿਲਾਂ ਯੋਗਤਾ ਦੀ ਪਰਖ ਕਰਦੇ ਹਾਂ, ਇਹ ਸਵਾਲ ਜਵਾਬ ਸੈਸ਼ਨ ਸੰਗਤ ਦੇ ਸਾਹਮਣੇ ਹੋਣਾ ਇਹ ਯੋਗਤਾ ਦੀ ਪਰਖ ਵੀ ਹੈ। ਔਰ ਬਹੁਤ ਵਾਰ ਅਸੀਂ ਕਿਉਂਕਿ ਸਾਡਾ ਇਤਿਹਾਸ ਸਾਰਾ ਹੀ ਮੇਲ ਓਰੀਐਂਟਡ, ਹਮੇਸ਼ਾ ਰਾਈਟਰ ਵੀ ਉਵੇਂ ਦੇ ਨੇ, ਪਰ ਇਹ ਕਿੰਨਾ ਵੱਡਾ ਫੈਸਲਾ ਸੀ ਔਰ ਮਾਤਾ ਗੁਜਰੀ ਜੀ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਵੇਂ ਸਲਾਹ ਕੀਤੀ ਹੋਏਗੀ, ਕਿਵੇਂ ਉਹਨਾਂ ਨੇ, ਕਿਉਂਕਿ ਉਹਨਾਂ ਦਾ ਜੀਵਨ ਜੇ ਅਸੀਂ ਵਰਲਡਲੀ ਅੱਖ ਨਾਲ ਦੇਖੀਏ ਤੇ ਜੀਵਨ ਸਾਥੀ ਔਰ ਫਿਰ ਇੰਨੀ ਵੱਡੀ ਜ਼ਿੰਮੇਵਾਰੀ, ਉਹਨਾਂ ਨੂੰ ਪਤਾ ਹੈ ਵੀ ਵੇਲੇ ਦੀ ਹਕੂਮਤ ਨਾਲ ਟੱਕਰ ਹੋਏਗੀ, ਛੋਟਾ ਬੱਚਾ ਹੈ 9 ਸਾਲ ਦਾ, ਕਿਵੇਂ ਗੁਰੂ ਦਰਬਾਰ ਨੂੰ, ਕਿਵੇਂ ਸਿੱਖੀ ਵੈਲਿਊਜ਼ ਨੂੰ, ਕਿਵੇਂ ਉਸ ਜਿਹੜਾ ਸਿੱਖੀ ਸਿਧਾਂਤ ਨੂੰ ਅੱਗੇ ਤੋਰਨਾ ਹੈ। ਸੋ ਇਹ ਅਮਰੀਕਨ ਐਂਗਲ ਹੀ, ਅਮਰੀਕਨ ਅੱਖ ਹੀ ਇਸ ਨੂੰ ਦੇਖ ਸਕਦੀ ਹੈ ਕਿ ਵੀ ਇੰਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਕਿਵੇਂ ਮਾਤਾ ਗੁਜਰੀ ਜੀ ਨੇ ਜਿਹੜਾ ਉਹ ਉਹਨਾਂ ਦੇ ਨਾਲ ਜਿਹੜਾ ਉਹ ਆਪਣੀ ਕੰਸੈਂਟ ਦਿੱਤੀ ਕਿ ਭਾਈ ਜਾਓ, ਕੋਈ ਗੱਲ ਨਹੀਂ ਹੈ। ਸੋ ਇਸ ਨੂੰ ਉਹਨਾਂ ਨੇ ਰੈਕਗਨਾਈਜ਼ ਕੀਤਾ ਹੈ। Guru Tegh Bahadur ji was given an ultimatum. He could either abandon his struggle against the monarchy or face execution. Mata Gujari ji and Guru Gobind Singh ji encouraged Guru Tegh Bahadur ji not to abandon his principles. Guru Tegh Bahadur ji was later executed. ਉਹਨਾਂ ਦੀ ਸ਼ਹਾਦਤ ਹੋਈ। Mata Gujari ji continued to fight for civil liberty as she raised Guru Gobind Singh ji. She was a pillar of strength for the Sikhs of her time, and many from around the world sought her advice. Mata Gujari ji taught Sikh women that they should be both kind and courageous. कि माता गुजरी जी एक strength, ताकत ਦੇ ਮੁਜੱਸਮੇ ਸੀ। ਉਹਨਾਂ ਨੇ ਜਿੱਥੇ ਆਪਣੇ ਬੱਚੇ ਦੇ ਅੰਦਰ ਉਹ ਵੈਲਿਊਜ਼ ਭਰੀਆਂ, ਉੱਥੇ ਸੰਗਤ ਨੂੰ ਵੀ ਉਸ ਕਿਸਮ ਦੇ ਰਾਹ ਦੇ ਉੱਤੇ ਤੋਰਿਆ ਔਰ ਉਹਨਾਂ ਨੇ ਦੱਸਿਆ ਕਿ ਕਿਵੇਂ ਇੱਕੋ ਵੇਲੇ ਔਰਤ ਦੇ ਵਿੱਚ ਕਾਈਂਡਨੈਸ, ਦਿਆਲੁਤਾ, ਕੰਪੈਸ਼ਨ ਔਰ ਕਰੇਜ, ਹੌਸਲਾ ਹੁੰਦਾ ਹੈ ਕਿ ਕਿਵੇਂ ਆਡਸ ਨੂੰ ਫੇਸ ਕਰਨਾ। ਔਰ in December 1704 the monarchy imprisoned her and her younger grandchildren, 9 years old Baba Zorawar Singh ji and 7 years old Baba Fateh Singh ji. They were kept in the Thanda Burj or the cold tower where government officials went to escape the hot Indian summers. That month, ਹੁਣ ਇਹ ਅਮਰੀਕਨਾਂ ਨੂੰ ਸਮਝਾ ਰਹੇ ਠੰਡਾ ਬੁਰਜ ਕੀ ਹੁੰਦਾ ਹੈ ਕਿ ਵੀ ਜਦੋਂ ਗਰਮੀਆਂ ਨੇ ਪੰਜਾਬ ਦੀਆਂ ਉਹਦੇ ਚੋਂ ਠੰਡੇ ਬੁਰਜ ਦੇ ਵਿੱਚ ਜਿਹੜਾ ਆਰਾਮ ਕਰਦੇ, ਜਿਹਦੇ 'ਚ ਬਿਲਕੁਲ ਠੰਡ ਹੈ, ਉੱਚਾ ਹਵਾ ਹੈ ਦੂਜਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ
That month, the Thanda Burj reached deadly freezing temperatures. Mata Gujri and her grandson were not given food, water, or warm clothing and endured daily torture. ਕਿ ਉਸ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੂੰ, ਜ਼ੋਰਾਵਰ ਸਿੰਘ, ਫਤਿਹ ਸਿੰਘ, ਮਾਤਾ ਗੁਜਰੀ ਜੀ ਨੂੰ। ਔਰ ਇਹ ਜਿਹੜਾ ਇਸ ਮਹੀਨੇ ਦੇ ਵਿੱਚ, ਕਿਉਂਕਿ ਦਸੰਬਰ ਦਾ ਮਹੀਨਾ ਹੈ, ਇਹ ਐਕਸਟ੍ਰੀਮ ਠੰਡ, ਫਰੀਜ਼ਿੰਗ ਟੈਂਪਰੇਚਰ, ਔਰ ਉਹਨਾਂ ਨੂੰ ਕੋਈ ਵੀ ਜਿਹੜਾ ਉਹ ਰੋਟੀ ਜਾਂ ਪਾਣੀ ਜਾਂ ਈਵਨ ਗਰਮ ਕੱਪੜੇ, ਔਰ ਉਹਨਾਂ ਨੂੰ ਟਾਰਚਰ ਚੋਂ ਗੁਜ਼ਾਰਿਆ ਗਿਆ। ਬਿਲਕੁਲ। During their time in Coal Tower, a devotee named Moti Mehra ji bribed prison guards to sneak in warm milk for Mata Gujri ji and her grandsons. Once the regime discovered this, Moti Mehra ji's entire family was publicly executed. ਕਿ ਉਸ ਦੌਰ ਦੇ ਵਿੱਚ ਮੋਤੀ ਮਹਿਰੇ ਨੇ ਕਿਵੇਂ ਜਿਹੜਾ ਉਹਨੂੰ ਰਿਸ਼ਵਤ ਦੇ ਕੇ ਗਾਰਡਾਂ ਨੂੰ ਸੋਨੇ ਦੇ ਗਹਿਣੇ, ਦੂਜਾ ਮਾਤਾ ਜੀ ਔਰ ਬੱਚਿਆਂ ਲਈ ਗਰਮ ਦੁੱਧ ਲਿਆਂਦਾ, ਔਰ ਜਦੋਂ ਉਹਨਾਂ ਨੂੰ ਹਕੂਮਤ ਨੂੰ ਪਤਾ ਲੱਗਾ, ਉਹਨਾਂ ਦੀ ਸਾਰੀ ਫੈਮਿਲੀ ਵੀ ਜਿਹੜੀ ਹੈ ਉਹ ਮਾਰ ਦਿੱਤੀ ਗਈ ਸੀ। During their imprisonment, Mata Gujri ji reminded her grandsons about the bravery of their grandfather and their duty to remain courageous in the face of cruelty. Mata Gujri and her grandsons refused the government's attempt to bribe them, and as a result, Baba Zorawar Singh and Baba Fateh Singh ji were sentenced to death by suffocation in a brick wall. ਕਿ ਉਸ ਸਾਰੀ ਡਿਟੈਂਸ਼ਨ ਕੈਦ ਦੇ ਵੇਲੇ ਮਾਤਾ ਜੀ ਨੇ ਆਪਣੇ ਪੋਤਿਆਂ ਨੂੰ ਇਹ ਹੌਸਲਾ ਦਿੱਤਾ ਕਿ ਭਾਈ ਤੁਹਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਉਹਨਾਂ ਨੇ ਕਿਵੇਂ ਕੁਰਬਾਨੀ ਕੀਤੀ। ਔਰ ਇਹੀ ਜਦੋਂ ਅਸੀਂ ਇਹ ਹਿਸਟੋਰੀਕਲ ਸੋਰਸ ਹੈ ਕਿ ਵੀ ਉਹਨਾਂ ਨੇ ਕਿਹਾ ਕਿ ਹਮਰੇ ਬੰਸ ਰੀਤ ਆਈ ਪ੍ਰਾਣ ਜਾਏ ਪਰ ਬਚਨ ਨਾ ਜਾਏ। ਕਿ ਭਾਈ ਉਹ ਤਾਂ ਰਾਮਾਇਣ ਦੀਆਂ ਕਹਾਣੀਆਂ ਸੀ ਕਿ ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਬਚਨ ਨਾ। ਪਰ ਇੱਥੇ ਅਸੀਂ ਇਤਿਹਾਸ ਨੇ ਦੇਖਿਆ ਕਿ ਸੱਚਮੁੱਚ ਕਿਵੇਂ ਜਿਹੜਾ ਸਿੱਖੀ ਤੋਂ ਕੁਰਬਾਨ ਆਪਣੇ ਆਪ ਨੂੰ ਇਹਨਾਂ ਬੱਚਿਆਂ ਨੇ ਕੀਤਾ। ਉਹਨਾਂ ਨੇ ਕਿਹਾ ਵੀ ਇਸ ਡਿਟੈਂਸ਼ਨ ਦੇ ਦੌਰਾਨ ਉਹਨਾਂ ਦੇ ਵਿੱਚ ਮਾਤਾ ਗੁਜਰੀ ਜੀ ਨੇ ਜਿਹੜਾ ਹੈ ਉਹ ਸਪਿਰਿਟ ਭਰੀ ਕਿ ਜਦੋਂ ਉਹਨਾਂ ਨੂੰ ਲੋਭ ਲਾਲਚ ਦਿੱਤੇ ਗਏ, ਬੱਚੇ ਨਹੀਂ ਚੁੱਕੇ, ਔਰ ਇਸ ਦੇ ਨਤੀਜੇ ਵਜੋਂ ਫਿਰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਹੋਰਾਂ ਨੂੰ ਜਿਉਂਦਿਆਂ ਦੀਵਾਰ ਦੇ ਵਿੱਚ ਚਿਣ ਕੇ ਜਿਹੜਾ ਉਹ ਸ਼ਹੀਦ ਕੀਤਾ ਗਿਆ। While Mata Gujri ji was in prison with her younger grandsons, her older 2 grandsons and 46 also gave their lives fighting tyranny at Chamkaur Sahib. They faced a brutal winter and constant hunger, yet refused to surrender their struggle for liberty. कि एक पासे इत्थे छोटे साहिबजादे शहीद होए, दूसरे पासे माता गुजरी जी दे दूसरे 2 पोते जिन्हां ने चमकौर दे विच सच ਦੇ ਲਈ ਜ਼ੁਲਮ ਦੇ ਖਿਲਾਫ ਜੂਝਦੇ ਆ ਉਸ ਬਰੂਟਲ ਵਿੰਟਰ ਦੇ ਵਿੱਚ ਜਿੱਥੇ ਉਹ ਭੁੱਖ ਪਿਆਸ ਦਾ ਸ਼ਿਕਾਰ ਵੀ ਸਨ, ਉਹਨਾਂ ਨੇ ਜੂਝ ਕੇ ਸ਼ਹੀਦੀ ਪਾਈ। ਔਰ ਜਿਹੜਾ ਕੋਈ ਵੀ ਸਰੈਂਡਰ ਤੋਂ ਨਾ। ਈਚ ਈਅਰ ਸਿੱਖਸ ਗੈਦਰ ਐਟ ਗੁਰਦੁਆਰਾ ਫਤਿਹਗੜ੍ਹ ਸਾਹਿਬ ਇਨ ਸਰਹੰਦ, ਇੰਡੀਆ ਫॉर द सफरे शहादत समागम founded by Gyani Harpal Singh ji to find inspiration by sitting in the Thanda Burj where Mata Gujri and her grandsons once sat and listening to the accounts of their bravery. ਉਹਨਾਂ ਨੇ ਭਾਈ ਹਰਪਾਲ ਸਿੰਘ ਜਿਨ੍ਹਾਂ ਨੇ ਸਾਰੀ ਸ਼ੁਰੂਆਤ ਕੀਤੀ along with others, ਜਿਨ੍ਹਾਂ 'ਚ ਬਾਕੀ ਪ੍ਰਚਾਰਕ ਵੀ ਸਨ, ਉਹਨਾਂ ਨੂੰ ਵੀ ਟ੍ਰਿਬਿਊਟ ਦਿੱਤੀ ਹੈ ਕਿ ਭਾਈ ਹਰ ਸਾਲ ਸਿੱਖ ਉਹ ਸਾਰੇ ਸਫਰੇ ਸ਼ਹਾਦਤ 'ਚੋਂ ਗੁਜ਼ਰਦੇ ਨੇ, ਔਰ ਉਹਨਾਂ ਸਾਰੇ ਅਨੁਭਵਾਂ ਨੂੰ ਜਿਹੜੇ ਆਲਮੋਸਟ 1704 ਦੇ ਵਿੱਚ ਇਸ ਸਾਰੇ 'ਚੋਂ ਮਾਤਾ ਜੀ ਔਰ ਸਾਹਿਬਜ਼ਾਦੇ ਗੁਜ਼ਰੇ। ਔਰ ਅਖੀਰ 'ਚ ਉਹਨਾਂ ਨੇ ਕਿਹਾ Mata Gujri ji gave her life defending the right for others to be treated with dignity. Her steadfast courage in the face of darkness remains an inspiration for all those who stand for freedom. Today, the 3rd Congressional District of New York joins the Sikh community in honoring Mata Gujri ji and all of the brave sacrifices which took place during the safre shahadat. कि माता गुजरी जी ने अपनी ज़िंदगी कुर्बान की ताकि दूसरिਆਂ ਦੇ ਹੱਕ
ਸੁਰੱਖਿਅਤ ਹੋਣ, ਉਹ ਮਾਣ, ਸਵੈਮਾਣ, ਇੱਜ਼ਤ ਨਾਲ ਜੀ ਸਕਣ। ਉਹਨਾਂ ਦਾ ਲਗਾਤਾਰਤਾ ਨਾਲ ਦਿਖਾਇਆ ਹੌਸਲਾ, ਇਹਦੇ ਬਾਵਜੂਦ ਕਿ 4 ਚੁਫੇਰੇ ਹਨੇਰਾ ਜ਼ੁਲਮ ਦੀ ਹਨੇਰੀ ਰਾਤ ਸੀ, ਇਹ ਹਮੇਸ਼ਾ ਹੀ ਜਿਹੜੇ ਲੋਕ ਆਜ਼ਾਦੀ ਦੀ ਵੈਲਿਊ ਨੂੰ ਸਮਝਦੇ ਨੇ ਉਹਨਾਂ ਦੇ ਲਈ ਇਹ ਹਮੇਸ਼ਾ ਮੋਟੀਵੇਸ਼ਨ ਔਰ ਇੰਸਪੀਰੇਸ਼ਨ ਰਹੇਗੀ। ਉਹਨਾਂ ਨੇ ਕਿਹਾ ਵੀ ਮੈਂ 3rd ਕਾਂਗਰੈਸ਼ਨਲ ਡਿਸਟ੍ਰਿਕਟ ਨਿਊਯਾਰਕ ਵੱਲੋਂ ਸਮੁੱਚੀ ਸਿੱਖ ਕਮਿਊਨਿਟੀ ਦੇ ਨਾਲ ਮਾਤਾ ਗੁਜਰੀ ਜੀ ਤੇ ਬਾਕੀ ਉਹ ਸਾਰੇ ਜਿਨ੍ਹਾਂ ਬਹਾਦਰਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਇਸ ਸਾਰੇ ਸਫਰੇ ਸ਼ਹਾਦਤ ਦੇ ਦੌਰਾਨ ਉਹਨਾਂ ਦੇ ਨਾਲ ਮੈਂ ਯਕਜਹਤੀ ਦਾ ਇਜ਼ਹਾਰ ਕਰਦਾ। ਸੋ ਅਸੀਂ ਕਾਂਗਰਸਮੈਨ ਟੌਮ ਸਵਾਜ਼ੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਸ ਯੂਨੀਕ ਇਤਿਹਾਸ ਨੂੰ ਕਾਂਗਰੈਸ਼ਨਲ ਰੈਕੋਰਡ ਦੇ ਵਿੱਚ ਦਰਜ ਕਰਾਇਆ। ਸੋ ਨਾਈਸ ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਯੂੰ ਜਾਪਦਾ ਹੈ ਕਿ ਭਾਰਤੀ ਏਜੰਸੀਆਂ ਨੇ ਪੰਜਾਬ ਦੀ ਸਿੱਖ ਨੌਜਵਾਨੀ ਦਾ ਮੁੜ ਤੋਂ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ 3 ਸਿੱਖ ਨੌਜਵਾਨ ਬੱਚਿਆਂ ਨੂੰ ਯੂਪੀ ਦੇ ਪੀਲੀਭੀਤ ਇਲਾਕੇ ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਖਾਲਿਸਤਾਨੀ ਦਹਿਸ਼ਤਗਰਦ ਕਹਿ ਕੇ ਮਾਰ ਮੁਕਾਇਆ। ਸੋ ਉਹਨਾਂ ਦਾ ਸਬੰਧ ਬਟਾਲਾ ਪੁਲਿਸ ਥਾਣੇ ਦੇ ਬਾਹਰ ਹੋਏ ਗਰਨੇਡ ਧਮਾਕੇ ਨਾਲ ਜੋੜਿਆ ਗਿਆ, ਜਿਸ ਵਿੱਚ ਕਿਸੇ ਨੂੰ ਕੋਈ ਵੀ ਝਰੀਟ ਨਹੀਂ ਆਈ ਕਿਉਂਕਿ ਇਹ ਸਾਰਾ ਕਾਰਾ ਭਾਰਤੀ ਏਜੰਸੀਆਂ ਦਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਸਫਰੇ ਸ਼ਹਾਦਤ ਦੇ ਦਿਨ ਜਿੱਥੇ ਇੱਕ ਪਾਸੇ ਅਮਰੀਕਾ ਦੇ ਕਾਂਗਰੈਸ਼ਨਲ ਰੈਕੋਰਡ ਦੇ ਅੰਦਰ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਸਿੰਘਾਂ ਦੀ ਬਹਾਦਰੀ ਦੀ ਦਾਸਤਾਨ ਰਿਕਾਰਡ ਕਰਵਾਈ ਜਾ ਰਹੀ ਹੈ, ਉੱਥੇ ਪੰਜਾਬ ਦੀ ਧਰਤੀ ਤੇ ਜਿਵੇਂ ਅਸੀਂ ਕਿਹਾ ਕਿ ਜੇ ਉਹੀ ਫਾਸਟ ਫਾਰਵਰਡ ਕਰਕੇ ਦੇਖੀਏ ਉਸ ਦੌਰ ਨੂੰ ਅੱਜ ਤੱਕ, ਤੇ ਫਿਰ ਉਸ ਕਿਸਮ ਦਾ ਜ਼ੁਲਮ ਪੂਰੀ ਤਰ੍ਹਾਂ ਭਰਪਾ ਹੈ ਜਿਹਦੇ ਥੱਲੇ ਉਹੀ ਸਿੱਖਾਂ ਦੀ ਟੈਂ ਤੋੜਨ ਦੀ ਲਾਈਨ, ਸਿੱਖਾਂ ਨੂੰ ਪੱਕੇ ਤੌਰ ਦੇ ਉੱਤੇ ਜਿਹੜਾ ਗੁਲਾਮ ਬਣਾਉਣ ਦੀ ਲਾਈਨ, ਔਰ ਇੱਕ ਪਾਸੇ ਖਨੌਰੀ ਬਾਰਡਰ, ਸ਼ੰਭੂ ਬਾਰਡਰ, ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੇ ਵਰਤ ਨੂੰ 3 ਹਫ਼ਤੇ ਤੋਂ ਜ਼ਿਆਦਾ ਹੋ ਗਏ ਨੇ, ਉਹਨਾਂ ਦੀ ਕ੍ਰਿਟੀਕਲ ਸਿਚੁਏਸ਼ਨ ਚੱਲ ਰਹੀ ਹੈ ਔਰ ਕਿਸੇ ਦੇ ਕੰਨਾਂ ਤੇ ਕੋਈ ਜੂੰ ਨਹੀਂ ਰੇਂਗ ਰਹੀ। ਪਰ ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਜਿਹੜਾ ਮੁਕਾਬਲਾ ਝੂਠੇ ਪੁਲਿਸ ਮੁਕਾਬਲਿਆਂ ਦਾ, ਜਦੋਂ ਅਸੀਂ ਇੱਕ ਪਾਸੇ ਦਾ ਇਹ ਖਬਰ ਹੈ ਕਿ ਕਿਵੇਂ 30 ਸਾਲ ਬਾਅਦ ਇੱਕ ਬਾਬਾ ਸੋਹਣ ਸਿੰਘ ਭਕਨਾ ਦੇ ਸਾਥੀ ਜਿਹੜੇ ਬਜ਼ੁਰਗ ਔਰ ਉਹਨਾਂ ਦੇ ਜਵਾਈ ਨੂੰ ਚੁੱਕ ਕੇ ਕਿਵੇਂ ਸੁਰਿੰਦਰਪਾਲ ਸਿੰਘ ਉਸ ਵੇਲੇ ਦੇ SHO ਉਸ ਇਲਾਕੇ ਦੇ ਤਰਨਤਾਰਨ ਪੱਟੀ ਦੇ, ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ। ਉਹਨਾਂ ਨੂੰ ਸਜ਼ਾ 10-10 ਸਾਲ ਦੀ ਉਹਨੂੰ ਅੱਗੋਂ ਹੋਈ ਹੈ, ਪਹਿਲਾਂ ਹੀ ਉਹ ਜੇਲ੍ਹ 'ਚ ਹੈ। ਸੋ ਇੱਕ ਪਾਸੇ ਦਾ 30 ਸਾਲ ਬਾਅਦ ਇਹ ਕਿ ਜੀ ਇੰਤਜ਼ਾਰ ਦੀ ਘੜੀ ਅਖੀਰ ਇਨਸਾਫ ਮਿਲਿਆ, ਪਰ ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਜਿਹੜੀ ਖਬਰ ਕਿ ਕਿਵੇਂ ਗੁਰਦਾਸਪੁਰ ਜ਼ਿਲ੍ਹੇ ਦੇ 3 ਸਿੱਖ ਨੌਜਵਾਨ ਜਿਨ੍ਹਾਂ 'ਚੋਂ 2 ਦਿਹਾੜੀਆਂ ਕਰਨ ਵਾਲੇ ਨੇ ਔਰ ਉਹਨਾਂ 'ਚ ਨੂੰ ਕਿਵੇਂ ਉਹਨਾਂ ਨੇ ਪੀਲੀਭੀਤ ਜਾ ਕੇ ਜਿਹੜਾ ਉਹਦਾ ਪੁਲਿਸ ਮੁਕਾਬਲਾ ਪੰਜਾਬ ਪੁਲਿਸ ਔਰ UP ਪੁਲਿਸ ਨੇ ਸਾਂਝੇ ਇਸ ਨਾਲ ਕੀਤਾ। ਹੁਣ ਅਜੇ ਕਿਉਂਕਿ ਇਸ ਦੀ ਇਨਵੈਸਟੀਗੇਸ਼ਨ ਦੀਆਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਨਹੀਂ ਆਈਆਂ ਹੈ,
ਜਦੋਂ ਹੋਏਗੀ ਉਦੋਂ ਹੀ ਸਾਹਮਣੇ ਆਏਗਾ। ਲੇਕਿਨ ਇਹ ਉਹੀ ਯਾਦ ਦਹਾਨੀ ਕਰਵਾਉਂਦਾ ਹੈ ਪੀਲੀ ਭੀਤ ਉਹੀ ਹੈ ਕਿ ਇੱਕ ਜ਼ਮਾਨੇ 'ਚ ਹਜ਼ੂਰ ਸਾਹਿਬ ਨੂੰ ਜਾ ਰਹੇ ਯਾਤਰੂ ਜਿਹੜੇ ਬੱਸ ਤੁਰੀ ਉਹਦੇ 'ਚੋਂ ਕੱਢ ਕੇ 10-11 ਯਾਤਰੂ ਮਾਰੇ ਗਏ ਸੀ। ਬਾਅਦ ਦੇ ਵਿੱਚ ਉਸ ਨੂੰ ਐਨਕਾਊਂਟਰ ਬਣਾਇਆ, ਹਾਲਾਂ ਉਹ ਬੱਸ 'ਚੋਂ ਕੱਢ ਕੇ ਮਾਰੇ ਸੀ। ਔਰ ਇਹ ਹੋਇਆ ਕਿ ਜੀ ਖਤਰਨਾਕ ਖਾੜਕੂ ਤੇ ਇੱਥੇ ਮੁਕਾਬਲਾ ਹੋਇਆ। ਸੋ ਉਹ ਕੇਸ ਵੀ 25-30 ਸਾਲ ਚੱਲਿਆ ਔਰ ਉਹਦੇ ਤੋਂ ਬਾਅਦ ਸਜ਼ਾਵਾਂ ਹੋਈਆਂ ਕਿੰਨੇ ਪੁਲਿਸੀਆਂ ਨੂੰ। ਹੁਣ ਉਹੀ ਪੀਲੀ ਭੀਤ ਵਾਪਸ ਕਿਵੇਂ ਜਿਹੜਾ ਇਹਨਾਂ ਨੇ ਚੁਣਿਆ ਜਾਂ ਸੈਂਟਰਲ ਏਜੰਸੀਆਂ ਦੀ ਕੀ ਖੇਡ ਹੈ। ਆਦਿੱਤਿਆਨਾਥ ਯੋਗੀ ਔਰ ਜਿਹਨੇ ਸੈਂਕੜਿਆਂ ਮੁਸਲਮਾਨ ਨੌਜਵਾਨ ਜਦੋਂ ਦਾ ਯੂਪੀ ਦਾ ਗੁੰਡਾ ਚੀਫ ਮਿਨਿਸਟਰ ਬਣਿਆ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਨੇ। ਔਰ ਇਹ ਜਿਹੜਾ ਭਗਵੰਤ ਮਾਨ ਉਹ ਖੁਦ ਆਪਣੇ ਟੱਬਰ ਨਾਲ ਆਸਟ੍ਰੇਲੀਆ ਦੌੜਿਆ ਹੋਇਆ ਹੈ, ਉਧਰ ਕਿਸਾਨ ਮਰ ਰਹੇ ਨੇ, ਉਧਰ ਇਹ ਮੁਕਾਬਲਾ ਹੁੰਦਾ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਇਹ ਖਬਰ ਪਲਾਂਟ ਕੀਤੀ ਗਈ ਔਰ ਇਸ ਤੋਂ ਪਹਿਲਾਂ ਖਬਰਾਂ ਕਿ ਜੀ ਪੰਜਾਬ 'ਚ ਇੰਨੇ ਹਫ਼ਤਿਆਂ 'ਚ ਧਮਾਕੇ ਹੋ ਗਏ, ਗ੍ਰਨੇਡ ਧਮਾਕਾ ਬਟਾਲਾ ਥਾਣੇ ਦੇ ਬਾਹਰ, ਫਲਾਣੇ ਪੁਲਿਸ ਥਾਣੇ ਦੇ ਬਾਹਰ। ਜਦੋਂ ਤੁਸੀਂ ਦੇਖਦੇ ਹੋ ਵੀ ਧਮਾਕਾ ਹੋਏ, ਨੌਜਵਾਨ ਇਨਵੋਲਵ ਹੁੰਦੇ ਹੋਣ ਜਾਂ ਗ੍ਰਨੇਡ ਹੋਏ ਤਾਂ ਝਰੀਟ ਕਿਸੇ ਦੇ ਨਾ ਆਏ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਪੂਰਾ ਇਸ ਕਿਸਮ ਦਾ ਆਪਰੇਸ਼ਨ ਲੱਗਦਾ ਕਿਉਂਕਿ ਬਾਹਰ ਜਿਵੇਂ ਜਿਵੇਂ ਖਾਲਿਸਤਾਨ ਦੀ ਗੱਲ ਦਾ ਉਭਾਰ ਹੋਇਆ, ਖਾਲਿਸਤਾਨ ਰੈਫਰੈਂਡਮ ਨੇ ਉਹਦੇ 'ਚ ਕੀ ਰੋਲ ਅਦਾ ਕੀਤਾ ਹੈ, ਟ੍ਰਾਂਸਨੈਸ਼ਨਲ ਰਿਪਰੈਸ਼ਨ 'ਚ ਫਸਿਆ ਇੰਡੀਆ ਇਸ ਵੇਲੇ 5 ਆਈਜ਼ ਕੰਟਰੀਜ਼ ਵੱਲੋਂ ਇੱਕ ਰੋਗ ਸਟੇਟ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਸਿੱਖ ਫੈਕਟਰ ਨਾਲ ਹਮਦਰਦੀ ਹੈ, ਖਾਲਿਸਤਾਨ ਦੀ ਗੱਲ ਵੱਲ ਧਿਆਨ ਜਾ ਰਿਹਾ। ਸੋ ਇਹ ਇੱਕ ਇਸ ਕਿਸਮ ਦੀ ਖੇਡੀ ਜਾ ਰਹੀ ਹੈ। ਹਾਲਾਂਕਿ ਜੇ ਅਸੀਂ ਦੇਖੀਏ 4 ਦਹਾਈਆਂ ਵੱਲ ਪਿੱਛੇ ਜਾਈਏ ਤਾਂ ਉਹਨਾਂ ਨੇ 84 ਤੋਂ 94-95 ਤੱਕ ਤਾਂ ਇੱਕ ਜਨਰੇਸ਼ਨ ਮਾਰ ਦਿੱਤੀ। ਫਿਰ ਅਗਲੀ ਜਿਹੜੀ ਸੀ ਉਹ ਡਰੱਗਸ ਦੇ ਹਵਾਲੇ ਕਰ ਦਿੱਤੀ। ਜਦੋਂ ਤੱਕ ਅਸੀਂ ਦੇਖਦੇ ਹਾਂ 2005 ਤੱਕ ਪਹੁੰਚਦੇ ਹਾਂ, ਫਿਰ ਇੱਕਦਮ ਗੈਂਗਸਟਰਸ ਦੇ ਨਾਲ ਜੋੜ ਦਿੱਤਾ ਅਗਲੇ 10 ਸਾਲ ਕਿ ਜੀ ਗੈਂਗਸਟਰ ਕਿਵੇਂ ਖੜੇ ਕੀਤੇ, ਉਹ ਵੀ ਮਾਰਨ ਦਾ ਕਿਵੇਂ ਉਹਨਾਂ ਨੇ ਕਾਲੂ ਨੂੰ ਮਾਰਿਆ, ਫਲਾਣੇ ਨੂੰ ਮਾਰਿਆ, ਇੱਧਰ ਫੜ ਕੇ ਜਾਂ ਦੂਜਾ। ਔਰ ਹੁਣ ਜਦੋਂ ਕਿ ਇੱਕ ਜਨਰੇਸ਼ਨ ਪੂਰੀ ਮਾਈਗ੍ਰੇਸ਼ਨ ਦੇ ਨਾਂ ਥੱਲੇ ਹਿਜਰਤ ਔਰ 3 ਤੋਂ 5 ਲੱਖ ਨੌਜਵਾਨ ਬੱਚੇ ਬੱਚੀਆਂ ਨਿਕਲ ਰਹੇ ਨੇ, ਇਸ ਪੀਰੀਅਡ 'ਚ ਵੀ ਇੰਨਾ ਕੁਛ ਕਰਕੇ ਪੰਜਾਬ ਦੀ ਜਵਾਨੀ ਦਾ ਘਾਣ ਕਰਕੇ ਵੀ ਅਚਾਨਕ ਇਹ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਉਹ ਵੀ ਇੱਕ ਬਿਲਕੁਲ ਜਦੋਂ ਤੁਸੀਂ ਉਹਨਾਂ ਦੀਆਂ ਨੌਜਵਾਨਾਂ ਦੀਆਂ ਸ਼ਕਲਾਂ ਵੀ ਦੇਖਦੇ ਹੋ, ਅੱਜ ਦਾ ਸਾਡਾ ਥੰਬਨੇਲ ਵੀ ਉਹਦੇ ਤੇ ਹੈ, ਤੇ ਉਹ ਤਾਂ ਵਿਚਾਰੇ ਬਿਲਕੁਲ ਹੀ ਨਾ ਉਹਨਾਂ ਦੀ ਸ਼ਕਲ ਸੂਰਤ ਕੋਈ ਉਸ ਕਿਸਮ ਦੀ, ਨਾ ਬਹੁਤ ਗਰੀਬ ਪਰਿਵਾਰਾਂ ਦੇ। ਔਰ ਬਹੁਤ ਸਾਰੀਆਂ ਸਟੋਰੀਜ਼ ਇਸ ਦੇ ਉੱਤੇ ਜਿਹੜੀਆਂ ਇਹਨਾਂ ਨੇ ਕੱਢੀਆਂ। ਹੁਣ ਯੂਕੇ ਦੇ ਨੂੰ ਵੀ ਨਾਲ ਜੋੜ ਦਿੱਤਾ। ਯੂਕੇ ਸੋਲਜਰ ਔਰ ਪੁਲਿਸ ਰਿਡਾਰ ਇਜ਼ ਫਰਮ ਪੰਜਾਬ ਫੈਮਿਲੀ ਆਫ ਆਰਮੀ ਮੈਨ ਔਰ ਫਾਟ ਇਨ ਅਫਗਾਨਿਸਤਾਨ ਕਿ ਜੀ ਇਹ ਜਿਹੜਾ ਜੋ ਕੁਛ ਉੱਥੇ ਪੀਲੀ ਭੀਤ 'ਚ ਹੋਇਆ ਹੈ, ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਜਿਹੜਾ ਮੋਡਿਊਲ ਹੈ ਪੀਲੀ ਭੀਤ ਜੋ ਹੋਇਆ। ਔਰ ਗੌਰਵ ਯਾਦਵ ਨੇ ਜਿਹੜਾ ਪੰਜਾਬ ਦਾ DGP ਹੈ, ਉਹਨੇ ਇਹ ਕਿਹਾ ਕਿ ਇਹਦੇ 'ਚ ਇੱਕ ਬ੍ਰਿਟਿਸ਼ ਆਰਮੀ ਸੋਲਜਰ ਵੀ ਜਗਜੀਤ ਸਿੰਘ ਇਨਵੋਲਵ ਹੈ ਜਿਹਦਾ ਫਤਿਹ ਸਿੰਘ ਬਾਗੀ ਨਾਂ ਹੈ। ਸੋ ਇਹਨੂੰ ਬੜੇ ਵੱਡੇ ਪੈਮਾਨੇ ਦੇ ਉੱਤੇ ਸਾਜ਼ਿਸ਼ ਦੇ ਨਾਲ ਜੋੜ ਕੇ ਫਿਰ ਪੀਲੀ ਭੀਤ ਐਨਕਾਊਂਟਰ, ਖਾਲਿਸਤਾਨ ਟੈਰਰ ਸਸਪੈਕਟਸ ਹੇਲਡ ਫਰਮ ਪੂਅਰ ਫੈਮਲੀਜ਼, ਹੁਣ ਉਹਨਾਂ ਨੂੰ ਇਹ ਜੋੜ ਕੇ ਕਿ ਜੀ ਉਹਨਾਂ ਨੇ ਫਿਰ 3 ਖਾਲਿਸਤਾਨੀ ਅਲਟਰਾਜ਼ ਬਿਹਾਈਂਡ ਗੁਰਦਾਸਪੁਰ ਅਟੈਕ ਗਨ ਡਾਊਨ ਇਨ ਪੀਲੀ ਭੀਤ ਐਨਕਾਊਂਟਰ। ਹੁਣ ਈਵਨ BBC ਨੇ ਉਹ ਪਰਿਵਾਰ ਵਾਲਿਆਂ ਨੂੰ, ਗਰੀਬ ਵਿਚਾਰੇ ਦਿਹਾੜੀਦਾਰ, ਉਹਨਾਂ ਨੇ ਕਿਹਾ ਜੀ ਸਾਨੂੰ ਕੋਈ ਪਤਾ ਨਹੀਂ ਹੈ, ਸਾਡੇ ਬੱਚੇ ਨੇ ਇਵੇਂ ਦਾ ਨਹੀਂ ਬਈ ਇੱਥੋਂ ਕਿਵੇਂ ਉਹਨਾਂ ਨੂੰ ਪੀਲੀ ਭੀਤ ਕੌਣ ਲੈ ਗਿਆ, ਕਿਹਨੇ ਇਹ ਸਾਰਾ ਕੰਮ ਕੀਤਾ, ਕਿਹਨੇ ਕਰਵਾਇਆ। ਲੇਕਿਨ ਇਹ ਸਾਰੀ ਉਹਨਾਂ ਦੀ ਸਾਜ਼ਿਸ਼ ਹੈ। ਫਿਰ ਇਹ ਉਹਨਾਂ ਦੀ BBC ਦੀ ਪੰਜਾਬੀ ਦੀ ਸਟੋਰੀ ਹੈ। ਔਰ ਉਹਨਾਂ ਨੇ ਕਿ ਪੰਜਾਬ ਪੁਲਿਸ ਨੇ ਜਿਹਨਾਂ 3 ਮੁੰਡਿਆਂ ਨੂੰ ਖਾਲਿਸਤਾਨੀ ਮੋਡਿਊਲ ਦਾ ਹਿੱਸਾ ਦੱਸ ਕੇ ਕਥਿਤ ਪੁਲਿਸ ਮੁਕਾਬਲੇ 'ਚ ਮਾਰਨ ਦਾ ਦਾਅਵਾ ਕੀਤਾ, ਉਹਨਾਂ ਦੇ ਪਿੰਡ ਵਾਲਿਆਂ ਦਾ, ਪਰਿਵਾਰ ਦਾ ਕਹਿਣਾ ਕਿ ਭਾਈ ਇਹ ਜਿਹੜਾ ਸਾਡਾ ਕੋਈ ਇਹਦੇ ਨਾਲ ਸਾਡੇ ਬੱਚਿਆਂ ਦਾ ਤਾਲੁਕ ਨਹੀਂ, ਤਾਂ ਦਿਹਾੜੀ ਕਰਕੇ ਰੋਟੀ ਖਾਣ ਵਾਲੇ ਨੇ। ਸੋ ਇਹ ਸਾਰੇ ਦੇ ਚੱਲਦੇ ਆ 2-3 ਜਿਹੜੇ ਐਕਸਪਰਟ ਓਪੀਨੀਅਨ ਇਸ ਦੇ ਉੱਤੇ ਮੈਨੂੰ ਨਜ਼ਰ ਆਏ। ਮੈਂ ਸਮਝਦਾ ਵੀ ਉਹਨਾਂ 'ਚ ਉਹਨੂੰ ਮੈਂ ਸਾਂਝੇ ਕਰਨਾ ਚਾਹੁੰਦਾ। ਉਹਨਾਂ ਦੀ ਲਿਖਤ ਦੇ ਮੁਤਾਬਕ ਹੀ ਇੱਕ ਬਲਜੀਤ ਸਿੰਘ ਖਾਲਸਾ ਜਿਹੜੇ ਮੁੱਖ ਸੰਪਾਦਕ ਨੇ ਵੰਗਾਰ ਦੇ, ਕਿਉਂਕਿ ਅਸੀਂ ਹਰ ਚੀਜ਼ ਨੂੰ ਇੱਕਦਮ ਡਿਸਮਿਸ ਆਊਟ ਨਹੀਂ ਕਰਨਾ ਚਾਹੁੰਦੇ, ਉਹਨਾਂ ਨੇ ਇੱਕ ਆਪਣਾ ਐਂਗਲ ਦਿੱਤਾ ਹੈ ਵੀ ਇਹ ਕਿਵੇਂ ਏਜੰਸੀਆਂ ਖੁਦ ਹੀ ਇਹ ਕ੍ਰੀਏਟ ਕਰ ਰਹੀਆਂ ਨੇ ਮੋਡਿਊਲ, ਕਿਵੇਂ ਭਰਮਾਇਆ ਜਾਂਦਾ ਹੈ ਔਰ ਕਿਵੇਂ ਜਿਹੜਾ ਇੱਕ ਟ੍ਰੈਪ ਲੇ ਕੀਤਾ ਜਾਂਦਾ ਹੈ ਜਿਹਦੇ 'ਚ ਕਿ ਉਹਨਾਂ ਨੂੰ ਫਸਾਇਆ ਜਾਂਦਾ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਇੱਕ ਹੋਰ ਪੁਲਿਸ ਮੁਕਾਬਲਾ
ਇਸ ਖੇਡ ਨੂੰ ਕਿਵੇਂ ਸਮਝਿਆ ਜਾਏ। ਪੰਜਾਬ ਤੇ ਯੂਪੀ ਦੀ ਪੁਲਿਸ ਨੇ ਯੂਪੀ ਦੇ ਪੀਲੀਭੀਤ ਵਿੱਚ ਪੰਜਾਬ ਦੇ 3 ਨੌਜਵਾਨਾਂ ਨੂੰ ਖਾਲਿਸਤਾਨੀ ਅੱਤਵਾਦੀ ਆਖ ਕੇ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ ਹੈ। ਪਿਛਲੇ ਕਾਫੀ ਸਮੇਂ ਤੋਂ ਜਿਨ੍ਹਾਂ ਨੌਜਵਾਨਾਂ ਨੂੰ ਖਾਲਿਸਤਾਨੀ ਆਖ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਬੜੀ ਹੈਰਾਨੀ ਦੀ ਗੱਲ ਹੈ ਉਹਨਾਂ ਵਿੱਚੋਂ ਇੱਕ ਅੱਧੇ ਨੂੰ ਛੱਡ ਕੇ ਕੋਈ ਅੰਮ੍ਰਿਤਧਾਰੀ ਤਾਂ ਕੀ ਸਾਬਤ ਸੂਰਤ ਵੀ ਨਹੀਂ ਹੁੰਦਾ। ਇਹ ਕੀ ਖੇਡ ਹੈ, ਇਸ ਨੂੰ ਸ਼ਾਇਦ ਅਸੀਂ ਅਜੇ ਚੰਗੀ ਤਰ੍ਹਾਂ ਸਮਝ ਨਹੀਂ ਸਕੇ ਕਿ ਕਿਵੇਂ ਇਹਨਾਂ ਦਾ ਇਹ ਟਰੈਪ ਚੱਲ ਰਿਹਾ। ਇਸ ਖੇਡ ਨੂੰ ਕਈ ਪੱਤਰਕਾਰਾਂ ਨੇ ਕਈ ਵਾਰ ਸਾਹਮਣੇ ਲਿਆਉਣ ਦਾ ਯਤਨ ਕੀਤਾ ਹੈ ਕਿ ਖਾੜਕੂਵਾਦ ਨਾਲ ਨਿਬੜਨ ਲਈ ਹਥਿਆਰਬੰਦ ਪੁਲਿਸ ਫੋਰਸਾਂ ਦੀ ਬਜਾਏ ਖੁਫੀਆ ਤੰਤਰ ਵਧੇਰੇ ਕੰਮ ਕਰਦਾ ਹੈ ਕਿ ਇਸ ਵੇਲੇ ਯੂਨੀਫਾਰਮਡ ਪੁਲਿਸ ਨਾਲੋਂ ਜਿਹੜੇ ਉਹਨਾਂ ਦੇ ਇੰਟੈਲੀਜੈਂਸ ਆਪਰੇਟਿਵ ਨੇ ਉਹ ਜ਼ਿਆਦਾ ਰੋਲ ਅਦਾ ਕਰ ਰਹੇ ਨੇ। ਇੱਥੋਂ ਤੱਕ ਕਿ ਮੁਸਲਮਾਨ ਇਲਾਕਿਆਂ ਦੇ ਵਿੱਚ ਭਾਰਤੀ ਖੁਫੀਆ ਏਜੰਸੀਆਂ ਦੇ ਏਜੰਟ ਮੁਸਲਿਮ ਖਾੜਕੂਆਂ ਦੇ ਭੇਸ ਵਿੱਚ ਛੱਡੇ ਜਾਂਦੇ ਹਨ ਜੋ ਕਿ ਮੁਸਲਮਾਨ ਨੌਜਵਾਨਾਂ ਨੂੰ ਮੁਸਲਮਾਨਾਂ ਉੱਤੇ ਹੋ ਰਹੇ ਜ਼ੁਲਮਾਂ ਦੀਆਂ ਗੱਲਾਂ ਕਰਕੇ ਹਥਿਆਰ ਚੁੱਕਣ ਲਈ ਪ੍ਰੇਰਦੇ ਹਨ। ਜਿਹਨੂੰ ਤੁਸੀਂ ਕਹਿੰਦੇ ਹੋ ਕਿ ਸੈਟਅਪ ਕਰਨਾ ਕਿ ਵੀ ਉਹ ਮੁਸਲਮਾਨ ਹਮਦਰਦ ਬਣ ਕੇ ਜਾਂਦੇ ਨੇ ਕਿ ਜੀ ਬਹੁਤ ਜ਼ੁਲਮ ਹੋ ਰਿਹਾ, ਚੁੱਕੀਏ ਕੁਛ ਕਰੀਏ। ਇਹ ਸਾਰਾ ਜਿਹੜਾ ਹੈ ਉਹ ਨੌਜਵਾਨਾਂ ਦਾ ਕੁਦਰਤੀ ਗਰਮ ਖੂਨ ਹੁੰਦਾ ਹੈ ਤੇ ਉਹ ਇਸ ਲਈ ਤੁਰੰਤ ਤਿਆਰ ਹੋ ਜਾਂਦੇ ਹਨ। ਫਿਰ ਇੱਕ ਚੱਕਰ ਵੀ ਸਿਰਜਿਆ ਜਾਂਦਾ ਹੈ, ਹਥਿਆਰਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ, ਨੌਜਵਾਨਾਂ ਨੂੰ ਹਥਿਆਰ ਦਿੱਤੇ ਜਾਂਦੇ ਨੇ ਤੇ ਟਾਰਗੇਟ ਵੀ ਦਿੱਤੇ ਜਾਂਦੇ ਹਨ। ਪਰ ਇਸ ਤੋਂ ਪਹਿਲਾਂ ਕਿ ਕੋਈ ਟਾਰਗੇਟ ਹਿੱਟ ਹੋਏ, ਅਚਾਨਕ ਰਾਤੋਂ ਰਾਤ ਪੁਲਿਸ ਸਾਰਿਆਂ ਨੂੰ ਸਮੇਤ ਹਥਿਆਰਾਂ ਦੇ ਚੁੱਕ ਲੈਂਦੀ ਹੈ ਅਤੇ ਅੱਤਵਾਦ ਦਾ ਇੱਕ ਵੱਡਾ ਮੋਡਿਊਲ ਬੇਨਕਾਬ ਕਰਨ ਦਾ ਦਾਅਵਾ ਕਰ ਦਿੰਦੀ ਹੈ। ਪੰਜਾਬ ਵਿੱਚ ਸਿੱਖ ਨੌਜਵਾਨਾਂ ਨਾਲ ਵੀ ਇਸੇ ਤਰ੍ਹਾਂ ਦੀ ਖੇਡ ਖੇਡੀ ਜਾ ਰਹੀ ਹੈ ਅਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਖੇਡੀ। ਮੈਨੂੰ ਇਹ ਲੱਗਦਾ ਵੀ ਇਹ ਠੀਕ ਹੈ ਕਿ ਵੀ ਇਹ ਕਿਵੇਂ ਉਹਨਾਂ 'ਚ ਘੁਸਪੈਠ ਕਰਦੇ ਨੇ, ਕਿਵੇਂ ਇਨਸਟੀਗੇਟ ਕਰਦੇ ਨੇ, ਕਿਵੇਂ ਕੁਛ ਨਾ ਕੁਛ ਐਸਾ ਫੜਾ ਕੇ ਫਿਰ ਨਾਲ ਦੀ ਨਾਲ ਹੁੰਦਾ ਜੀ ਦੇਖੋ ਅਸੀਂ ਬੇਨਕਾਬ ਕਰਤਾ। ਇਹ ਹੁਣ ਅੱਗੋਂ ਕਹਿੰਦੇ ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਜਿਹੜੇ 3 ਨੌਜਵਾਨ ਯੂਪੀ ਅੰਦਰ ਪੁਲਿਸ ਮੁਕਾਬਲੇ 'ਚ ਮਾਰੇ ਗਏ ਹਨ ਉਹ ਗਰੀਬ ਘਰਾਂ ਦੇ ਦਿਹਾੜੀਦਾਰ ਨੌਜਵਾਨ ਸਨ। ਉਹ ਕਿਸੇ ਵੱਲੋਂ ਮੋਹਰਾ ਬਣਾ ਕੇ ਵਰਤੇ ਗਏ, ਉਹ ਕਿਸ ਵੱਲੋਂ ਮੋਹਰਾ ਬਣਾ ਕੇ ਵਰਤੇ ਗਏ ਤੇ ਫਿਰ ਮਾਰ ਦਿੱਤੇ ਗਏ। ਇਸ ਸੱਚ ਤੋਂ ਪਰਦਾ ਚੁੱਕਣ ਲਈ ਗੰਭੀਰਤਾ ਨਾਲ ਯਤਨ ਕਰਨ ਦੀ ਲੋੜ ਹੈ। ਕਿਹਾ ਜਾ ਰਿਹਾ ਹੈ ਕਿ ਇਹਨਾਂ ਨੌਜਵਾਨਾਂ ਵੱਲੋਂ ਵੱਖ-ਵੱਖ ਥਾਣਿਆਂ ਵਿੱਚ ਬੰਬ ਧਮਾਕੇ ਕੀਤੇ ਗਏ ਸਨ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੋਈ ਖਾਲਿਸਤਾਨੀ ਜਥੇਬੰਦੀ ਅਜੇ ਬੰਬ ਧਮਾਕੇ ਕਿਉਂ ਕਰੇਗੀ ਜਿਸ ਵਿੱਚ ਕਿਸੇ ਨੂੰ ਝਰੀਟ ਤੱਕ ਵੀ ਨਾ ਆਏ। ਬਿਲਕੁਲ ਹੁਣ ਇਹ ਆਪਣੇ ਆਪ ਦੇ ਵਿੱਚ ਹੀ ਸਬੂਤ ਹੈ ਕਿ ਵੀ ਇਹ ਸਾਰੀ ਇਹਨਾਂ ਦੀ ਖੇਡ ਹੈ। ਅਸਲ ਵਿੱਚ ਜਿਵੇਂ ਵਿਦੇਸ਼ਾਂ ਵਿੱਚ ਲੋਕਤੰਤਰੀ ਤਰੀਕੇ ਨਾਲ ਖਾਲਿਸਤਾਨੀ ਲਹਿਰ ਨੂੰ ਵੱਡਾ ਹੁੰਗਾਰਾ ਮਿਲਿਆ ਹੈ, ਉਸ ਨਾਲ ਭਾਰਤੀ ਤੰਤਰ ਦੇ ਲਈ ਇੱਕ ਲੋੜ ਪੈਦਾ ਹੋ ਗਈ ਹੈ ਕਿ ਉਹ ਖਾਲਿਸਤਾਨੀ ਲਹਿਰ ਨੂੰ ਬੇਲੋੜੀ ਅਤੇ ਦਿਸ਼ਾਹੀਨ ਹਿੰਸਾ ਵਾਲੀ ਲਹਿਰ ਵਜੋਂ ਦੁਨੀਆ ਸਾਹਮਣੇ ਪੇਸ਼ ਕਰੇ ਕਿ ਤੁਸੀਂ ਉਹਨੂੰ ਡੀਰੇਲ ਕਰਨਾ ਹੈ। ਥਾਣਿਆਂ ਦੇ ਬਾਹਰ ਫੋਕੇ ਬੰਬ ਧਮਾਕੇ ਕੌਣ ਕਰਵਾ ਸਕਦਾ ਹੈ? ਇਹ ਵੀ ਸੋਚਣ ਦੀ ਲੋੜ ਹੈ ਕਿ ਉਹਨਾਂ ਧਮਾਕਿਆਂ ਲਈ ਜ਼ਿੰਮੇਵਾਰ ਦੱਸੇ ਜਾ ਰਹੇ ਕੁਝ ਗਰੀਬ ਘਰਾਂ ਦੇ ਨੌਜਵਾਨ ਜੋ ਪੰਜਾਬ ਵਿੱਚ ਬੰਬ ਧਮਾਕੇ ਕਰਨ ਵੇਲੇ ਤਾਂ ਕਾਬੂ ਨਹੀਂ ਆਏ, ਪਰ ਜਦੋਂ ਯੂਪੀ ਪਹੁੰਚ ਗਏ ਤਾਂ ਫਿਰ ਕਾਬੂ ਆ ਗਏ ਤੇ ਮਾਰੇ ਵੀ ਗਏ। ਉਹ ਕਿਹੜਾ ਗਾਈਡ ਸੀ ਜੋ ਇਹਨਾਂ ਨੌਜਵਾਨਾਂ ਨੂੰ ਵਰਤ ਵੀ ਰਿਹਾ ਸੀ ਤੇ ਉਸਨੇ ਪਹਿਲਾਂ ਸਕੀਮ ਬਣਾਈ ਸੀ ਕਿ ਇਹਨਾਂ ਨੂੰ ਕਿੱਧਰ ਭੇਜਣਾ, ਫਿਰ ਕਿੱਥੋਂ ਤੱਕ ਜਾਣ ਦੇਣਾ ਤੇ ਕਿੱਥੇ ਜਾ ਕੇ ਘੇਰਨਾ ਤੇ ਮਾਰਨਾ। ਇੱਕ ਨੈਰੇਟਿਵ ਸਿਰਜ ਕੇ ਕਿਸੇ ਵੀ ਕਿਸਮ ਦੀ ਜਾਂਚ ਕਰਨ ਦਾ ਰਸਤਾ ਵੀ ਇਸ ਮੁਕਾਬਲੇ ਨਾਲ ਬੰਦ ਸਮਝੋ। ਪੰਥਕ ਜਥੇਬੰਦੀਆਂ ਨੂੰ ਅਜਿਹੀਆਂ ਘਟਨਾਵਾਂ ਦੀ ਜਾਂਚ ਲਈ ਸਾਬਕਾ ਸਿੱਖ ਕਾਨੂੰਨਦਾਨਾਂ ਦੀ ਕਮੇਟੀ ਬਣਾਉਣੀ ਚਾਹੀਦੀ ਹੈ ਤੇ ਇਸ ਦੀ ਅੰਤਰਰਾਸ਼ਟਰੀ ਜਾਂਚ ਕਰਵਾਉਣ ਦੀ ਮੰਗ ਕਰਨੀ। ਇਹ ਬਿਲਕੁਲ ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਠੀਕ ਆਬਜ਼ਰਵੇਸ਼ਨ ਹੈ। ਔਰ ਇਸੇ ਤਰ੍ਹਾਂ ਭਾਈ ਅਮਰੀਕ ਸਿੰਘ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ, ਅਮਰੀਕ ਸਿੰਘ ਮੁਕਤਸਰ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਹੈ। 84 ਤੋਂ ਬਾਅਦ ਜਿਹੜਾ ਬਹੁਤ ਸਾਰਾ ਡਾਟਾ ਕਲੈਕਸ਼ਨ ਅੱਡ-ਅੱਡ ਹਿਊਮਨ ਰਾਈਟਸ ਰਿਪੋਰਟਸ 'ਚ ਆਇਆ, ਇਹ ਭਾਈ ਅਮਰੀਕ ਸਿੰਘ ਮੁਕਤਸਰ ਜਿਹੜੇ ਹੁਣ ਕੈਨੇਡਾ 'ਚ ਰਹਿੰਦੇ ਨੇ, ਇਹਨਾਂ ਨੇ ਘਰ ਘਰ ਜਾ ਕੇ ਬਹੁਤ ਕੰਮ ਕੀਤਾ 10 ਸਾਲ। ਉਹਨਾਂ ਦੀ ਲਿਖਤ ਮੈਂ ਜਿਹੜੀ ਅੱਜ ਦੇਖੀ ਤੇ ਮੈਨੂੰ ਇਹ ਲੱਗਿਆ ਕਿ ਵੀ ਇਹ ਵੀ ਜ਼ਰੂਰੀ ਹੈ ਇਸ ਨੂੰ ਸਮਝਣ ਦੇ ਲਈ ਕਿ ਭਾਈ ਇਹ ਕੀ ਚੱਲ ਰਿਹਾ। ਉਹਨਾਂ ਨੇ ਕਿਹਾ ਯੂਪੀ ਵਿੱਚ ਪੰਜਾਬ ਦੇ 3 ਨੌਜਵਾਨਾਂ ਨੂੰ ਪੁਲਿਸ ਵੱਲੋਂ ਮੁਕਾਬਲੇ ਵਿੱਚ ਮਾਰੇ ਜਾਣ ਤੇ ਉਹਨਾਂ ਦੇ ਕਿਸੇ ਖਾਲਿਸਤਾਨੀ ਫੋਰਸ ਦੇ ਮੈਂਬਰ ਹੋਣ ਦੇ ਦਾਅਵੇ ਸਰਾਸਰ ਝੂਠੇ ਹਨ। ਇਸ ਗੱਲ ਨੂੰ ਸਾਬਤ ਕਰਨ ਲਈ ਪ੍ਰੈਸ ਵਿੱਚ ਛਪੀਆਂ ਖਬਰਾਂ ਅਤੇ ਪੁਲਿਸ ਵੱਲੋਂ ਜਾਰੀ ਇਹਨਾਂ ਨੌਜਵਾਨਾਂ ਦੀਆਂ ਫੋਟੋਆਂ ਹੀ ਕਾਫੀ ਹਨ।
ਲਾਸ਼ਾਂ ਵਿੱਚ ਦਿਖਾਏ ਕੱਪੜੇ ਤੇ ਪੁਲਿਸ ਵੱਲੋਂ ਜਾਰੀ ਕੀਤੀਆਂ ਪਾਸਪੋਰਟ ਸਾਈਜ਼ ਫੋਟੋਆਂ ਵਿੱਚ ਨੌਜਵਾਨਾਂ ਦੇ ਹੂ ਬਾਹੂ ਉਹੀ ਕੱਪੜੇ ਪਹਿਨੇ ਹੋਏ। ਇਹ ਹੁਣ ਇੱਕ ਐਕਟਿਵਿਸਟ ਹੀ ਦੇਖ ਸਕਦਾ ਹੈ ਉਸ ਸਟੋਰੀ ਨੂੰ ਫਾਲਸ ਸਾਬਤ ਕਰਦੇ ਆ ਕੀ ਹੈ, ਜੋ ਸਾਬਤ ਕਰਦਾ ਹੈ ਕਿ ਫੋਟੋਆਂ ਉਹਨਾਂ ਦਾ ਝੂਠਾ ਮੁਕਾਬਲਾ ਬਣਾਉਣ ਤੋਂ ਕੁਝ ਮਿੰਟ ਪਹਿਲਾਂ ਖਿੱਚੀਆਂ ਗਈਆਂ, ਕਿ ਉਹਨਾਂ ਦੀ ਕਸਟਡੀ 'ਚ ਫੋਟੋਆਂ ਖਿੱਚੀਆਂ ਪਾਸਪੋਰਟ ਸਾਈਜ਼, ਬਾਅਦ ਜਦੋਂ ਮਰਿਆਂ ਦੀਆਂ ਦਿਖਾਈਆਂ ਉਹੀ ਉਹਨਾਂ ਦੇ ਕੱਪੜੇ ਪਾਏ ਹੋਏ ਨੇ। ਦਾ ਮਤਲਬ ਹੈ ਵੀ ਇਹ ਮੌਕੇ ਦੇ ਉੱਤੇ ਹੀ ਉਹਨਾਂ ਨੇ ਕੀਤਾ। ਜੇ ਮੈਂ ਇਹ ਵੀ ਕਹਾਂ ਕਿ ਪੰਜਾਬ ਪੁਲਿਸ ਵਰਦੀਧਾਰੀ ਗੁੰਡਿਆਂ ਦਾ ਗਰੋਹ ਹੈ ਤਾਂ ਵੀ ਮੈਂ ਇਸ ਫੋਰਸ ਵੱਲੋਂ 80ਵਿਆਂ ਤੋਂ ਲਗਾਤਾਰ ਪੰਜਾਬ ਦੀ ਬਰਬਾਦੀ ਵਿੱਚ ਪਾਏ ਯੋਗਦਾਨ ਨਾਲ ਇਨਸਾਫ ਨਹੀਂ ਕਰ ਰਿਹਾ ਹੋਵਾਂਗਾ। ਮੈਂ ਪੰਜਾਬ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ, ਗੈਰ ਕਾਨੂੰਨੀ ਹਿਰਾਸਤ ਅਤੇ ਅਣਮਨੁੱਖੀ ਤਸ਼ੱਦਦ ਦੇ ਹਜ਼ਾਰਾਂ ਮਾਮਲਿਆਂ ਦੀ ਜਾਂਚ ਵਿੱਚ ਆਪਣੀ ਜ਼ਿੰਦਗੀ ਦੇ ਕਰੀਬ 10 ਸਾਲ ਲਾਏ ਹਨ ਅਤੇ ਅਜਿਹੇ ਕੇਸਾਂ ਦੀ ਕਾਨੂੰਨੀ ਪੈਰਵੀ ਦੀਆਂ ਚਾਰਾਜੋਈਆਂ ਵੀ ਕੀਤੀਆਂ ਹਨ। ਮੇਰਾ ਤਜਰਬਾ ਇਹੀ ਕਹਿੰਦਾ ਹੈ ਕਿ ਪੰਜਾਬ ਵਿੱਚ ਹਿੰਸਾ ਦੀ ਖੇਡ ਭਾਰਤ ਸਰਕਾਰ ਦੀਆਂ ਏਜੰਸੀਆਂ ਦੀ ਇੱਕ ਯੋਜਨਾਬੱਧ ਸਾਜ਼ਿਸ਼ ਹੈ। ਉਹੀ ਗੱਲ ਜਿਹੜੀ ਬਲਜੀਤ ਸਿੰਘ ਹੋਰਾਂ ਨੇ ਕਹੀ ਕਿ ਭਾਈ ਇਹ ਇੱਕ ਪੰਜਾਬ ਵਿੱਚ ਆਰਗੇਨਾਈਜ਼ਡ ਖਾੜਕੂਵਾਦ 1994 ਦੇ ਅੱਧ ਤੱਕ ਖਤਮ ਹੋ ਗਿਆ ਸੀ, ਪਰ ਉਸ ਤੋਂ ਬਾਅਦ ਅੱਜ ਤੱਕ ਖਾੜਕੂਵਾਦ ਦੇ ਡਰ ਨੂੰ ਜਿਉਂਦਾ ਰੱਖਣਾ ਭਾਰਤੀ ਏਜੰਸੀਆਂ ਦੇ ਲਈ ਬੜਾ ਜ਼ਰੂਰੀ ਹੈ ਔਰ ਇਸ ਲਈ ਉਹ ਵਿਸ਼ੇਸ਼ ਯਤਨ ਲਗਾਤਾਰਤਾ ਨਾਲ ਕਰ ਰਹੇ ਹਨ। ਜੇ ਮੈਂ ਇਹ ਕਹਾਂ ਕਿ ਪੰਜਾਬ ਵਿੱਚ ਖਾੜਕੂਵਾਦ ਅਤੇ ਉਸ ਦਾ ਡਰ ਦਹਾਕਿਆਂ ਤੋਂ ਇੱਕ ਵੱਡੀ ਇੰਡਸਟਰੀ ਦਾ ਰੂਪ ਧਾਰ ਚੁੱਕਾ ਹੈ, ਜਿਹਨੂੰ ਬਣਾਈ ਰੱਖਣ ਵਿੱਚ ਪੁਲਿਸ, ਸਿਆਸਤਦਾਨਾਂ, ਵਿਦਵਾਨਾਂ ਤੇ ਪੱਤਰਕਾਰਾਂ ਦੇ ਵਿਸ਼ੇਸ਼ ਗੁੱਟਾਂ ਦੇ ਸਵਾਰਥੀ ਤੇ ਮਾਇਕ ਹਿੱਤ ਜੁੜੇ ਹੋਏ ਹਨ, ਪਰ ਇਸ ਸਭ ਕੁਝ ਦੀ ਸਰਪ੍ਰਸਤੀ ਭਾਰਤੀ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ। ਇਸ ਇੰਡਸਟਰੀ ਨਾਲ ਜੁੜੀਆਂ ਇਹਨਾਂ ਧਿਰਾਂ ਦੇ ਲਾਲਚ ਨੂੰ ਪੂਰਾ ਕਰਨ ਅਤੇ ਪੰਜਾਬ ਵਿਚਲੀ ਸਿੱਖ ਨੌਜਵਾਨੀ ਨੂੰ ਬਰਬਾਦ ਕਰਨ ਲਈ ਇਸ ਵਿੱਚ ਡਰੱਗ ਦੇ ਧੰਦੇ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਹੁਣ ਪਿਛਲੇ ਕੁਝ ਸਾਲਾਂ ਤੋਂ ਇਸ ਗੱਠਜੋੜ ਵਿੱਚ ਗੈਂਗਸਟਰਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ। ਸੰਸਾਰ ਭਰ ਵਿੱਚ ਜਿੱਥੇ ਜਿੱਥੇ ਵੀ ਸਿੱਖ ਭਾਈਚਾਰਾ ਵਸਿਆ ਹੈ ਉੱਥੇ ਉੱਥੇ ਸਿੱਖ ਸਿਆਸਤਦਾਨਾਂ, ਏਜੰਸੀਆਂ, ਡਰੱਗ ਡੀਲਰਾਂ ਤੇ ਗੈਂਗਸਟਰਾਂ ਦੇ ਇਸ ਗੱਠਜੋੜ ਦੇ ਵੱਖੋ ਵੱਖਰੇ ਰੂਪ ਨਜ਼ਰ ਆ ਰਹੇ ਹਨ। ਇਸ ਨਾਪਾਕ ਗੱਠਜੋੜ ਆਸਰੇ ਇਕੱਠੇ ਕੀਤੇ ਕਰੋੜਾਂ ਅਰਬਾਂ ਦੇ ਧਨ ਨੂੰ ਵਿਦੇਸ਼ਾਂ ਵਿੱਚ ਕੀਮਤੀ ਜਾਇਦਾਦਾਂ ਤੇ ਵੱਡੇ ਵਪਾਰ ਸਥਾਪਿਤ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਵਿਦੇਸ਼ਾਂ ਵਿੱਚ ਪੰਜਾਬ ਦੇ ਸਿਆਸਤਦਾਨਾਂ, ਸਾਬਕਾ ਪੁਲਿਸ ਅਫਸਰਾਂ ਤੇ ਡਰੱਗ ਡੀਲਰਾਂ ਦੇ ਸਾਂਝੇ ਵਪਾਰ ਅਤੇ ਜਾਇਦਾਦਾਂ ਹਨ। ਭਾਰਤੀ ਏਜੰਸੀਆਂ ਇਹਨਾਂ ਦੀ ਬਲੈਕ ਮਨੀ ਨੂੰ ਵਿਦੇਸ਼ਾਂ ਵਿੱਚ ਪਹੁੰਚਾਉਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ ਤੇ ਇਹ ਬਦਲੇ ਵਿੱਚ ਭਾਰਤੀ ਏਜੰਸੀਆਂ ਲਈ ਸਿੱਖ ਭਾਈਚਾਰੇ ਵਿੱਚ ਇੱਕ ਨੈਟਵਰਕ ਪੈਦਾ ਕਰਦੇ ਹਨ। ਮਤਲਬ ਇਹ ਕਿ ਸਿੱਖ ਭਾਰਤੀ ਏਜੰਸੀਆਂ ਦੀ ਫੈਲਾਈ ਵਿਸ਼ਵ ਵਿਆਪੀ ਬਹੁਤ ਗਹਿਰੀ ਸਾਜ਼ਿਸ਼ ਵਿੱਚ ਫਸ ਚੁੱਕੇ ਹਨ, ਜਿਸ ਵਿੱਚੋਂ ਨਿਕਲਣ ਲਈ ਨਾ ਤਾਂ ਸਾਡੇ ਕੋਲ ਬੱਝਵੀਂ ਨੀਤੀ ਹੈ ਅਤੇ ਨਾ ਹੀ ਇਸ ਦੇ ਟਾਕਰੇ ਦੇ ਹਾਣ ਦੀ ਸਿਆਸਤ ਹੈ। ਇਹ ਉਹੀ ਗੇਮ ਉਹਨਾਂ ਦੀ ਹੈ। ਉੱਥੇ ਕਿਵੇਂ ਫਸਾ ਰਹੇ ਨੇ, ਬਾਹਰ ਕਿਵੇਂ ਇਹ ਡਰੱਗ ਡੀਲਰ ਔਰ ਇਹ ਗੈਂਗਸਟਰ ਔਰ ਫਰੋਤੀਆਂ ਤੇ ਇਹ ਸਾਰਿਆਂ ਨੂੰ ਕਿਵੇਂ ਕੋਆਰਡੀਨੇਟ ਕਰ ਰਹੇ ਨੇ ਔਰ ਇਹਨਾਂ ਦੇ ਹਾਈ ਕਮਿਸ਼ਨ ਔਰ ਕੌਂਸੂਲੇਟ ਇੱਥੇ ਵੀ ਕਿਵੇਂ ਉਹ ਸਾਰੇ ਨੂੰ ਔਰ ਫਿਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਸਾਰਾ ਇੱਕ ਪੂਰਾ ਉਹਨਾਂ ਨੇ ਜਾਲ ਵਿਛਾਇਆ। ਔਰ ਜਦੋਂ ਇਸ ਮੁੱਦੇ ਦੇ ਉੱਤੇ ਸਾਡੇ ਵੀਰ ਹਰਪ੍ਰੀਤ ਸਿੰਘ ਟੋਰਾਂਟੋ 'ਚ ਨੇ, ਵੱਡੀ ਮੀਡੀਆ ਪਰਸਨੈਲਿਟੀ, ਬੜਾ ਕਾਮਯਾਬ ਜਿਹੜਾ ਸ਼ੋਅ ਖੁਦ ਵੀ ਮੇਨ ਸਟ੍ਰੀਮ ਮੀਡੀਆ ਦੇ ਉੱਤੇ ਰਨ ਕਰਦੇ ਰਹੇ, ਉਹਨਾਂ ਨੇ ਜਿਹੜਾ ਇਸ ਸਾਰੇ ਨੂੰ ਜਿਹੜਾ ਉਹ ਦੱਸਿਆ ਕਿ ਭਾਈ ਇਹ ਕੀ ਚੱਲ ਰਿਹਾ ਤੇ ਉਹਨਾਂ ਦੇ ਨਾਲ ਦੀ ਨਾਲ ਹੀ ਪ੍ਰੈਸ ਨੋਟ ਦੇ ਥੱਲੇ ਪੀਲੀਭੀਤ ਤੋਂ ਪੁਲਿਸ ਨੇ ਉਹਨਾਂ ਦੀ ਲਿਖਤ ਦਾ ਜਿਹੜਾ ਫੇਸਬੁੱਕ ਦੇ ਉੱਤੇ ਨੋਟਿਸ ਲਿਆ। ਪ੍ਰੈਸ ਨੋਟ जनपद पीलीभीत अवगत कराना है कि दिनांक 24/12/2024 को सोशल मीडिया प्लेटफॉर्म पर विभिन्न हैंडल्स के माध्यम से एक वीडियो अपनी प्रोफाइल पर शेयर किया जा रहा है, जिसमें एक व्यक्ति द्वारा हिंदू धर्म के विरुद्ध आपत्तिजनक शब्दों का प्रयोग करते हुए उच्च स्तर के राजनीतिक महानुभावों के प्रति अपशब्दों का प्रयोग कर रहा है तथा फिर वो तरीका दित्तियां ने 14-21 फलाना
प्रयागराज उत्तर प्रदेश में आयोजित महाकुंभ मेला में दहशत फैलाने की धमकी दे रहा है। प्रकरण का तत्काल संज्ञान लेते हुए साइबर थाना, ये हुण उन्होंने पीलीभीत दे हुण टोरंटो 'च बैठे और वो बिल्कुल उन्होंने हरप्रीत सिंह ने मजाक भी उन्होंने कहा उसका एक लाइक कैमरे का जिहड़ा मैं लिखिया कि भाई ये सारे की ने, तो उन्होंने जिहड़ा पीलीभीत दे साइबर थाने दे विच बड़ियां किन्नियां धारावां लैके उन्हां दे उत्ते केस रजिस्टर कर लिया। उन्होंने तो पूरा गाली गलोच करते हैं पंजाबी चो, कहते भी होर पाओ केस। पर इस तो असी देख रहे हैं भी उन्होंने अपना मीडिया बनाया होया, उहदे खबर प्लांट करा दी, सारे ब्लास्ट की हुई है कि जी 3 खतरनाक अतवादी जिन्होंने बटाला पुलिस थाने के बाहर किया वो पीलीभीत च मारे गए। लेकिन वो जिन्होंने थोड़ा बहुत भी 80s का दौर देखा होया उन्होंने समझ है भी की खेड चल रही है, तो जे इनू कोई एक्सपोज करता क्योंकि बाहर बैठे ही कर सकते हैं तो उन्होंने उत्ते फिर उत्थे केस रजिस्टर कर रहे हैं, तो एक डर और खौफ का माहौल पैदा किया। पर जिवें भाई अमरीक सिंह मुक्तसर और बलजीत सिंह खालसा ने कहा कि ये गल्लां बातां नाल जां असी भी प्रोग्राम करके चले जाने, पर ਇਹਦੇ ਲਈ गंभीर विचार करने की लोड़ है कि ये साडी नौजवानी उत्थे जिहड़े वलरेबल बच्चे बच्चियां ने उन्होंने ये किवें वरगला रहे ने, किवें इन्हां दे स्टिंग ऑपरेशन जिहड़े खुद ही ये करते हैं उन्होंने उन्हां दे विच वड़दे ने और फिर ये नौजवानी नूं मारन दा और इंटरनैशनली दस्सण दा कि देखो जी जिन्हों तुसी पीसफुल खालिस्तान रेफरेंडम या खालिस्तानी मूवमेंट कहंदे हो ये तां सारे दहशतगर्द ने। ये सानू कुछ ना कुछ स्ट्रैटेजाइज करना होएगा, नहीं तो इवें ही एक नवा इन्होंने दौर हुण झूठे पुलिस मुकाबलियां दा फिर शुरू कर दिता है। जी डॉक्टर साहब थोड़ा बहुत बहुत शुक्रिया। सो थले ब्रेक व्यूअर्स तुसां इसी तरह बने रहना, मिलते हैं छोटे जे वक्फे तो बाद। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ B84 B84 दर्शकों ब्रेक के बाद थोड़ा सब का भरपूर स्वागत है। सो व्यूअर्स गलबात करने जा रहे हैं बांग्लादेश के भारत के बारे में कि व्यूअर्स यूं जापदा है कि बांग्लादेश सीधे तौर पर भारत को वंगार रहा है और बांग्लादेश सरकार ने सरकारी तौर पर भारत सरकार तो शेख हसीना को बांग्लादेश के हवाले करने की मांग की है। सो इस बारे आप गलबात करने जा रहे हैं। सो असीं चाहांगे कि तुसीं इसी तरह बने रहना, देखण सुन लई एंड लिखण लई तुहाडा सब दा बहुत बहुत धन्नवाद। जी डॉक्टर साहब की विचार ने? देखो बांग्लादेश च बेशक अजे मुहम्मद यूनुस की अगवाई विच इंटरिम सरकार है, लेकिन अणख और गैरत किन्ने इंपॉर्टेंट एलीमेंट हुंदे ने ये बांग्लादेश ने दस्सिया कि इहदे बावजूद कि इंडिया ने बांग्लादेश नूं पूरी तरह रॉब किया, अपनी एजेंट शेख हसीना नूं सामने बिठा के बांग्लादेश नूं लगभग भारत के एक सूबे वांग ट्रीट किया। हर पक्षों उन्हें भी ढिड भरिया, अपना ही नहीं बिलियंस ऑफ डॉलर साइफन आउट किया करप्शन दे। शेख हसीना ने मुजीबर रहमान की लड़की ने अगों उहदी भतीजी ते दूजी जिहड़ी है ईवन वो हुण ब्रिटेन की जिहड़ी है वो मिनिस्टर है लेबर पार्टी की गवर्नमेंट च, पर उसनूं भी बांग्लादेश चो जो खबरां ने कि भाई उन्हें भी किन्ने बिलियन जिहड़े ने साइफन आउट करके बाहर किन्ने सुप दियां प्रॉपर्टियां बनाईयां। सो सारी इन्वेस्टिगेशन बाहर है और हुण बांग्लादेश ने सीधा सीधा शेख हसीना के खिलाफ बांग्लादेश लॉन्चेज $5 बिलियन ग्राफ्ट प्रोब अगेंस्ट शेख हसीना। उन्होंने कहा कि भी ये जड़ा इंडियन कंपनीज दे नाल कंस्ट्रक्शन रूपर न्यूक्लीयर पावर प्लांट दी जिस दे विच जड़ा है वो रशिया की स्टेट रन कारपोरेशन भी इनवॉल्व है, उस दे विच $5 बिलियन जड़े ने वो साइफन आउट किए गए ने एज ए करप्ट प्रैक्टिस। और ये जड़ी उहदे नाल ही उन्होंने शेख हसीना दे उहदा मुंडा जड़ा है सजीब वाजद
ਉਸ ਨੂੰ ਵੀ ਔਰ ਇੱਕ ਹੋਰ ਕੁਲਦੀਪ ਸਦੀਕ ਉਹ ਜਿਹੜਾ ਉਹਦੀ ਭਤੀਜੀ ਹੈ ਔਰ ਦੂਜਾ ਜਿਹੜਾ ਮੈਂ UK ਦੀ ਗੱਲ ਕੀਤੀ ਮਿਨਿਸਟਰ ਹੈ, ਉਹਨਾਂ ਨੂੰ ਵੀ ਉਹ ਕੁਐਸਚਨ ਕਰਨਾ ਚਾਹੁੰਦੇ ਨੇ। ਔਰ ਇਹ $5 ਬਿਲੀਅਨ ਦੀ ਰੂਪਨਗਰ ਰੂਪੁਰ ਨਿਊਕਲੀਅਰ ਪਾਵਰ ਪਲਾਂਟ ਪ੍ਰੋਜੈਕਟ ਦੇ ਵਿੱਚ ਕਰਪਸ਼ਨ ਦਾ ਕੇਸ ਹੈ। ਔਰ ਹੁਣ ਇਸ ਸਾਰੇ ਦੇ ਚੱਲਦੇ ਆ ਬੰਗਲਾਦੇਸ਼ ਦਾ, ਜਿਵੇਂ ਮੈਂ ਕਿਹਾ, ਅਣਖ ਔਰ ਗੈਰਤ ਇਹ ਹੈ ਕਿ ਵੀ ਉਹਨਾਂ ਨੇ ਆਫੀਸ਼ੀਅਲੀ ਇੰਡੀਆ ਨੂੰ ਇਹ ਕਿਹਾ ਕਿ ਵੀ ਇਹ ਸ਼ੇਖ ਹਸੀਨਾ ਨੂੰ ਸਾਡੇ ਹਵਾਲੇ ਕਰੋ, ਕਿਉਂਕਿ ਉਸ ਤੋਂ ਪਹਿਲਾਂ ਜੈਨੋਸਾਈਡ ਦੇ ਜਿਹੜੇ ਨੇ ਕੇਸ ਵੀ ਉਹਦੇ ਉੱਤੇ ਪਾਏ ਨੇ ਕਿ ਵੀ ਉਹਨੇ ਕਿਵੇਂ ਰੂਥਲੈਸਲੀ ਜਿਹੜਾ ਉਹ ਪੁਲਿਸ ਰਾਹੀਂ ਨੌਜਵਾਨਾਂ ਨੂੰ ਮਾਰਿਆ ਮਰਵਾਇਆ ਜਿਹੜੇ ਪ੍ਰੋਟੈਸਟ ਕਰ ਰਹੇ ਸੀ। ਹੁਣ ਕਰਪਸ਼ਨ ਦੇ ਕੇਸਿਸ ਨੇ ਸਿੱਧੇ ਹੁਣ ਭਾਰਤ ਇਹਦੇ ਤੇ ਕੀ ਕਰੇਗਾ। ਈਵਨ BBC ਦੀ ਖਬਰ ਹੈ ਕਿ ਵੀ ਇਹ ਬੰਗਲਾਦੇਸ਼ ਜਿਹੜਾ ਉਹ ਤਾਂ ਟਕਰਾਉਣ ਦੇ ਮੂਡ 'ਚ ਆ ਭਾਰਤ ਨਾਲ, ਕਿਉਂਕਿ ਪਹਿਲਾਂ ਇਹਨਾਂ ਦਾ ਫੋਰਨ ਸੈਕਟਰੀ ਮਿਸਟਰ ਮਿਸਤਰੀ ਉਹ ਆਇਆ ਬੰਗਲਾਦੇਸ਼, ਔਰ ਦੂਜਾ ਤਾਂ ਉਹਨਾਂ ਨੇ ਕਿਹਾ ਜੀ ਸ਼ਾਇਦ $100 ਹੋ ਗਿਆ। ਉਹਨਾਂ ਨੇ ਜਾਂ ਇੰਡੀਆ ਨੇ ਹਿੰਦੂਆਂ ਦੀ ਸੁਰੱਖਿਆ ਦਾ ਰੌਲਾ ਬੜਾ ਉੱਚੀ ਪਾਇਆ ਕਿ ਜੀ ਦੇਖੋ ਉੱਥੇ ਹਿੰਦੂਆਂ ਤੇ ਜ਼ੁਲਮ ਹੋ ਰਹੇ ਨੇ, ਉਹਨੂੰ ਕਵਰ ਕਰਨੇ, ਪਰ ਬੰਗਲਾਦੇਸ਼ ਨੇ ਇਹਦੀ ਕੋਈ ਪਰਵਾਹ ਨਹੀਂ ਕੀਤੀ। ਔਰ ਇਹ 5 ਅਗਸਤ ਤੋਂ ਜਦੋਂ ਕਿ ਸ਼ੇਖ ਹਸੀਨਾ ਦੌੜ ਕੇ ਭਾਰਤ ਆ ਕੇ ਉਹਨੇ ਸ਼ੈਲਟਰ ਲਈ ਹੈ ਔਰ ਉੱਥੋਂ ਹੀ ਉਹ ਆਪਣੀਆਂ ਬਿਆਨਬਾਜ਼ੀਆਂ ਕਰ ਰਹੀ ਹੈ। ਔਰ ਇਹ ਹੁਣ ਉਹਨਾਂ ਦੇ ਜਿਹੜੇ ਲੈਫਟੀਨੈਂਟ ਜਨਰਲ ਰਿਟਾਇਰਡ ਮੁਹੰਮਦ ਜਹਾਂਗੀਰ ਆਲਮ ਚੌਧਰੀ ਹੈ, ਉਹ ਇਹ ਹੋਮ ਮਿਨਿਸਟਰੀ ਦਾ ਮੇਨ ਸਲਾਹਕਾਰ ਹੈ ਬੰਗਲਾਦੇਸ਼। ਉਹਨਾਂ ਨੇ ਕਿਹਾ ਕਿ ਅਸੀਂ ਆਫੀਸ਼ੀਅਲੀ ਭਾਰਤ ਸਰਕਾਰ ਨੂੰ ਹੁਣ ਇਹ ਰਿਕੁਐਸਟ ਕੀਤੀ ਹੈ ਕਿ ਵੀ ਸ਼ੇਖ ਹਸੀਨਾ ਨੂੰ ਸਾਡੇ ਹਵਾਲੇ ਕਰੋ। ਭਾਰਤ ਦੀ ਫੋਰਨ ਮਿਨਿਸਟਰੀ ਨੇ ਵੀ ਕਿਹਾ ਕਿ ਜੀ ਸਾਨੂੰ ਇਹ ਜਿਹੜੀ ਹੈ ਉਹਨਾਂ ਦੀ ਡਿਮਾਂਡ ਮਿਲੀ ਹੈ, ਪਰ ਅਸੀਂ ਅਜੇ ਇਸ ਦੇ ਉੱਤੇ ਕੋਈ ਵੀ ਰਿਐਕਸ਼ਨ ਨਹੀਂ ਦੇਣਾ ਚਾਹੁੰਦੇ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਹੁਣ ਭਾਰਤ ਦੇ ਤੁਸੀਂ ਐਕਸਪਰਟਸ ਦਾ ਹਾਲ ਦੇਖ ਲਓ ਕਿ ਜਿਹੜੇ ਇੱਕ ਪਾਸੇ ਕੈਨੇਡਾ ਜਾਂ ਦੂਜੇ ਮੁਲਕਾਂ ਤੋਂ ਜੀ ਫਲਾਣੇ ਨੂੰ ਸਾਡੇ ਹਵਾਲੇ ਕਰੋ, ਫਲਾਣੇ ਨੂੰ ਸਾਡੇ ਬਿਨਾਂ ਸਬੂਤਾਂ ਤੋਂ, ਤੇ ਇੱਥੇ ਜਿਹੜੀ ਜੈਨੋਸਾਈਡ 'ਚ ਇਨਵੋਲਵ ਹੈ ਬੀਬੀ ਪ੍ਰਾਈਮ ਮਿਨਿਸਟਰ, ਜਿਹੜੀ ਕਰਪਸ਼ਨ 'ਚ ਇਨਵੋਲਵ ਹੈ, ਲੁੱਟਿਆ ਮੁਲਕ ਨੂੰ, ਉਹਦੇ ਬਾਰੇ ਇਹਨਾਂ ਦੇ ਤੁਸੀਂ ਜਿਹੜੇ ਦੇਖੋ ਕਿ ਵੀ ਜਿਹੜੇ ਇਹਨਾਂ ਦੇ ਐਕਸਪਰਟ ਨੇ ਉਹ ਕੀ ਕਹਿੰਦੇ ਨੇ। ਔਰ ਇਹ ਜਿਹੜੀ ਹੈ ਇਹਨਾਂ 'ਚੋਂ ਭਾਰਤ ਦਾ ਜਿਵੇਂ ਐਕਸ ਡਿਪਲੋਮੈਟ ਹੈ ਰਾਜੀਵ ਡੋਗਰਾ, ਔਰ ਉਹਨਾਂ ਨੇ ਕਿਹਾ ਜੀ ਬੰਗਲਾਦੇਸ਼ ਇਸ ਲਈ ਸ਼ੇਖ ਹਸੀਨਾ ਦੀ ਐਕਸਟ੍ਰੈਡੀਸ਼ਨ ਦੀ ਮੰਗ ਕਰ ਰਿਹਾ ਕਿਉਂਕਿ ਸ਼ੇਖ ਹਸੀਨਾ ਡੈਮੋਕ੍ਰੈਟਿਕ ਵੈਲਿਊਜ਼ ਦੀ ਸਿੰਬਲ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਜੋ ਪਾਕਿਸਤਾਨ ਦੇ ਖਿਲਾਫ ਵਿਦਰੋਹ ਹੋਇਆ ਸੀ, ਹਸੀਨਾ ਉਹਦੇ ਪਿਓ ਨੇ ਜਿਹੜਾ ਇਸ ਨੂੰ ਜਿਹੜਾ ਉਹ ਵਿਦਰੋਹ ਦਾ ਲੀਡ ਕੀਤਾ ਸੀ। ਹੁਣ ਉਲਟੀ ਦਿਸ਼ਾ 'ਚ ਚੀਜ਼ਾਂ ਜਾ ਰਹੀਆਂ। ਬੰਗਲਾਦੇਸ਼ ਜਿਹੜਾ ਹੁਣ ਪਾਕਿਸਤਾਨ ਦਾ ਦੋਸਤ ਬਣ ਗਿਆ, ਇਸ ਲਈ ਜਿਹੜੀ ਹੈ ਮੌਜੂਦਾ ਜਿਹੜੀ ਹੈ ਸ਼ੇਖ ਹਸੀਨਾ ਉਹ ਸਿੰਬਲ ਹੈ ਡੈਮੋਕ੍ਰੇਸੀ ਦੀ। ਔਰ ਇਹ ਬੰਗਲਾਦੇਸ਼ ਦੀ ਇੰਟਰਿਮ ਗਵਰਨਮੈਂਟ ਚਾਹੁੰਦੀ ਹੈ ਕਿ ਸ਼ੇਖ ਹਸੀਨਾ ਉਹਨਾਂ ਦੇ ਕਬਜ਼ੇ 'ਚ ਆ ਜਾਏ, ਉਹਨੂੰ ਉਹ ਜੇਲ੍ਹ 'ਚ ਬੰਦ ਕਰਕੇ ਮਾਰ ਦੇਣ। ਤੇ ਇਸ ਤਰ੍ਹਾਂ ਜਿਹੜਾ ਹੈ ਉਹਨੇ ਕਿਹਾ ਜੀ ਬਿਲਕੁਲ ਇੱਕ ਇਨੋਸੈਂਟ ਲੇਡੀ ਨੂੰ ਹਥਿਆਰਾਂ ਨਾਲ ਲੈਸ ਲੋਕਾਂ ਦੇ ਹਵਾਲੇ ਕਰਨਾ ਇਹ ਬਿਲਕੁਲ ਅਨੈਤਿਕ ਹੈ, ਇਮੋਰਲ ਹੈ। ਹੁਣ ਬ੍ਰਹਮ ਚੈਲਾਨੀ ਜਿਹੜਾ ਮੈਂ ਅਕਸਰ ਕਹਿੰਦਾ ਵੀ ਐਸੋਸੀਏਟਡ ਪ੍ਰੈਸ ਦਾ ਰਿਪੋਰਟਰ ਸੀ ਜੂਨ 84, ਪਰ ਐਸਾ ਇਹ ਹਿੰਦੂ ਤਵੀਆਂ ਦੇ ਡਰ ਦੇ ਥੱਲੇ, ਕਿਉਂਕਿ ਇੱਥੇ ਟਾਡਾ ਵੀ ਬਣਿਆ ਔਰ ਦੂਜਾ ਵੀ ਟਾਡਾ ਵੀ ਲੱਗਾ। ਹੁਣ ਉਹ ਇਹ ਕਹਿ ਰਿਹਾ, ਉਹਨੇ ਆਪਣੇ ਐਕਸ ਦੇ ਉੱਤੇ ਬ੍ਰਹਮ ਚੈਲਾਨੀ ਨੇ ਰਿਐਕਟ ਕੀਤਾ ਕਿ ਜੀ ਬੰਗਲਾਦੇਸ਼ 'ਚ ਇੱਕ ਐਸੀ ਸਰਕਾਰ ਹੈ ਜਿਹੜੀ ਹਿੰਸਕ ਭੀੜ ਦੇ ਦਮ ਤੇ ਚੱਲਦੀ ਹੈ। ਇਸ ਸਰਕਾਰ ਦੀ ਕੋਈ ਡੈਮੋਕ੍ਰੈਟਿਕ ਰੈਕਗਨੀਸ਼ਨ ਨਹੀਂ ਹੈ, ਇਸ ਲਈ ਉਹਨੂੰ ਕੋਈ ਹੱਕ ਹੀ ਨਹੀਂ ਹੈ ਕਿ ਉਹ ਸ਼ੇਖ ਹਸੀਨਾ ਦੀ ਐਕਸਟ੍ਰੈਡੀਸ਼ਨ ਦੀ ਮੰਗ ਕਰੇ। ਫਿਰ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਐਕਸ ਫੋਰਨ ਸੈਕਟਰੀ ਰਿਹਾ ਕਮਲ ਸਿੱਬਲ, ਉਹਨੇ ਲਿਖਿਆ ਕਿ ਭਾਰਤ ਸ਼ੇਖ ਹਸੀਨਾ ਨੂੰ ਐਕਸਟ੍ਰੈਡਾਈਟ ਨਹੀਂ ਕਰ ਸਕਦਾ। ਬੰਗਲਾਦੇਸ਼ ਨੇ ਭਾਰਤ ਤੋਂ ਇਹ ਜਿਹੜੀ ਮੰਗ ਕੀਤੀ ਹੈ ਇਹਦੇ ਪੋਲੀਟੀਕਲ ਰੀਜ਼ਨਸ ਨੇ, ਕਿਉਂਕਿ ਭਾਰਤ ਤੇ ਬੰਗਲਾਦੇਸ਼ ਦੇ ਵਿੱਚ ਐਕਸਟ੍ਰੈਡੀਸ਼ਨ ਟ੍ਰੀਟੀ ਹੈ, ਪਰ ਉਹਦੇ 'ਚ ਪੋਲੀਟੀਕਲ ਐਕਟਿਵਿਸਟ ਦੀ ਐਕਸਟ੍ਰੈਡੀਸ਼ਨ ਸ਼ਾਮਲ ਨਹੀਂ ਹੈ ਕਿ ਜੀ ਉਹਦੇ 'ਚ ਇੱਕ ਕਲੌਜ਼ ਹੈ ਜਿਹਦੇ ਥੱਲੇ ਅਸੀਂ ਗਿਗਲ ਆਊਟ ਹੋ ਸਕਦੇ ਹਾਂ। ਹੁਣ ਇਸੇ ਤਰ੍ਹਾਂ ਵਿਲਸਨ ਸੈਂਟਰ ਸਾਊਥ ਏਸ਼ੀਆ ਇੰਸਟੀਚਿਊਟ ਦਾ ਮਾਈਕਲ ਕੋਗਲਮੈਨ ਹੈ, ਉਹਨੇ ਕਿਹਾ ਕਿ ਜੀ ਇਹ ਕੋਈ ਵੱਡਾ ਮੁੱਦਾ ਨਹੀਂ ਹੈ ਜਿਹੜਾ ਬੰਗਲਾਦੇਸ਼ ਨੇ ਮੰਗੀ ਹੈ ਉਹਦੀ ਐਕਸਟ੍ਰੈਡੀਸ਼ਨ। ਭਾਰਤ ਨੂੰ ਵੀ ਪਤਾ ਹੈ ਵੀ ਇਸ ਕਿਸਮ ਦੀ ਮੰਗ ਕਦੇ ਨਾ ਕਦੇ ਆਏਗੀ ਔਰ ਇਹ ਇੱਕ ਐਵੇਂ ਮਹਿਜ਼ ਫਾਰਮੈਲਿਟੀ ਹੈ। ਮੈਨੂੰ ਨਹੀਂ ਲੱਗਦਾ ਕਿ ਵੀ ਇਹਨਾਂ ਦੇ ਨਾਲ ਕੋਈ ਭਾਰਤ ਜਿਹੜਾ ਉਹ ਹਵਾਲੇ ਕਰ ਦੇਗਾ ਸ਼ੇਖ ਹਸੀਨਾ ਨੂੰ। ਔਰ ਇਸੇ ਤਰ੍ਹਾਂ ਯੂਨਾਈਟਿਡ ਨੇਸ਼ਨਸ 'ਚ ਡਿਪਲੋਮੈਟ ਰਹੇ ਦਲੀਪ ਸਿਨਹਾ ਨੇ PTI ਨੂੰ ਕਿਹਾ
ਕਿ ਭਾਰਤ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਪਹਿਲਾਂ ਕਿ ਵੀ ਸ਼ੇਖ ਹਸੀਨਾ ਤੇ ਕਿਸ ਤਰ੍ਹਾਂ ਦੇ ਐਲੀਗੇਸ਼ਨ ਲੱਗੇ ਨੇ, ਔਰ ਉਹਨਾਂ ਨੇ ਕਿਹਾ ਕਿ ਵੀ ਉਹ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਲਾਅ ਐਂਡ ਆਰਡਰ ਔਰ ਦੂਸਰੇ ਦੇ ਲਈ ਜ਼ਿੰਮੇਵਾਰ ਸੀ, ਪਰ ਜੇ ਉਹਨੇ ਕੋਈ ਇਸ ਕਿਸਮ ਦੇ ਆਰਡਰ ਦਿੱਤੇ ਜਿਹਦੇ ਥੱਲੇ ਪੁਲਿਸ ਨੇ ਕੀਤਾ ਤਾਂ ਉਹਦੀ ਤਾਂ ਜ਼ਿੰਮੇਵਾਰੀ ਨਹੀਂ ਬਣਦੀ, ਕਿਉਂਕਿ ਇਹ ਇੱਕ ਪੋਲੀਟੀਕਲ ਪ੍ਰੋਵੀਜ਼ਨ ਦੇ ਥੱਲੇ ਜਿਹੜਾ ਹੈ ਇਸ ਦੀ ਐਕਸੈਪਸ਼ਨ ਬਣ ਜਾਂਦੀ ਹੈ। ਸੋ ਇਸੇ ਤਰ੍ਹਾਂ ਜਿਹੜਾ ਕੱਲਾ ਇਹੀ ਨਹੀਂ ਹੈ ਕਿ ਬੰਗਲਾਦੇਸ਼ ਇਵੇਂ ਇਹਨਾਂ ਨੂੰ ਇਹ ਮੰਗ ਕੀਤੀ ਹੈ। ਹੁਣ ਉਹਨਾਂ ਦੀ ਇੰਟਰਿਮ ਗਵਰਨਮੈਂਟ ਦੇ ਵਿੱਚ ਮਹਿਫੂਜ਼ ਆਲਮ ਇੱਕ ਐਡਵਾਈਜ਼ਰ ਹੈ, ਉਹਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੰਗਲਾਦੇਸ਼ ਦਾ ਨਕਸ਼ਾ ਬਣਾਇਆ ਗ੍ਰੇਟਰ ਬੰਗਲਾਦੇਸ਼, ਉਹਦੇ ਵਿੱਚ ਤ੍ਰਿਪੁਰਾ, ਵੈਸਟ ਬੰਗਾਲ ਤੇ ਅਸਾਮ ਜਿਹੜੀਆਂ ਭਾਰਤ ਦੀਆਂ 3 ਸਟੇਟਾਂ ਨੇ, ਇਹਨਾਂ ਨੂੰ ਵੀ ਬੰਗਲਾਦੇਸ਼ ਦਾ ਹਿੱਸਾ ਦੱਸਿਆ। ਬੜੀਆਂ ਚੀਕਾਂ ਮਾਰੀਆਂ ਉਹਨਾਂ ਨੇ ਕਿ ਵੀ ਉਹਨਾਂ ਨੇ ਕਿਹਾ ਜੀ ਤੁਸੀਂ ਗ੍ਰੇਟਰ ਇੰਡੀਆ ਤੇ ਜੋ ਮਰਜ਼ੀ ਬਣਾਏ ਜਾਓ, ਇਹ ਹੈ ਹੀ ਬੰਗਲਾਦੇਸ਼ ਦਾ, ਬੰਗਾਲ ਦਾ ਹਿੱਸਾ ਸੀ ਜਿਹਨੂੰ ਤੁਸੀਂ ਜਿਹੜਾ ਉਹ ਇਹਨਾਂ ਤੇ ਕਬਜ਼ਾ ਕੀਤਾ ਹੋਇਆ। ਸੋ ਮਤਲਬ ਗੱਲ ਇਹ ਨਹੀਂ ਹੈ ਕਿ ਵੀ ਉਹ ਨਕਸ਼ਾ ਲਾਉਣ ਨਾਲ ਕੋਈ ਇਹਨਾਂ ਦੀਆਂ ਸਟੇਟਾਂ ਬਣ ਜਾਣਗੀਆਂ, ਪਰ ਇਹ ਹੈ ਡਿਫਾਈਂਸ ਕਿ ਇੱਕ ਛੋਟਾ ਜਿਹਾ ਮੁਲਕ ਜਿਹੜਾ ਹੈ ਜਿਹਨੂੰ ਇਹ ਸਮਝਦੇ ਸੀ ਕਿ ਜੀ ਦੇਖੋ ਅਸੀਂ ਕ੍ਰੀਏਟ ਕੀਤਾ, ਇਹਨੂੰ ਸਮਝਦਾ ਸੀ ਵੀ ਪਾਕਿਸਤਾਨ ਅਸੀਂ ਤੋੜਤਾ, ਬੰਗਲਾਦੇਸ਼ ਸਾਡੇ ਇੱਕ ਸੂਬੇ ਵਾਂਗ ਹੈ ਸਾਡੇ, ਇਹ ਨਹੀਂ ਹੈ। ਇਹ ਹੈ ਬੰਗਾਲੀ ਗੈਰਤਮੰਦ ਹੈ, ਔਰ ਇਹ ਬੰਗਲਾਦੇਸ਼ ਦੇ ਲੋਕ ਦੱਸ ਰਹੇ ਨੇ ਕਿ ਭਾਈ ਹਾਲਾਂ ਵਪਾਰ ਵਾਈਜ਼ ਦੂਜਾ ਸਫਰਿੰਗ ਵੀ ਹੋਏਗੀ ਬੰਗਲਾਦੇਸ਼ 'ਚ, ਕਿਉਂਕਿ ਗੁਆਂਢੀ ਤੋਂ ਕੋਈ ਚੀਜ਼ ਲੈਣੀ ਜਾਂ ਦੂਜੋ ਲੈਣੀ, ਪਾਕਿਸਤਾਨ ਤਾਂ 1000 ਮੀਲ ਦੂਰ ਹੈ ਸਮੁੰਦਰ ਰਾਹੀਂ ਕਿ, ਪਰ ਤੁਸੀਂ ਆਪਣੀ ਗੈਰਤ ਔਰ ਅਣਖ ਨਾਲ ਸਮਝੌਤਾ ਨਹੀਂ ਕਰਦੇ। ਇਹ ਬੰਗਲਾਦੇਸ਼ ਨੇ ਇੱਕ ਵਾਰ ਫਿਰ ਦੱਸ ਦਿੱਤਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਨੀਪੁਰ ਦੇ ਸਾਬਕਾ ਚੀਫ ਜਸਟਿਸ ਸਿਧਾਰਥ ਮਲੀਦਲ ਨੇ ਕਿਹਾ ਹੈ ਕਿ ਮਨੀਪੁਰ ਵਿੱਚ ਹਿੰਸਾ ਥੰਮਣ ਦਾ ਨਾਂ ਨਹੀਂ ਲੈ ਰਹੀ। ਸੋ ਇਸ ਪਿੱਛੇ ਕਿਸੇ ਮੁਲਕ ਦਾ ਅਣਦਿਸਦਾ ਹੱਥ ਹੈ ਔਰ ਇਸ ਦਾ ਇਸ਼ਾਰਾ ਅਮਰੀਕਾ ਵੱਲ ਹੀ ਹੈ। ਸੋ ਦੂਸਰੇ ਪਾਸੇ ਯੂਰਪੀਅਨ ਯੂਨੀਅਨ ਨੇ ਮਨੀਪੁਰ ਵਿੱਚ ਕੁਕੀ ਈਸਾਈਆਂ ਦੇ ਖਿਲਾਫ ਕੀਤੀ ਜਾ ਰਹੀ ਹਿੰਸਾ ਦੀ ਸਖਤ ਲਫ਼ਜ਼ਾਂ ਵਿੱਚ ਨਿਖੇਧੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਤਰ੍ਹਾਂ। ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਅੱਗੇ ਵੀ ਇੱਕ ਸੈਗਮੈਂਟ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਭਾਰਤ ਦੇ ਨਾਰਥ ਈਸਟ ਦੇ ਵਿੱਚ ਜਿੱਥੇ ਇੱਕ ਵੱਡੀ ਤਬਦੀਲੀ ਭਰਪਾ ਹੈ ਔਰ ਉਸ ਦਾ ਨਤੀਜਾ ਹੈ ਵੀ ਬੰਗਲਾਦੇਸ਼ ਦੀ ਲਿਬਰੇਸ਼ਨ ਇੰਡੀਅਨ ਯੋਕ ਚੋਂ, ਉਹਨਾਂ ਦੀ ਪੰਜਾਲੀ ਚੋਂ ਨਿਕਲਣ ਤੋਂ ਬਾਅਦ ਫਰੀडम ਮੂਵਮੈਂਟਸ ਵਾਪਸ ਖੜੀਆਂ ਹੋਈਆਂ ਔਰ ਭਾਰਤ ਨੇ ਉਹਨਾਂ ਦੀ ਮਿਨਿਸਟਰੀ ਆਫ ਹੋਮ ਅਫੇਅਰਸ ਨੇ 3 ਸਟੇਟਾਂ ਦੇ ਵਿੱਚ ਰੀਇਨਫੋਰਸ ਕਰ ਦਿੱਤੀਆਂ ਨੇ ਉਹ ਸਾਰੀਆਂ ਹੀ ਪਾਬੰਦੀਆਂ ਜਿਹੜੀਆਂ ਕੁਝ ਸਮਾਂ ਪਹਿਲਾਂ ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਹੁਣ ਸਾਡਾ ਪਰਮਾਨੈਂਟ ਜਿਹੜਾ ਅਸੀਂ ਕੁਐਸ਼ ਜਿਹੜਾ ਕਰ ਦਿੱਤੀ ਹੈ ਉਹਨਾਂ ਦੀ ਆਜ਼ਾਦੀ ਮੂਵਮੈਂਟ ਨੂੰ। ਪਰ ਉਹਨਾਂ ਨੇ 3 ਹੀ ਸਟੇਟਾਂ ਦੇ ਵਿੱਚ ਮਨੀਪੁਰ, ਨਾਗਾਲੈਂਡ ਔਰ ਮਿਜ਼ੋਰਮ ਹੁਣ
ਇਹਨਾਂ ਤਿੰਨਾਂ ਦੇ ਵਿੱਚੋਂ ਸਾਰੀਆਂ ਪਾਬੰਦੀਆਂ ਜਿਨ੍ਹਾਂ 'ਚ ਕੋਈ ਫੋਰਨ ਰੈਜ਼ੀਡੈਂਟ ਨਹੀਂ ਜਾ ਸਕਦਾ, ਉੱਥੇ ਕੀ ਹੋਏਗਾ, ਕੀ ਕਰਨਗੇ, ਕਿਸੇ ਨੂੰ ਕੋਈ ਖਬਰ ਨਹੀਂ ਹੋਏਗੀ, ਕੋਈ ਮੀਡੀਆ ਕਵਰੇਜ ਨਹੀਂ ਕਰ ਸਕਦਾ। ਹੁਣ ਇਸ ਸਾਰੇ ਦੇ ਚੱਲਦਿਆਂ ਮਨੀਪੁਰ ਜਿੱਥੇ ਹੁਣ 1 ਸਾਲ ਤੋਂ ਜ਼ਿਆਦਾ ਦਾ ਵਕਤ ਹੋ ਗਿਆ, ਹਾਲਾਂ ਉੱਥੇ ਨਵਾਂ ਗਵਰਨਰ ਲਾ ਦਿੱਤਾ, 2-3 ਸਟੇਟਾਂ ਦੇ ਗਵਰਨਰ, ਪਰ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ। ਜਿਸ ਕਿਸਮ ਦਾ ਉਹ ਬੀਜੇਪੀ ਦਾ ਚੀਫ ਮਿਨਿਸਟਰ ਲਾਇਆ ਹੋਇਆ, ਇਹਨਾਂ ਦਾ ਏਜੰਡਾ ਕੀ ਹੈ, ਹੋ ਕੀ ਰਿਹਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਨੀਪੁਰ ਇਹਨਾਂ ਦੇ ਹੱਥ 'ਚੋਂ ਨਿਕਲ ਚੁੱਕਾ। ਬੰਗਲਾਦੇਸ਼ ਤਾਂ ਨਿਕਲਿਆ ਹੀ ਨਿਕਲਿਆ, ਬਿਲਕੁਲ, ਉਹ ਵੀ ਉਹਨਾਂ ਦੇ ਹੱਥ 'ਚੋਂ ਨਿਕਲ ਚੁੱਕਾ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹਨਾਂ ਦਾ ਮਨੀਪੁਰ ਹਾਈ ਕੋਰਟ ਦਾ ਸਾਬਕਾ ਚੀਫ ਜਸਟਿਸ, ਜਿਹਨੂੰ ਉਹਨਾਂ ਨੇ ਇੱਕ ਜਸਟਿਸ ਮਰੀਦੁਲ ਉਹਦਾ ਨਾਂ ਹੈ, ਮਨੀਪੁਰ ਹਾਈ ਕੋਰਟ 'ਚ ਸਿਧਾਰਥ ਮਰੀਦੁਲ ਜਿਹੜਾ ਰਿਟਾਇਰ ਹੋਇਆ, ਉਹਨੂੰ ਇੱਕ ਪੈਨਲ ਡਿਸਕਸ਼ਨ ਅੰਡਰਸਟੈਂਡਿੰਗ ਦਾ ਬੈਰੀਅਰਸ ਆਫ ਨਾਰਥ ਈਸਟ ਇੰਡੀਆ ਐਂਡ ਮਨੀਪੁਰ ਵਾਇਲੈਂਸ ਦਾ ਵੇ ਫਾਰਵਰਡ, ਇਹ ਉਹਦੇ ਲਈ ਸੱਦਿਆ ਸੀ। ਉਹਦੇ 'ਚ ਉਹਨੇ ਜੋ ਕਿਹਾ ਉਹ ਇਹਨਾਂ ਦੇ ਮੇਨ ਨਿਊਜ਼ ਏਜੰਸੀ ਨੇ ਹੈਡਲਾਈਨ ਲਾਈ ਹੈ, ਇਨਵਿਜ਼ੀਬਲ ਹੈਂਡ ਫਿਊਲਿੰਗ ਵਾਇਲੈਂਸ ਇਨ ਮਨੀਪੁਰ ਸੇਜ਼ ਫਾਰਮਰ ਚੀਫ ਜਸਟਿਸ ਆਫ ਮਨੀਪੁਰ ਹਾਈ ਕੋਰਟ। ਔਰ ਇਹ ਕਹਿ ਰਿਹਾ ਮਿਸਟਰ ਮਰੀਦੁਲ ਕਿ ਵੀ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਇਹ ਜਿਹੜਾ ਇਹਦੇ ਬਾਵਜੂਦ ਕਿ 60,000 ਫੌਜੀ ਮੌਕੇ ਤੇ ਨੇ, 60,000 60,000, whose hand is it not clear to me yet कि कोई इनविजिबल हैंड फ्यूलिंग वायलेंस इन मणिपुर, कि कोई अधिक हथ उत्थे। उन्हें कहा भी मैनू ये समझ नहीं आती कि 60,000 बूट ऑन द ग्राउंड ने एंड गवर्नमेंट इज अनेबल टू रीस्टोर लॉ एंड ऑर्डर, asserting that peace and normalcy must return to Manipur. He pointed out, if we wait for conflict fatigue to settle in, there will be nothing left to protect. कि जे असी समझिए कि जी अपने आप कोई नहीं किन्नी देर होएगा, उन्हें कहा जी 60,000 बंदा भी उत्थे पीस नहीं लिया सकिया, कुछ ऐसा चल रहा है, इनविजिबल हैंड, इनू समझो, ये ते कुछ करो। और यही गल दूसरिया ने भी जड़ी उत्थे उन्होंने पैनल दे विच आए, उन्होंने कहा कि भी अल्टीमेटली मोस्ट पब्लिक स्कूल्स हैव बीन कन्वर्टेड टू रिलीफ सेंटर्स एंड यूथ हैव टेकन अप आर्म्स टू प्रोटेक्ट लाइफ। कि सब स्कूल घर बंद हो गए ने, नौजवानों ने हथियार चुके हुए ने, नैशनल हाईवे लाइफ लाइन है जी स्टेट की वो क्लोज है, वायलेंस चल रही है, और ये ट्रांसपोर्ट कम्यूनिकेशन सैक्टर सारे प्रभावित ने। द इन्फ्लेशन 100% है, सब तो ज़्यादा गरीब प्रभावित ने, हाईवे शट ने, फिर जी है तुसी एयरपोर्टां तो जिहड़ा है वो लियाते हो चीज़ां, और 400% हाइक है एयर फेयर्स दे विच जिहड़ियां मणिपुर दीयां फ्लाइट्स ने। 2 कम्युनिटी आर स्टिल एट लॉगरहेड, जिहड़े माईताई हिंदू ने और कुकी क्रिश्चियन ने, वो एक दूजे दे सिर भन्नण दे वल लगे हुए ने। और द मणिपुर कन्फ्लिक्ट समटाइम्स अपीयर्स टू हैव बीन कैपिटलाइज्ड एंड पोलिटिसाइज्ड बाय सर्टन एलिमेंट्स, ਜਿਹੜੇ ਇਸ ਨੂੰ ਉਬਲਦਾ ਰੱਖਣਾ ਚਾਹੁੰਦੇ ਨੇ। ਇਹ ਜਿਹੜਾ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ ਮਿਸਟਰ ਅਮਰਜੀਤ ਸਿੰਘ, ਉਹਨਾਂ ਦਾ ਕਮੈਂਟ ਹੈ। ਔਰ ਇਸ ਸਭ ਦੇ ਚੱਲਦਿਆਂ ਅੱਜ ਹੀ ਸਾਨੂੰ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਜਿਹੜੀ ਮਨੀਪੁਰ ਨੂੰ ਲੈ ਕੇ ਡਿਬੇਟ ਹੋਈ, ਉਹ ਲਾਈਵ ਸੀ। ਮੈਨੂੰ ਇਹਨੇ ਕਾਪੀਰਾਈਟ ਦਾ ਹੋਣ ਕਰਕੇ ਅਸੀਂ ਉਹਨੂੰ ਦਿਖਾ ਨਹੀਂ ਸਕਦੇ, ਪਰ ਉਸ ਸਾਰੇ 'ਚ ਜੇ 6-7 ਸਪੀਕਰ ਅੱਡ-ਅੱਡ ਮੁਲਕਾਂ ਦੇ, ਕੋਈ ਨਾਰਵੇ ਦਾ ਸੀ, ਕੋਈ ਜਰਮਨ ਸੀ, ਕੋਈ ਫਰਾਂਸ ਸੀ, ਉਹਨਾਂ ਨੇ ਇੰਡੀਆ ਨੂੰ, ਮੋਦੀ ਨੂੰ ਉਹਨਾਂ ਨੇ ਕਿਹਾ ਇਹ ਗੱਲਾਂ ਬੜੀਆਂ ਲਾਰਜੈਸਟ ਡੈਮੋਕ੍ਰੇਸੀ ਦਾ ਇਹ ਉਹ ਕਰਦੇ ਨੇ, ਲੇਕਿਨ ਉੱਥੇ ਈਸਾਈਆਂ ਦੇ ਉੱਤੇ ਜ਼ੁਲਮ ਹੋ ਰਹੇ ਨੇ। ਮਨੀਪੁਰ ਦੇ ਵਿੱਚ ਜੋ ਚੱਲ ਰਿਹਾ ਹੈ ਇਹ ਆਪਣਾ ਸਾਬਤ ਕਰੇ ਉੱਥੇ ਕਿ ਭਾਈ ਜੋ ਉਹਨਾਂ ਦੇ ਕਨਸਟੀਟਿਊਸ਼ਨ 'ਚ ਲਿਖਿਆ ਫੇਅਰਨੈਸ ਔਰ ਜਿਹੜੀ ਹੈ ਉਹ ਰਿਲੀਜੀਅਸ ਮਾਈਨੋਰਟੀਜ਼ ਦੀ ਪਰਸੀਕਿਊਸ਼ਨ ਨਾ ਹੋਣ ਦੇਣਾ, ਉਹਨੂੰ ਇੰਪਲੀਮੈਂਟ ਕਰੇ। ਔਰ ਇਹ ਇਸ ਦੇ ਉੱਤੇ ਈਵਨ ਇੱਕ ਉਹਨਾਂ ਦੀ ਬੀਬੀ ਐਂਬਲੈਕਾ ਜਿਹਨੇ ਕਮੈਂਟ ਵੀ ਕੀਤਾ ਉਸ ਸਾਰੀ ਯੂਰਪੀਅਨ ਪਾਰਲੀਮੈਂਟ ਦੀ ਕਾਰਵਾਈ ਤੇ, ਉਹਨੇ ਕਿਹਾ ਜੀ ਨੈਵਰ ਵਿਟਨੈਸ ਸੱਚ ਸਕੇਥਿੰਗ ਅਟੈਕ ਔਨ ਇੰਡੀਅਨ ਪ੍ਰਾਈਮ ਮਿਨਿਸਟਰ ਐਵਰ, ਕਿ ਵੀ ਜਿਵੇਂ ਯੂਰਪੀਅਨ ਪਾਰਲੀਮੈਂਟ ਨੇ ਕੀਤਾ ਪਹਿਲਾਂ ਕਦੇ ਨਹੀਂ ਦੇਖਿਆ। ਇੰਡੀਆਜ਼ ਇਮੇਜ ਇਜ਼ ਨਾਓ ਲਾਈਕ ਏ ਰਿਲੀਜੀਅਸਲੀ ਰੈਡੀਕਲਾਈਜ਼ਡ ਓਪਰੈਸਰਸ ਐਂਡ ਇਨਟੋਲਰੈਂਟ ਨੇਸ਼ਨ, ਕਿ ਵੀ ਇਹ ਜਿਹੜਾ ਨਾ ਸਹਾਰਨਯੋਗ ਜਿਹੜਾ ਹੈ ਇਹ ਬਿਲਕੁਲ ਇੰਪੇਸ਼ ਜਿਹੜੇ ਨੇ ਉਹ ਜ਼ੁਲਮ ਕਰ ਰਹੇ ਨੇ, ਜ਼ਾਲਮ ਨੇ ਔਰ ਅਸਹਿਨਸ਼ੀਲ ਨੇ। ਦਿਸ ਵਿਲ ਸਿਵੀਅਰਲੀ ਹਿਟ ਆਵਰ ਚਾਂਸਿਸ ਆਫ ਗਰੋਥ ਐਂਡ ਪ੍ਰੋਗਰੈਸ। ਕਹ ਰਹੇ ਜੀ ਇੰਡੀਆ ਦੀ ਗਰੋਥ ਔਰ ਦੂਜੀ ਇਸ ਨੂੰ ਦੇ ਆਰ ਡਾਇਰੈਕਟਲੀ ਬਲੇਮਿੰਗ ਨਰਿੰਦਰ ਮੋਦੀ ਫॉर द सेम। ਹੁਣ ਇੱਕ ਪਾਸੇ ਤਾਂ ਯੂਰਪੀਅਨ ਪਾਰਲੀਮੈਂਟ ਹੋਏ,
ਅਮਰੀਕਾ ਹੋਏ ਉਹ ਸਮਝ ਰਹੇ ਨੇ ਕੀ ਹੈ। ਪਰ ਕਿੰਨੀ ਸ਼ਰਮ ਦੀ ਗੱਲ ਹੈ ਕਿ ਭਾਈ ਉਸ ਮੋਦੀ ਨੂੰ ਹੁਣ 5ਵਾਂ ਮੁਸਲਮਾਨਾਂ ਦਾ ਮੁਲਕ, ਪਹਿਲਾਂ ਸਾਊਦੀ ਅਰੇਬੀਆ ਸੀ, ਫਿਰ ਬਹਿਰੇਨ ਸੀ, ਫਿਰ UAE ਸੀ, ਹੁਣ ਉਹ ਕੁਵੈਤ ਹੈ, ਜਿਨ੍ਹਾਂ ਨੇ ਉਹਨਾਂ ਨੂੰ ਹਾਈਐਸਟ ਆਨਰ ਮੋਦੀ ਨੂੰ ਸੱਦ ਕੇ ਦਿੱਤਾ ਹੈ। ਉੱਥੇ ਬੈਠਾ ਜਬਲੀਆਂ ਮਾਰ ਰਿਹਾ ਔਰ ਕਹਿ ਰਿਹਾ ਕਿ ਜੀ ਅਸੀਂ ਮੈਂ 43 ਸਾਲ ਬਾਅਦ ਉਹ ਪ੍ਰਾਈਮ ਮਿਨਿਸਟਰ ਹੈ ਜਿਹੜਾ ਆਇਆ ਤੁਹਾਡੇ, ਸਾਡੀਆਂ ਸਾਂਝਾਂ ਨੇ, ਸਾਡੀਆਂ ਸਿਵਲਾਈਜੇਸ਼ਨ ਦੀਆਂ ਦੂਜੀਆਂ, ਫਿਰ ਆਨਰ ਕਰ ਰਿਹਾ ਹੈ ਜਿਨ੍ਹਾਂ 2 ਮੁਸਲਮਾਨਾਂ ਨੇ ਰਾਮਾਇਣ ਤੇ ਮਹਾਭਾਰਤ ਨੂੰ ਟਰਾਂਸਲੇਟ ਕੀਤਾ ਹੈ। ਔਰ ਉਹਦੇ ਤੇ ਉੱਤੇ ਹੀ ਉਹਨਾਂ ਦੀ ਪ੍ਰਿੰਟ ਦੀ ਇੱਕ ਮੁਸਲਮਾਨ ਬੀਬੀ ਜਰਨਲਿਸਟ ਹੈ, ਉਹ ਕਹਿ ਰਹੀ ਸੀ ਕਿ ਦੇਖੋ ਇਹ ਬਿਲਕੁਲ ਬੇਗੈਰਤ ਸਾਡੇ ਮੁਸਲਮਾਨ ਮੁਲਕ ਨੇ। ਔਰ ਇੱਥੇ BJP ਵਾਲੇ ਟਵੀਟ ਕਰ ਰਹੇ ਨੇ ਕਿ ਦੇਖੋ ਜਿਹੜੇ ਅਸਲੀ ਮੁਸਲਮਾਨ ਨੇ ਉਹ ਤਾਂ ਮੋਦੀ ਨੂੰ ਆਪਣਾ ਸਭ ਤੋਂ ਉੱਚਾ ਆਨਰ ਦੇ ਰਹੇ ਨੇ, ਹਾਈਐਸਟ ਦੇ ਰਹੇ ਨੇ, ਔਰ ਇਹ ਜਿਹੜੇ ਨਕਲੀ ਮੁਸਲਮਾਨ ਨੇ ਜਿਹੜੇ ਇੱਥੇ ਬਣੇ ਹਿੰਦੂਆਂ ਚੋਂ, ਇਹ ਮੋਦੀ ਦਾ ਵਿਰੋਧ ਕਰ ਰਹੇ ਨੇ। ਉਹਨੇ ਕਿਹਾ ਜੀ ਸਾਨੂੰ ਠਿੱਠ ਕਰ ਰਹੇ ਨੇ। ਔਰ ਹੁਣ ਇਹ ਬੇਗੈਰਤੀ ਹੈ ਵੀ ਕਿਸ ਹੱਦ ਤੱਕ ਜਾ ਕੇ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜਾ ਹੁਣ ਇਹਨਾਂ ਨੂੰ ਇਨਵਿਜ਼ੀਬਲ ਹੈਂਡ ਹੈ ਨਾ, ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਵੀ ਇਹ ਇਨਵਿਜ਼ੀਬਲ ਨਹੀਂ ਹੈ, ਇਹ ਵਿਜ਼ੀਬਲ ਹੈਂਡ ਹੈ। ਬਿਲਕੁਲ ਨਾਰਥ ਈਸਟ ਵੀ ਇਹਨਾਂ ਦੇ ਹੱਥੋਂ ਨਿਕਲੇਗਾ ਜਿਵੇਂ ਬੰਗਲਾਦੇਸ਼ ਨਿਕਲਿਆ, ਔਰ ਨਾਰਥ ਦੇ ਵਿੱਚ ਵੀ ਜਿਹੜਾ ਹੈ ਖਾਲਿਸਤਾਨ ਇੱਕ ਹਕੀਕਤ ਬਣੇਗਾ ਜਿਹਨੂੰ ਹੁਣ ਕੋਈ ਰੋਕ ਨਹੀਂ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜੋ ਵਿਊਅਰਸ ਮੈਸੇਜ ਨਹੀਂ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਉਹਨਾਂ ਨੇ ਸਾਨੂੰ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਫਰੈਜ ਜੀ ਵੀ, ਫਿਰ ਇਸੇ ਤਰ੍ਹਾਂ ਗੁਰਦੇਵ ਨਾਮਨ ਜੀ ਔਰ ਧਰਮ ਸਿੰਘ ਜੀ, ਪਰਮਿੰਦਰ ਸਿੰਘ ਜੀ, ਗੁਰਦੇਵ ਸਿੰਘ ਨੰਨ, ਹਾਂਜੀ, और अमन सिंह खालसा जी, फिर इसी तरह MS जोन जी, ब्लैकी आइज जी और ऋषि भारद्वाज जी, और इसी तरह साडे कोल सतनाम सिंह जी, फिर इसी तरह मिश्रा सिंह जी, सिंह S जी, जसवीर सिंह जनाब कहंदे ने फतेह उन्होंने बुलाई है कि मैरी क्रिसमस हैप्पी न्यू ईयर, ते नाल कहंदे जी लीव बिटरनेस एंड स्प्रेड लव। 1984 is past now and past events can never be remedied. Let us secure the future. ਰਿਸ਼ੀ ਭਾਰਦਵਾਜ ਜੀ ਪਹਿਲਾਂ ਦੁਸਹਿਰਾ ਮਨਾਉਣਾ ਬੰਦ ਕਰੋ, ਉਹਨੂੰ ਰਾਵਣ ਤੇ ਉਹਦੇ ਭਰਾਵਾਂ ਨੂੰ ਕਾਹਨੂੰ ਫੂਕਦੇ ਹੋ ਸਾਰਾ ਸਾਲ? ਤੁਹਾਡੇ ਤਾਂ ਨਾ ਤੁਸੀਂ ਮਾਫ ਕੀਤਾ ਉਹਨਾਂ ਨੂੰ, ਉਹਨਾਂ ਦਾ ਕਿੰਨਾ ਕੁ ਕਸੂਰ ਸੀ ਨਹੀਂ ਸੀ, ਉਹ ਤਾਂ ਤੁਹਾਡੇ ਮਿਥਿਆਸ ਚੋਂ ਹੀ ਨਿਕਲਿਆ, ਪਰ ਤੁਸੀਂ ਉਹਨੂੰ ਕਰ ਰਹੇ ਹੋ। ਦੂਜੇ ਪਾਸੇ ਅਜੇ ਅਸੀਂ ਤੁਹਾਡੀ ਅਕਾਊਂਟੇਬਿਲਿਟੀ ਕਰਨੀ ਹੈ ਤੁਹਾਡੀ ਸਟੇਟ ਦੀ, ਔਰ ਸਾਡੀ ਕਿਸੇ ਲਈ ਨਫ਼ਰਤ ਨਹੀਂ ਹੈ, ਪਰ ਜਿਹੜਾ ਜ਼ੁਲਮ ਕਰਨ ਵਾਲਾ ਉਹਨੂੰ ਅਕਾਊਂਟੇਬਲ ਬਣਾਉਣਾ ਇਹ ਦੁਨੀਆ ਦੀਆਂ ਅਦਾਲਤਾਂ ਦਾ ਵੀ ਕੰਮ ਹੈ ਤੇ ਖਾਲਸੇ ਦੀ ਅਦਾਲਤ ਵੀ ਇਸ ਇਨਸਾਫ ਨੂੰ ਜ਼ਰੂਰ ਕਰੇਗੀ। ਔਰ ਆਜ਼ਾਦ ਮੁਲਕ ਖਾਲਿਸਤਾਨ ਬਣਨ ਤੋਂ ਬਾਅਦ ਅਸੀਂ ਜ਼ਰੂਰ ਜਿਹੜਾ ਹੈ ਰੈਸਟ ਆਫ ਜੋ ਵੀ ਬਚਿਆ ਗੰਗਾ ਜਮਨੀ ਤਹਿਜ਼ੀਬ ਦਾ, ਉਹਨਾਂ ਦੇ ਨਾਲ ਵੀ ਦੋਸਤੀ ਚਾਹਾਂਗੇ। ਕੁਲਦੀਪ ਕੌਰ ਜੀ, ਪਾਲ ਸਿੰਘ ਜੀ, ਫਿਰ ਅਕਾਲੀ ਪੱਤਰਕਾਰ ਜੀ, ਫਿਰ ਇਸੇ ਤਰ੍ਹਾਂ ਪੰਨੂ ਜੀ, ਇੰਦਰਜੀਤ ਸਿੰਘ ਸੰਧੂ ਜੀ, बलिहार सिंह कांग जी और एक कहते टोटली बाइकॉट हिंदू मेड इन इंडिया प्रोडक्ट्स एंड इंडियन बिजनेसेस। और फिर इसी तरह घुस के कहते हैं कि माता ऐश लाज ने कहा जी कि मेंशन गंगू एज नो हिंदू नेम्स देयर चाइल्ड गंगू, कैन ही कमेंट व्हाट गंगूज रियल नेम वाज। ये ऐश लाज ये नेहरू दा पूर्वज गंगा तर कौल ਇਹ ਉਹਦਾ ਨਾਂ ਹੈ। ਔਰ ਜਦੋਂ ਕੋਈ ਜ਼ੁਲਮ ਕਰਦਾ ਹੈ ਔਰ ਲੋਕਾਂ ਦੇ ਵਿੱਚ ਉਸ ਦਾ ਜਿਹੜਾ ਪ੍ਰਤੀਕਰਮ ਹੁੰਦਾ ਹੈ ਉਸ ਨੂੰ ਛੁਟਿਆਣਾ, ਜਿਵੇਂ ਤੁਹਾਡੇ ਲਖਪਤ ਰਾਏ, ਜਸਪਤ ਰਾਏ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ, ਉਹਨਾਂ ਨੂੰ ਸਿੱਖ ਲੱਖੂ ਜੱਸੂ ਕਹਿੰਦੇ ਨੇ। ਔਰ ਇਸੇ ਤਰ੍ਹਾਂ ਜਿਹੜਾ ਗੰਗਾਧਰ ਕੌਲ ਨਹਿਰੂ ਦਾ ਵਡੇਰਾ, ਉਹਨੂੰ ਸਿੱਖ ਗੰਗੂ ਕਹਿੰਦੇ ਨੇ। ਔਰ ਇਸੇ ਤਰ੍ਹਾਂ ਤੁਹਾਡਾ ਵਡੇਰਾ ਸੁੱਚਾਨੰਦ ਜਿਹਨੇ ਸਰਹੰਦ ਦੀ ਕਚਹਿਰੀ 'ਚ ਕਿਹਾ ਸੀ ਕਿ ਸੱਪਾਂ ਦੇ ਬੱਚੇ ਸੱਪ ਹੁੰਦੇ ਨੇ, ਅੱਜ ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਤੋਂ ਕਾਬੂ ਨਹੀਂ ਹੁੰਦੇ, ਕੱਲ ਨੂੰ ਇਹ ਜ਼ੋਰਾਵਰ ਸਿੰਘ, ਫਤਿਹ ਸਿੰਘ, ਇਹ ਦੋਵੇਂ ਇਹਨਾਂ ਨੂੰ ਜਿਹੜਾ ਕਿਵੇਂ ਕਾਬੂ ਕਰੋਗੇ? ਔਰ ਉਸ ਨੂੰ ਸਿੱਖ ਝੂਠਾਨੰਦ ਕਹਿੰਦੇ ਨੇ। ਸੋ ਇਹ ਇਤਿਹਾਸ 'ਚ ਇਸ ਕਿਸਮ ਦੇ ਜਿਹੜੇ ਨਾਂ ਵਰਤੇ ਜਾਂਦੇ ਨੇ। ਬਾਕੀ ਤੁਹਾਨੂੰ ਜੇ ਫਿਕਰ ਹੈ ਕਿ ਭਾਈ ਉਹਨਾਂ ਦਾ ਅਸਲੀ ਨਾਂ ਹੈ ਤੇ ਅਸਲੀ ਨਾਂ ਉਹਨਾਂ ਦਾ ਗੰਗਾਧਰ ਕੌਲ, ਉਹ ਤੁਸੀਂ ਨਾਂ ਬਣਾ ਕੇ ਰੱਖ ਸਕਦੇ ਹੋ। घुस के कहते हैं कि माता गुजरी इज ए ग्रेटेस्ट मदर एंड ग्रेटेस्ट ग्रैंड मदर ऑफ द वर्ल्ड। जसवंत कौर जी कहते 3 नौजवान मारे गए। डॉक्टर साहब पंथ
ਬਹੁਤ ਦੁਖੀ ਹਨ। ਹਾਂਜੀ, ਆਪਾਂ ਡਿਸਕਸ ਕੀਤਾ ਹੈ, ਵੈਰੀ ਸੈਡ ਨਿਊਜ਼। ਸੁਖਵਿੰਦਰ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਅਹਿਮਦ ਮਕਸੂਦ ਜੀ ਸਾਡੀ ਡੇਟ ਜਿਹੜੇ ਹੈਗੀ ਲਿਖੀ ਹੋਈ ਪ੍ਰੋਗਰਾਮ ਤੇ ਉਹ ਕਰੈਕਟ ਕਰਾ ਰਹੇ ਨੇ। ਹੁਣ ਕਰੈਕਟ ਕੀਤੀ ਕਿ ਨਹੀਂ? ਨਹੀਂ ਜੀ, ਕੋਈ ਨਹੀਂ ਕੀਤੀ। ਫਿਰ ਇਸੇ ਤਰ੍ਹਾਂ ਬਲੈਕੀਆ ਗੇਮੀਆ ਜੀ ਵੀ ਔਰ ਮਨਪ੍ਰੀਤ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਰਾਜਿੰਦਰ ਜੀ, ਫਿਰ ਇਸੇ ਤਰ੍ਹਾਂ ਕੁਲਵਿੰਦਰ ਸਿੰਘ ਜੀ ਔਰ ਸਤਨਾਮ ਢਿੱਲੋਂ ਜੀ। ਇੱਕ ਨੇ ਸਾਰੇ ਧਰਨੇ ਪ੍ਰਦਰਸ਼ਨ ਛੱਡ ਕੇ ਸਿੱਖ ਕੌਮ ਨੂੰ ਇਕੱਠੇ ਹੋਣਾ ਪਊ ਜੇਕਰ ਆਪਣਾ ਵਜੂਦ ਬਚਾਉਣਾ ਹੈ ਤੇ ਨਹੀਂ ਤੇ ਮੌਤ ਸਿੰਘਾਂ ਦੇ ਸਿਰ ਤੇ ਖੜੀ ਹੈ। ਔਰ ਫਿਰ ਇਸੇ ਤਰ੍ਹਾਂ ਸਿੰਘ ਗਰਚਾ ਜੀ, ਜਸਵੰਤ ਸਮਰਾ ਜੀ ਸਾਨੂੰ ਸਾਰਿਆਂ ਨੂੰ ਫਤਿਹ ਬੁਲਾਉਂਦੇ ਨੇ। ਜੋਰਾ ਰਾਏ ਕਹਿੰਦੇ ਨੇ ਕਿ ਟ੍ਰੈਂਟ ਫਰੈਂਕਸ ਕਹਿੰਦੇ former congressman have recognized Khalistan as an independent country today December 2024। ਉਹਨਾਂ ਦਾ ਸ਼ਾਇਦ ਇੰਟਰਵਿਊ ਸਤਲੁਜ ਟੀਵੀ ਤੇ ਹੈ। ਔਰ ਟ੍ਰੈਂਟ ਫਰੈਂਕਸ ਹਮੇਸ਼ਾ ਵੋਕਲ ਰਹੇ ਨੇ ਰਿਲੀਜੀਅਸ ਫਰੀडम ਦੇ ਉੱਤੇ ਵੀ, ਔਰ ਹੁਣ ਇਹ ਸਾਬਕਾ ਕਾਂਗਰਸਮੈਨ ਨੇ। ਵੈਲਕਮ, ਉਹਨਾਂ ਨੇ ਖਾਲਿਸਤਾਨ ਦੀ ਹਮਾਇਤ ਕੀਤੀ ਹੈ। ਔਰ ਲਾਡੀ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ। ਹਾਂਜੀ, ਜ਼ੋਰਾ ਰਾਏ ਕਹਿੰਦੇ ਇੰਡੀਆ should give all share of army, air forces, navy powers to ਖਾਲਿਸਤਾਨ। ਉਹ ਵੀ ਚੁੱਪਚਾਪ ਟ੍ਰੈਂਟ ਫਰੈਂਕਸ ਜ਼ਿੰਦਾਬਾਦ। ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਕਿਰਪਾਲ ਐਸ ਰਸ਼ੀਆ ਹਿੰਦੂ ਰਾਸ਼ਟਰ ਦਾ ਆਖਰੀ ਹਥਿਆਰ ਹੈ। ਔਰ ਹਰਦੀਪ ਸਿੰਘ ਜੀ, ਫਿਰ ਇਸ ਤਰ੍ਹਾਂ ਅਮਰਜੀਤ ਸਾਨੀ ਜੀ ਔਰ ਜਸਪਾਲ ਸਿੰਘ ਕਾਲੇ ਜੀ ਵੀ ਔਰ ਇਸੇ ਤਰ੍ਹਾਂ ਗੁਰਪ੍ਰਿਆਰ ਸਰਾਂ ਜੀ ਵੀ, ਨਾਗਰਾ ਸਾਹਿਬ ਜੀ, ਫਿਰ ਇਸੇ ਤਰ੍ਹਾਂ ਹਾਂਜੀ ਫਿਰ ਪਾਲ ਸਿੰਘ ਗਰੇਵਾਲ ਕਹਿੰਦੇ ਨੇ ਕਿ ਗੁਰਮੀਤ ਸਿੰਘ ਜੀ ਵੀ, ਗੁਰਜੀਤ ਸਿੰਘ ਜੀ, ਜਾਵੇਦ ਬੱਬਰ ਜੀ, ਲਾਈਫ ਆਫ ਟਰੈਵਲਰ ਜੀ, ਡਾਕਟਰ ਪਰਮਜੀਤ ਸਮਰਾ ਜੀ, ਫਿਰ ਅਹਿਮਦ ਮਕਸੂਦ ਜੀ ਕਹਿੰਦੇ, ਫਿਰ ਪ੍ਰਦੀਪ ਹੈਂਸ ਜੀ ਸਭ ਸਾਨੂੰ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮਾਂ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਦੇਖਦੇ ਰਹੋ TV84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।